ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਖੋਟ। ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 8 मार्च 2023 25 फगन नानकशाही संमत 554 का दिन है। तो डॉक्टर साहब प्रोग्राम शुरू करने तो पहला असीं दर्शकों ते ਸਰੋਤਿਆਂ ਨੂੰ हमेशा तरह दासी व्यूअर्स जे तुसीं हक सच इंसाफ ते पैरा दिंदा इको एक चैनल टीवी 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफब केबल कैनेडा, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ टीवी 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ प्रोग्राम सचो सच ਨਾਲ फेसबुक ਰਾਹੀਂ जुड़े तो ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਸਾਡੇ ਕੋਲ ਸਾਡੀਆਂ ਸੰਸਥਾਵਾਂ ਖੋਹ ਲਈਆਂ ਗਈਆਂ ਹਨ, ਇਹ ਵਰਤਾਰਾ ਕੀ ਹੈ। ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਹਨ ਕਿ ਹੁਣ ਐਸਜੀਪੀਸੀ ਖਤਮ ਹੈ ਅਤੇ ਭਾਰਤ ਦੀ ਆਜ਼ਾਦੀ ਨਾਲ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਔਰ ਆਲੇ ਦੁਆਲੇ ਅਸੀਂ ਆਪਸੀ ਪਾਟੋ ਤਾੜ ਅਤੇ ਕਾਟੋ ਕਲੇਸ਼ ਹੀ ਦੇਖ ਰਹੇ ਹਾਂ। ਸੋ ਇਹਨਾਂ ਹਾਲਾਤਾਂ ਵਿੱਚ ਅਸੀਂ ਕਿਵੇਂ ਬਾਹਰ ਆ ਸਕਦੇ ਹਾਂ? ਕਿਸੇ ਆਗੂ ਕਰਕੇ, ਕਿਸੇ ਘਟਨਾਕ੍ਰਮ ਕਰਕੇ, ਲਾਮਬੰਦੀ ਕਰਕੇ ਜਾਂ ਕਿਵੇਂ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਜਿਹੜਾ ਦਿਨ ਹੈਗਾ। ਸੋ ਮੁਬਾਰਕ ਦੇ ਆਪਾਂ ਤੁਹਾਨੂੰ ਇਸ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ। ਔਰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਵਿੱਚ ਖਾਲਸਾ ਸਾਜਨਾ ਤੋਂ ਬਾਅਦ ਸਾਲ 1700 ਵਿੱਚ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦੇ ਤਿਉਹਾਰ ਵਜੋਂ ਜਿਹੜਾ ਸਥਾਪਿਤ ਕੀਤਾ ਸੀ। ਔਰ ਹੋਲਾ ਮਹੱਲਾ ਖਾਲਸਾਈ ਆਣ ਅਣਖ ਅਤੇ ਸ਼ਸਤਰ ਵਿਦਿਆ ਵਿੱਚ ਪਰਪੱਕ ਹੋਣ ਦਾ ਸੁਨੇਹਾ ਦਿੰਦਾ ਹੈ। ਸੋ ਹੋਲਾ ਮਹੱਲਾ ਸਿੱਖ ਕੌਮ ਦੀ ਅਡਰੀ ਹਸਤੀ ਅਤੇ ਆਜ਼ਾਦੀ ਦਾ ਪ੍ਰਤੀਕ ਹੈ। ਵਿਊਅਰਸ, ਪਰ ਅਫਸੋਸ ਹੁਣ ਹੋਲਾ ਮਹੱਲਾ ਵੀ ਮੈਜ਼ ਇੱਕ ਰੰਗਾਂ ਦਾ ਰਸਮੀ ਮੇਲਾ ਬਣ ਕੇ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬਹੁਤ ਪਿਆਰੇ ਵੀਰ ਹਮੇਸ਼ਾ ਹੀ ਟੀਵੀ 84 ਦੀ ਹਮਾਇਤ ਵੀ ਕਰਦੇ ਨੇ ਔਰ ਪੰਥਕ ਪਿਆਰ ਵਿੱਚ ਸਰਸ਼ਾਰ ਫਿਕਰਮੰਦ ਵੀ ਹੁੰਦੇ ਨੇ ਕਿ ਜਿਸ ਰਸਤੇ ਤੇ ਸਾਡੀ ਕੌਮ ਤੁਰ ਪਈ ਹੈ ਔਰ ਖਾਸ ਤੌਰ ਤੇ ਇੱਕ ਪਾਸੇ ਆਜ਼ਾਦੀ ਦਾ ਰਾਹ ਹੈ ਜਿਹਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਨੇ, ਪਰ ਦੂਸਰੇ ਪਾਸੇ ਜਿਹੜਾ ਇੱਕ ਵੱਡਾ ਹਿੱਸਾ ਭੰਬਲ ਭੂਸੇ ਦਾ ਸ਼ਿਕਾਰ ਹੈ। ਇਸ ਸਭ ਦੇ ਚਲਦਿਆਂ ਸਾਡੀ ਮੰਜ਼ਿਲ ਕਿੰਨੀ ਕੁ ਦੂਰ ਹੈ ਜਾਂ ਸਾਡੇ ਸਾਹਮਣੇ ਜਿਹੜੇ ਚੈਲੰਜਸ ਨੇ ਉਹਨਾਂ ਨਾਲ ਨਿਬੜਨ ਦੇ ਲਈ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਲਈ ਸਾਨੂੰ ਲਾਮਬੰਦੀ ਦੀ ਲੋੜ ਹੈ ਜਾਂ ਕੋਈ ਐਸਾ ਘਟਨਾਕ੍ਰਮ ਵਾਪਰੇ ਜਿਸ ਚੋਂ ਜਿਹੜੇ ਸੁੱਤੇ ਨੇ ਉਹ ਵੀ ਜਾਗਣ। ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ 2-3 ਸੈਗਮੈਂਟ ਜਿਹੜੇ ਨੇ ਅੱਡ-ਅੱਡ, ਖਾਸ ਤੌਰ ਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਿਹੜੀ ਅਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਇਕੱਠ 'ਚ ਦਿੱਤੀ ਗਈ ਤਕਰੀਰ ਹੈ ਉਸ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਪੰਥ ਦੀ ਬਦ ਦੁਆ ਲਈ ਹੈ ਤੇ ਪੰਥ ਇਹ ਬਦ ਦੁਆ ਦਿੰਦਾ ਹੈ ਕਿ ਤੁਹਾਡੀ ਪਾਰਲੀਮੈਂਟ ਦੇ ਵੀ ਟੋਟੇ ਹੋਣ। ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਇਹ ਮਹਿਜ਼ ਇਸ ਕਿਸਮ ਦੀਆਂ ਬਦ ਦੁਆਵਾਂ ਇਹ ਖਾਲਸੇ ਦਾ ਕਰਮ ਨਹੀਂ ਹੈ। ਖਾਲਸਾ ਐਕਸ਼ਨ 'ਚ ਯਕੀਨ ਰੱਖਦਾ ਹੈ ਔਰ ਉਸ ਦੇ ਲਈ ਵਿਉਂਤਬੰਦੀ, ਲਾਮਬੰਦੀ ਔਰ ਫਾਈਨਲੀ ਫਾਈਟ
ਜਿਹੜੀ हैंड टू हैंड ਤੇ ਵੀ ਜਾਏਗੀ। ਇਹੀ ਇੱਕ ਤਰੀਕਾ ਹੈ। ਇਹ ਗੁਰੂ ਨੇ ਹੀ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ कि कोऊ किसी को राज न दे हैं जो ले हैं निज बल से ले हैं। और इस दे नाल ये भी याद दहानी है कि श्री मुखवाक भन्यो गरीब नवाज पातशाही 10वीं शस्त्रन के अधीन है राज। बेशक अज दी दुनिया च असी पीसफुल मीनस की गल करते हैं, जिहड़ा साडा पोस्चर रहना चाहिए, यतन तो हमेशा ही होना चाहिए पीसफुल अंदाज दे विच। पर असी देख रहे हैं कि भाई जदों कोई जोरावर ताकत दे विच अन्ना हो के जोर दे नाल दूसरे नूं नवाउणा चाहुंदा है ते फिर जिन्हां दे उत्ते वो जोर अजमाया जा रहा हुंदा है जां जिन्हां नूं जोर अधीन सबमिशन लई मजबूर किया गया हुंदा है, उन्हां कौमां कोल कोई चॉइस नहीं हुंदी। जे वो अणखी और गैरतमंद ने तो फिर यही है कि दे हैव टू फाइट बैक, अदरवाइज ये सरैंडर हुंदा है, डिफीट हुंदी है। और सिख कौम दा खालसा पंथ दा इन्हां जे असी 1699 तो गल करिए तो 324 वरियां दा इतिहास और साडी परंपरा जदों असी शहीद परंपरा की गल करते हैं 1606 ईस्वी गुरु अर्जन साहब की शहादत दे नाल ये गल शुरू हुंदी है। पर सबमिट ना करन दी गल, वंगारण दी गल, ललकारन दी गल ये तां गुरु नानक साहब ने ही सानू सिखाई जदों उन्हां दे वेले दे जिहड़े एस्टैबलिश्ड हाकम सी उन्हां नू वंगारदिआं फरमाया सी राजे शीं मुकद्दम कुत्ते जाए जगायन बैठे सुत्ते चाकर नैंदा पायन खाओ रत पित कुत्त्यो चट जाओ। और यही जिहड़ी वंगार है अल्टीमेटली खालसा पंथ दे रूप च उस धरती तो गुलामी दे संगल कट्टण दे लई एक वो लोकां दा रेवोल्यूशन बन जांदा है। लोकां दी ताकत, लोकां दी आवाज़ बन के खालसा पंथ जिहड़ा है गुलामी दे संगल कटदा है और फिर उस धरती दे उत्ते सच हक इंसाफ दा राज खालसा पंथ स्थापित करदा है, जिस दा गुण गायन फिर उत्थों दे वछिंदे वो हिंदू होण, मुसलमान होण जां बाहरों गए उस वेले दे ईसाई, इटैलीअन, फ्रेंच, अमेरिकन, उन्हां सारियां दी ज़बानी असी देखते हैं। सो असी वीर कृपाल सिंह जी का शुक्रिया अदा करते हैं। एक मैं करैक्शन करना चाहुंदा है, जदों मैं 2 दिन पहला भाई अमृतपाल सिंह होरां दे संबंध दे विच जो हरदीप सिंह, गुरदीप सिंह खेड़ा उन्होंने बयानबाजी की सी उस दे उत्ते मैं उसनूं रिस्पॉन्ड किया सी और उहदे च मैं खास तौर ते भाई नछत्तर सिंह रोडे का जिक्र किया सी जिन्होंने लाला जगत नारायण नूं सज़ा याफ्ता किया सी और उस तो बाद उन्होंने उम्र कैद हुई सी और मैं उस दे विच कहा सी कि भाई वो फिर बरनाले दे नाल अंगली संगली ला के जिहड़ा जोड़ के वो बाहर आए सी जिस भी समय आए और उन्होंने जाके फिर लाला जगत नारायण और उन्होंने जिहड़ी है परिवार तो जगत नारायण तो मारिया गया सी, उसदा मुंडा रमेश भी उहदे लई तो होर जिम्मेवार सी। सो अज ही साडे इंग्लैंड तो वीर उन्होंने करैक्ट करवाया और बिल्कुल ठीक करवाया कि उन्होंने नछत्तर सिंह रोडे क्योंकि 1982 दे विच वो जदों जगत नारायण दा हुंदा है खात्मा उदों ही फड़े जाते हैं। मोटरसाइकिल का जोड़ा है वो खराब हो गया सी राज और उन्होंने उम्र कैद हुई सी, ये भी ठीक है। और उन्होंने रिलीज 1996 के पीरीयड दे विच हुई जदों कि बादल की हुकूमत सी, बरनाले दी नहीं। सो बाकी फैक्ट्स वही ने जो मैं बयाने ने, लेकिन जोड़ा है वो बादल सरकार दे वेड़े और उन्होंने 14-15 साल वो फड़े जान तो रिलीज होने तक कोई पैरोल नहीं सी दी गई। सो असी अपने वीर का शुक्रिया अदा करते हैं क्योंकि असी हमेशा इस किस्म की जिहड़ी इनपुट है उसनूं एप्रीशिएट करते हैं। इस तरह साडे वीर गुरदीप सिंह जी ने सानू लिखा है कि असी कल यूक्रेन के न्यूक्लीयर प्रोग्राम की गल करते हैं। ये क्या है कि भाई जिहड़ा यूक्रेन ने वड्डी गलती की कि उन्होंने अपने न्यूक्लीयर एसैट्स डिस्ट्रॉय किए जां सोवियत यूनीयन के हवाले किए। पर उन्होंने ये कहा भी इस बारे मिस्टर डगलस मैकग्रॉगर नूं एक इंटरव्यू च पूछा गया सी तो उहदा जवाब ये सी कि यूक्रेन दे अपने नहीं सी न्यूक्लीयर वैपन, ये सोवियत यूनीयन दे एसैट सी और उन्होंने वो वापस उन्होंने लै ले। सो इहदे च जिहड़ा इस तरह उन्होंने स्कॉट रिटर का भी हवाला दिता है पर उन्होंने कहा भी तुसी इस बारे होर भी जानकारी लभो
ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਉਸ ਦੇ ਉੱਤੇ ਕੋਈ ਸ਼ਾਰਟ ਵੀਡੀਓ ਮਿਲ ਜਾਏ। ਮੈਂ ਸਭ ਤੋਂ ਪਹਿਲਾਂ ਤਾਂ ਵੀਰ ਗੁਰਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਵੀ ਹਰ ਚੀਜ਼, ਜਦੋਂ ਸਾਡੇ ਵਿਊਅਰ ਇੱਕ ਲੈਂਸ ਨਾਲ ਮਾਈਨਿਊਟਲੀ ਦੇਖਦੇ ਨੇ ਤਾਂ ਸਾਨੂੰ ਚੰਗਾ ਲੱਗਦਾ, ਕਿਉਂਕਿ ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਭਾਈ ਜੋ ਅਸੀਂ ਕਹਿ ਰਹੇ ਹੁੰਦੇ ਆ, ਜਿੰਨੀ ਜਾਣਕਾਰੀ ਹੁੰਦੀ ਹੈ ਕਈ ਵਾਰ ਜਿਹੜਾ ਉਸ ਤੇ ਹੀ ਆਧਾਰਿਤ ਗੱਲ ਹੁੰਦੀ ਹੈ। ਪਰ ਅਗੇਨ ਇਸ ਮੁੱਦੇ ਦੇ ਉੱਤੇ ਮੈਂ ਇਹ ਕਹਿਣਾ ਚਾਹੁੰਦਾ, ਕਿਉਂਕਿ ਜੇ ਸਿੰਪਲੀ ਇਹੀ ਪਹਿਲੀ ਗੱਲ ਤਾਂ ਉਹ ਰਸ਼ੀਆ ਨੂੰ ਵਾਪਸ ਕੀਤੇ ਗਏ, ਸੋਵੀਅਤ ਯੂਨੀਅਨ ਦਾ ਜੇ ਉਹ ਐਸੈਟ ਸੀ ਤੇ ਸੋਵੀਅਤ ਯੂਨੀਅਨ ਦਾ ਮਤਲਬ ਰਸ਼ੀਆ ਤਾਂ ਨਹੀਂ ਸੀ। 15 ਉਹਨਾਂ ਦੇ ਪ੍ਰੋਵਿੰਸ ਉਹਨਾਂ ਦਾ ਸ਼ੇਅਰ ਸੀ। ਫਿਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਬਾਰੇ ਜਦੋਂ ਉਹਨਾਂ ਤੋਂ ਉਹ ਨਿਊਕਲੀਅਰ ਆਰਸੈਨਲ ਲਿਆ ਵੀ ਗਿਆ, ਇਹ ਐਸ਼ੋਰ ਕੀਤਾ ਗਿਆ ਸੀ ਅਮਰੀਕਾ ਵੱਲੋਂ ਵੀ ਔਰ ਰਸ਼ੀਆ ਵੱਲੋਂ ਵੀ ਕਿ ਉਹਨਾਂ ਨੂੰ ਮਹਿਫੂਜ਼ ਕੀਤਾ ਜਾਏਗਾ, ਉਹਨਾਂ ਦੇ ਲਈ ਨਿਊਕਲੀਅਰ ਅੰਬ੍ਰੈਲਾ ਹੋਏਗਾ ਇਨ ਕੇਸ ਕੋਈ ਵੀ ਹੋਰ ਹੁੰਦਾ। ਸੋ ਉਹ ਤਾਂ ਐਸ਼ੋਰ ਕਰਨ ਵਾਲਾ ਹੀ ਹਮਲਾਵਰ ਹੈ। ਔਰ ਥਰਡਲੀ ਇਕੱਲਾ ਇਹੀ ਨਹੀਂ ਹੈ ਕਿ ਬਈ ਵੈਪਨ ਕਿਤੇ ਬਣੇ ਔਰ ਉਹਨਾਂ ਦੇ ਜਾ ਕੇ ਸਟੋਰ ਹੋਏ। ਮੈਂ ਇਸ ਦੇ ਉੱਤੇ ਫਰਦਰ ਵੀ ਦੇਖਾਂਗਾ, ਲੇਕਿਨ ਮੈਨੂੰ ਇਹ ਵੀ ਪਤਾ ਹੈ ਜਾਂ ਮੇਰੇ ਮਾਈਂਡ 'ਚ ਹੈ ਕਿ ਜਿਹੜੇ ਨਿਊਕਲੀਅਰ ਬਣਾਉਣ ਦੇ ਲਈ ਯੂਰੇਨੀਅਮ ਐਨਰਿਚ ਪਲਾਂਟ ਹੁੰਦੇ ਨੇ ਉਹ ਵੀ ਯੂਕਰੇਨ ਦੇ ਵਿੱਚ ਹੀ ਸੀ। ਸੋ ਜੇ ਕੋਈ ਉਸ ਦੇ ਐਸੈਟਸ ਨੂੰ ਡਿਸਟ੍ਰੀਬਿਊਟ ਵੀ ਕੀਤਾ ਜਾਂਦਾ ਜਾਂ ਉਹਨਾਂ ਦਾ ਉਹ ਰਸ਼ੀਆ ਲੈ ਵੀ ਗਿਆ ਸੀ, ਯੂਕਰੇਨ ਦੇ ਕੋਲ ਜਿਹਦੇ ਕੋਲ ਐਕਸਪਰਟੀਜ਼ ਵੀ ਸੀ ਔਰ ਉਹ ਨਿਊਕਲੀਅਰ ਯੂਰੇਨੀਅਮ ਐਨਰਿਚਮੈਂਟ ਪਲਾਂਟ ਵੀ ਸੀ, ਸੋ ਉਹ ਉਹਦੇ ਚੋਂ ਵੀ ਪ੍ਰੋਡਿਊਸ ਕਰ ਸਕਦੇ ਸੀ। ਲੇਕਿਨ ਉਹਨਾਂ ਨੂੰ ਇਹ ਸ਼ੋਰ ਕੀਤਾ ਗਿਆ ਸੀ, ਜਿਵੇਂ ਕੈਨੇਡਾ ਨੇ ਆਪਣੀ ਮਿਲਟਰੀ ਪ੍ਰੋਇਸ ਜਾਂ ਦੂਜੀ ਕਦੇ ਡਿਵੈਲਪ ਨਹੀਂ ਕੀਤੀ, ਲਿਮਿਟਡ ਜਿਹੀ ਹੈ ਹਰ ਪੱਖ ਤੋਂ ਹੀ, ਕਿਉਂਕਿ ਅਮਰੀਕਾ ਦੀ ਉਹ ਜਿਹੜੀ ਹੈ ਸਿਕਿਉਰਿਟੀ ਛਤਰੀ ਥੱਲੇ ਹੈ। ਸੋ ਇਸੇ ਤਰ੍ਹਾਂ ਯੂਕਰੇਨ ਦੇ ਨਾਲ ਵੀ ਇਹੀ ਵਾਅਦੇ ਕੀਤੇ ਗਏ ਸੀ। ਸੋ ਫਿਰ ਵੀ ਅਸੀਂ ਇਸ ਦੇ ਉੱਤੇ ਜੇ ਕੋਈ ਹੋਰ ਸਾਡੇ ਵਿਊਅਰਸ ਦੇ ਇਨਪੁਟ ਹੋਏ ਤਾਂ ਅਸੀਂ ਐਪਰੀਸ਼ੀਏਟ ਕਰਾਂਗੇ। ਹੋਲਾ ਮਹੱਲਾ, ਵੈਸੇ ਅਸੀਂ ਇਸ ਦਾ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ। ਸੰਡੇ ਦਾ ਦੀਵਾਨ ਜਿਹੜਾ ਓਕਲੈਂਡ ਨਿਊ ਜਰਸੀ 'ਚ ਸੀ, ਉਹਦੇ 'ਚ ਵੀ ਮੈਂ ਜ਼ਿਕਰ ਕੀਤਾ ਸੀ। ਔਰ ਜਦੋਂ ਅਸੀਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ, ਜਦੋਂ ਚਾਰ ਚੁਫੇਰੇ ਮੀਡੀਆ ਦੇ ਵਿੱਚ ਵੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਕਿਉਂਕਿ ਅਸੀਂ ਸਾਡੇ ਨਾਲੋਂ ਭਾਰਤ ਦੇ ਵਿੱਚ 10.5 ਘੰਟੇ ਅੱਗੇ ਹੁੰਦਾ ਹੈ ਤੇ ਹੋਲੇ ਮਹੱਲੇ ਨੂੰ ਲੈ ਕੇ ਜਿਹੜੀ ਬੜੀ ਇੱਕ ਦੁਖਦਾਈ ਘਟਨਾ ਕੈਨੇਡੀਅਨ PR ਹੋਲਡਰ ਸਰ ਪ੍ਰਦੀਪ ਸਿੰਘ ਉਹਨਾਂ ਦੇ ਨਾਲ ਵਾਪਰੀ, ਉਸ ਨੇ ਰਾਦਰ ਬਾਕੀ ਫੋਕਸ ਨੂੰ ਹੋਰ ਪਾਸੇ ਮੋੜ ਦਿੱਤਾ ਕਿ ਭਾਈ ਕਿਸ ਲੈਵਲ ਤੱਕ ਗੁੰਡਾਗਰਦੀ ਔਰ ਇਸ ਕਿਸਮ ਦੀ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਜਾਂ ਬਣਾਇਆ ਜਾਂਦਾ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਹੋਲਾ ਮਹੱਲਾ ਦੀ ਗੱਲ ਕਰਦੇ ਹਾਂ, ਔਰ ਮੈਂ ਪਹਿਲੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ ਦੋ ਐਸੇ ਤਿਉਹਾਰ ਨੇ ਜਾਂ ਫੈਸਟੀਵਲਸ ਨੇ ਜਿਹੜੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਥਾਪਿਤ ਕੀਤੇ। ਹਾਲਾਂ ਬਹੁਤ ਸਾਰੇ ਜਦੋਂ ਅਸੀਂ ਅੱਜ ਆਪਣੇ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਉਹਨਾਂ ਦੇ ਗੁਰਗੱਦੀ ਦਿਵਸ, ਜੋਤੀ ਜੋਤ ਸਮਾਨ ਦੇ ਦਿਵਸ ਮਨਾਉਂਦੇ ਹੈ ਤੇ ਇਹ ਬਹੁਤ ਸਾਰਾ ਜਿਹੜਾ ਹੈ ਇਹ ਬਾਅਦ ਦੇ ਵਿੱਚ 19ਵੀਂ ਸਦੀ ਦੇ ਦੂਸਰੇ ਅੱਧ 'ਚ ਖਾਸ ਤੌਰ ਤੇ ਜਦੋਂ ਸਿੰਘ ਸਭਾ ਮੂਵਮੈਂਟ ਰਾਹੀਂ ਅਵੇਅਰਨੈਸ ਆਈ ਔਰ ਉਸ ਤੋਂ ਬਾਅਦ ਥਾਂ ਜਿਹੜਾ ਹੈ ਆਪਣੇ ਗੁਰੂ ਸਾਹਿਬਾਨ ਨਾਲ ਜੁੜਨ ਦੀ ਗੱਲ ਆਈ, ਕਿਉਂਕਿ ਅਦਰਵਾਈਜ਼ ਉਹਨਾਂ ਜਿਹੜੇ ਵੀ ਗੁਰੂ ਸਾਹਿਬਾਨ ਦੇ ਦਿਨ ਉਹਨਾਂ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਹੀ ਮਨਾਏ ਜਾਂਦੇ ਸੀ ਜਿੱਥੇ ਉਹਨਾਂ ਦੇ ਪ੍ਰਕਾਸ਼ ਹੋਏ ਜਾਂ ਗੁਰਗੱਦੀ ਮਿਲੀ ਜਾਂ ਜੋਤੀ ਜੋਤ ਸਮਾਏ। ਪਰ ਹੌਲੀ ਜਦੋਂ ਕੌਮ ਦਾ ਦਾਇਰਾ ਵੱਡਾ ਹੋਇਆ ਔਰ 20ਵੀਂ ਸਦੀ ਤੱਕ ਪਹੁੰਚਦੇ ਹਾਂ, ਜਦੋਂ ਚਾਰ ਚੁਫੇਰੇ ਦੁਨੀਆ ਭਰ 'ਚ ਗੁਰਦੁਆਰਿਆਂ ਦਾ ਨੈਟਵਰਕ ਹੁਣ 21ਵੀਂ ਸਦੀ ਤੱਕ ਹੈ। ਸੋ ਚਾਰੇ ਪਾਸੇ ਕੈਲੰਡਰ ਦੇ ਰਾਹੀਂ ਜਾਣਕਾਰੀ ਵੀ ਹੈ, ਗੁਰਦੁਆਰਿਆਂ 'ਚ ਲਗਾਤਾਰ ਪ੍ਰਕਾਸ਼ ਹੁੰਦੇ ਨੇ ਔਰ ਆਲਮੋਸਟ ਹਰ ਥਾਂ ਤੇ ਘੱਟੋ ਘੱਟ ਜਿਹੜੇ ਕੀਰਤਨੀ ਸਿੰਘ ਨੇ ਜਾਂ ਕਥਾਵਾਚਕ ਨੇ ਉਹ ਵੀ ਕੈਲੰਡਰ ਦੇਖ ਕੇ ਆਉਂਦੇ ਨੇ ਔਰ ਸੰਗਤ ਦੇ ਵਿੱਚ ਅਵੇਅਰਨੈਸ ਵੀ ਹੁੰਦੀ ਹੈ ਕਿ ਭਾਈ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਵਸ ਕਿਹੜਾ ਹੈ ਔਰ ਗੁਰਗੱਦੀ ਦਿਵਸ ਕਿਹੜਾ ਔਰ ਜੋਤੀ ਜੋਤ ਸਮਾਨ ਦਾ ਦਿਵਸ ਕਿਹੜਾ ਹੈ। ਔਰ ਉਸ ਤੋਂ ਇਲਾਵਾ ਬਾਕੀ ਇਤਿਹਾਸਕ ਦਿਹਾੜੇ ਵੀ ਜਿਹੜੀਆਂ ਖਾਸ ਪ੍ਰਾਪਤੀਆਂ, ਕੋਈ ਦਿੱਲੀ ਫਤਿਹ, ਘੱਲੂਘਾਰਿਆਂ ਦੇ ਦਿਨ ਨੇ ਔਰ ਕਰੰਟ ਹਿਸਟਰੀ ਦੇ ਵਿੱਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਘੱਲੂਘਾਰਾ, ਫਿਰ ਸਾਡੇ ਅਜੋਕੇ ਸ਼ਹੀਦਾਂ ਦੇ ਦਿਨ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਔਰ ਇਸੇ ਤਰ੍ਹਾਂ ਸਾਡੇ
18ਵੀਂ 19ਵੀਂ ਸਦੀ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਬਘੇਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਇਹ ਸਾਰੇ ਦਿਨ ਵੀ ਐਸਟੈਬਲਿਸ਼ ਹੋਏ। ਲੇਕਿਨ ਅਸੀਂ ਇਤਿਹਾਸਕ ਵੇਰ ਵਿੱਚ ਦੇਖਦੇ ਹਾਂ ਕਿ ਪਹਿਲੀ ਵਿਸਾਖ ਨੂੰ ਜਿਹੜੇ ਇਕੱਠ ਦੀ ਗੱਲ ਹੈ ਇਹ ਗੁਰੂ ਅਮਰਦਾਸ ਜੀ ਨੇ ਆਰੰਭੀ, ਔਰ ਉਹਨਾਂ ਦੇ ਪਿਆਰੇ ਸਿੱਖ ਭਾਈ ਪਾਰੋ ਜੁਲਕਾ, ਜਿਨ੍ਹਾਂ ਦਾ ਨਾਂ ਭਾਈ ਗੁਰਦਾਸ ਜੀ ਨੇ ਉਸ ਵੇਲੇ ਦੇ ਪ੍ਰੋਮੀਨੈਂਟ ਸਿੱਖਾਂ 'ਚ ਦਿੱਤਾ ਹੈ, ਉਹਨਾਂ ਨੂੰ ਸੱਦ ਕੇ ਉਹਨਾਂ ਨੇ ਕਿਹਾ ਕਿ ਭਾਈ ਉਦੋਂ ਤੱਕ 22 ਮੰਜੀਆਂ ਵੀ ਸਥਾਪਿਤ ਹੋ ਚੁੱਕੀਆਂ ਸੀ ਗੁਰੂ ਅਮਰਦਾਸ ਜੀ ਰਾਹੀਂ, ਔਰ ਸਿੱਖੀ ਦਾ ਪ੍ਰਚਾਰ ਇੱਧਰੋਂ ਸਿਰਮੌਰ ਕਿਨੌਰ ਤੋਂ ਲੈ ਕੇ ਨੇਪਾਲ ਤੱਕ ਔਰ ਕਾਬਲ ਕੰਧਾਰ ਤੱਕ, ਕਿਉਂਕਿ 22 ਮੰਜੀਆਂ 'ਚੋਂ ਇੱਕ ਮੰਜੀ ਜਿਹੜੀ ਹੈ ਉਹ ਈਵਨ ਕਾਬਲ ਦੀ ਸੰਗਤ ਦੇ ਨਾਂ ਵੀ ਹੈ। ਔਰ ਅਸੀਂ ਦੇਖਦੇ ਹਾਂ ਕਿ 4 ਚੁਫੇਰੇ ਸਿੱਖੀ ਦਾ ਪ੍ਰਭਾਵ ਸੀ, ਔਰ ਇਹ ਪਹਿਲਾ ਇਕੱਠ ਗੋਇੰਦਵਾਲ ਦੀ ਧਰਤੀ ਦੇ ਉੱਤੇ ਪਹਿਲੀ ਵਿਸਾਖ ਨੂੰ ਹੋਇਆ, ਔਰ ਇਹ ਫਿਰ ਲਗਾਤਾਰਤਾ ਨਾਲ ਜਾਰੀ ਰਿਹਾ। ਸੰਗਤ ਨੂੰ ਪਤਾ ਹੁੰਦਾ ਸੀ ਕਿ ਭਾਈ ਸੰਗਤ ਦੇ ਜੋੜ ਮੇਲੇ ਹੋਣੇ ਨੇ, ਔਰ 1699 ਈਸਵੀ 1756 ਬਿਕਰਮੀ ਦੀ ਵਿਸਾਖੀ ਨੂੰ 10ਵੇਂ ਪਾਤਸ਼ਾਹ ਨੇ ਫਿਰ ਖਾਸ ਤੌਰ ਤੇ ਹੋਰ ਵੀ ਸਪੈਸ਼ਲ ਹੁਕਮਨਾਮੇ ਜਾਰੀ ਕਰਕੇ ਸੰਗਤ ਨੂੰ ਜਿਹੜਾ ਅਨੰਦਪੁਰ ਸਾਹਿਬ ਪਹੁੰਚਣ ਲਈ ਕਿਹਾ, ਔਰ 80,000 ਦੇ ਇਕੱਠ ਚੋਂ 5 ਪਿਆਰੇ ਜਿਹੜੇ ਨੇ ਉਹ ਪ੍ਰਗਟ ਹੁੰਦੇ ਨੇ, ਕਿਉਂਕਿ ਇਹ ਇੰਪੋਰਟੈਂਟ ਹੈ ਸਮਝਣਾ। ਹੁਣ ਦੂਸਰਾ ਦਿਨ ਜਿਹੜਾ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤਾ ਗਿਆ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਔਰ 1700 ਦੇ ਵਿੱਚ ਹਾਲਾਂਕਿ ਕੁਝ ਜਿਹੜੇ ਸੋਰਸ ਨੇ ਉਹ 1701 ਦਾ ਜ਼ਿਕਰ ਕਰਦੇ ਨੇ, ਪਰ ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਵੀ ਇਹ 1700 ਹੀ ਹੈ ਇਮੀਡੀਏਟ ਉਸ ਤੋਂ ਬਾਅਦ। ਇਹ ਹੋਲਾ ਮਹੱਲਾ, ਔਰ ਇਸ ਦੇ ਲਫ਼ਜ਼ਾਂ ਬਾਰੇ ਵੀ ਥੋੜੀ ਬਹੁਤ ਵਿਚਾਰ ਭਿੰਨਤਾ ਹੈ। ਇਸ ਨੂੰ ਅਰਬੀ ਲਫ਼ਜ਼ ਦੇ ਨਾਲ ਹੋਲਾ ਦੱਸਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਹੱਲਾ ਕਰਨਾ, ਔਰ ਮਹੱਲਾ ਲਫ਼ਜ਼ ਦੇ ਲਈ ਇੱਕ ਤਾਂ ਇਹ ਹੈ ਕਿ ਵੀ ਜਿਵੇਂ ਜਿਹੜਾ ਮਾਊਂਟਡ ਹੈ ਘੋੜੇ ਤੇ ਆ ਉਸ ਦਾ ਉਤਰਨਾ, ਔਰ ਕੁਛ ਦਾ ਹੈ ਕਿ ਭਾਈ ਮਾਰਚਿੰਗ ਇਨ ਅ ਫਾਈਲ, ਜਿਵੇਂ ਫੌਜੀ ਮਾਰਚ ਹੁੰਦਾ ਹੈ ਨਗਾਰਿਆਂ ਔਰ ਪੂਰੇ ਜਿਹੜਾ ਜਾਹੋ ਜਲਾਲ ਦੇ ਨਾਲ। ਸੋ ਹੋਲਾ ਹੱਲੇ ਦੇ ਨਾਲ ਜੁੜਿਆ ਹੋਇਆ, ਔਰ ਇਹ ਜੇ ਅਸੀਂ ਕਹਿਣਾ ਹੋਏ ਹੁਣ ਵੀ ਜਿਹੜੇ ਲੋਕ ਇਹਨਾਂ ਦੇ ਐਕਸਪਰਟਸ ਵੱਡੀਆਂ ਵੱਡੀਆਂ ਤਾਕਤਾਂ, ਬੇਸ਼ੱਕ ਉਹ ਯੂਕਰੇਨ ਜਾਂ ਚਾਈਨਾ ਜਾਂ ਦੂਜੇ ਇਸ ਸਾਰੀਆਂ ਫੌਜਾਂ ਦੇ ਕੀ ਹੋਏਗਾ, ਕੀ ਕੰਬੀਨੇਸ਼ਨ ਬਣੇ ਜਾਂ ਇਹਨੂੰ ਕੀ ਹੋਏ, ਉਸ ਦੀ ਸਿਮੂਲੇਸ਼ਨ ਵਾਰ ਗੇਮਸ ਖੇਡਦੇ ਨੇ। ਔਰ ਜਦੋਂ ਮਿਲਟਰੀ ਐਕਸਰਸਾਈਜ਼ਸ ਦੀ ਗੱਲ ਵੀ ਹੁੰਦੀ ਹੈ ਕਿ ਜੀ ਰੂਸ ਔਰ ਚੀਨ ਦੀ ਫੌਜ ਨੇ ਸਾਂਝੀਆਂ ਫੌਜੀ ਐਕਸਰਸਾਈਜ਼ਸ ਕੀਤੀਆਂ, ਜਾਂ ਅਮਰੀਕਾ ਪਾਕਿਸਤਾਨ ਦੀਆਂ ਫੌਜਾਂ ਨੇ ਕੀਤੀਆਂ, ਜਾਂ ਇਹ ਸਾਰਾ ਇਹ ਇਨਫੈਕਟ ਜਿਹੜੀਆਂ ਨੇ ਇਹ ਵੀ ਵਾਰ ਗੇਮਸ ਦਾ ਹਿੱਸਾ ਹੀ ਹੁੰਦਾ ਹੈ ਕਿ ਜਿਹਦੇ 'ਚ ਤੁਸੀਂ ਫਿਊਚਰ ਸਿਨੈਰੀਓ ਵੀ ਦੇਖਦੇ ਹੋ। ਇੱਕ ਤਾਂ ਅੱਜ ਕੱਲ੍ਹ ਬਹੁਤ ਕੁਝ ਕੰਪਿਊਟਰਾਈਜ਼ਡ ਹੈ, ਉਹ ਦੇਖਦੇ ਨੇ ਵੀ ਇਹ ਫੌਜ ਤੇ ਇਹ ਫੌਜ ਰਲ ਜਾਏ, ਜੰਗ ਦਾ ਸਿਨੈਰੀਓ ਕੀ ਹੋਏਗਾ, ਉਹ ਕੰਪਿਊਟਰ ਓਰੀਜਿਨੇਟਡ ਜਾਂ ਉਸ ਨਾਲ ਟੈਕਲ ਕਰਨ ਵਾਲੀਆਂ ਨੇ। ਲੇਕਿਨ ਉਸ ਪੀਰੀਅਡ 'ਚ ਔਰ ਈਵਨ ਜਦੋਂ ਅਸੀਂ ਆਮ ਆਰਮੀ ਟ੍ਰੇਨਿੰਗ 'ਚ ਵੀ, ਮੁਲਕਾਂ ਦੀ ਟ੍ਰੇਨਿੰਗ 'ਚ ਵੀ ਦੇਖਦੇ ਹਾਂ ਆਰਮੀ ਦੇ ਵਿੱਚ, ਤੇ ਉਹ ਜਿਹਨੂੰ ਫੌਜੀ ਟਰਮ 'ਚ ਉੱਥੇ ਕਿਹਾ ਜਾਂਦਾ ਹੈ ਕਿ ਸਕੀਮ ਤੇ ਗਏ ਨੇ। ਹੁਣ ਸਕੀਮ ਤੇ ਜਾਣਾ ਅਸਲ 'ਚ ਇਸ ਕਿਸਮ ਦਾ ਹੀ ਜਿਹੜੀ ਟ੍ਰੇਨਿੰਗ ਹੁੰਦੀ ਸੀ ਕਿ ਭਾਈ ਕਿਸ ਪਾਸਿਓਂ ਕਿਵੇਂ ਜਿਹੜਾ ਉਹ ਲੜਾਈ ਦੇ ਵਿੱਚ ਕੀ ਕੀ ਜਿਹੜੇ ਨੇ ਉਹ ਖੈਮੇ ਬਣ ਸਕਦੇ ਨੇ ਤੇ ਉਹਦੇ 'ਚ ਕਿਵੇਂ ਲੜਿਆ ਜਾਣਾ। ਸੋ ਇਹ ਖਾਲਸਾ ਪੰਥ, ਹਾਲਾਂ ਜਦੋਂ ਅਸੀਂ ਸ਼ਸਤਰ ਵਿਦਿਆ ਦੀ ਗੱਲ ਕਰਦੇ ਹਾਂ, ਇਹ ਨਹੀਂ ਹੈ ਕਿ 1699 ਈਸਵੀ 'ਚ ਹੀ ਸ਼ਸਤਰ ਵਿਦਿਆ ਆਈ। ਸ਼ਸਤਰ ਵਿਦਿਆ ਤਾਂ 6ਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਔਰ ਪਹਿਲੀ ਜਿਹੜੀ ਸਾਡੀ ਖਾਲਸਾਈ ਜਿਹੜਾ ਅਨੰਦਪੁਰ ਸਾਹਿਬ ਦੇ ਖਾਲਸਾ ਸਾਜਨਾ ਤੋਂ ਪਹਿਲਾਂ ਜੇ ਸਿੱਖ ਫੌਜ ਦਾ ਪਹਿਲਾ ਨਿਊਕਲੀਅਸ ਕਹਿਣਾ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ 52 ਸਿੱਖ ਜਿਹੜੇ ਕਿ ਬਿਲਕੁਲ ਆਪਣੇ ਆਪ ਨੂੰ ਮਰਨ ਮਾਰਨ ਲਈ ਤਿਆਰ, ਗੁਰੂ ਤੋਂ ਕੁਰਬਾਨ ਹੋਣ ਲਈ, ਉਹ ਪਹਿਲੀ ਐਨਰੋਲਮੈਂਟ ਉਹਨਾਂ 52 ਸਿੱਖਾਂ ਦੀ ਹੈ ਜਿਹੜਾ ਇਨਰ ਕੋਰ ਬਣਦਾ। ਔਰ ਫਿਰ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਹੁਕਮਨਾਮਾ ਅਕਾਲ ਤਖਤ ਸਿਰਜਣਾ ਦੇ ਨਾਲ ਹੈ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹੜਾ ਵੀ ਮੇਰੀ ਖੁਸ਼ੀ ਲੈਣਾ ਚਾਹੁੰਦਾ ਹੈ ਉਹ ਵਧੀਆ ਘੋੜਾ ਭੇਟਾ ਲੈ ਕੇ ਆਏ, ਵਧੀਆ ਸ਼ਸਤਰ ਲਿਆਏ, ਔਰ ਆਪਣੇ ਆਪ ਨੂੰ ਜਿਹੜਾ ਐਨਰੋਲ ਕਰੇ ਕਿ ਭਾਈ ਉਹ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਆ, ਕੁਰਬਾਨ ਹੋਣ ਲਈ ਤਿਆਰ ਹੈ। ਔਰ ਇਸ ਦੇ ਨਾਲ ਫਿਰ ਵੱਡੇ ਪੈਮਾਨੇ ਦੇ ਉੱਤੇ ਅਸੀਂ ਉਸ ਪੀਰੀਅਡ 'ਚ ਦੇਖਦੇ ਹਾਂ ਕਿ ਸਿਕਲੀਗਰ ਸਿੱਖ ਜਿਹੜੇ ਰਾਜਪੂਤ ਕਬੀਲੇ ਰਾਜਸਥਾਨ ਦੇ, ਜਿਨ੍ਹਾਂ ਨੂੰ ਅੱਜ ਵਣਜਾਰੇ ਔਰ ਦੂਸਰੇ ਵੀ, ਸਿੱਕਲ ਜਿਹੜਾ ਲਫ਼ਜ਼ ਹੀ ਇਹ ਦੱਸਦਾ ਵੀ ਉਹ ਲੋਕ
ਹਥਿਆਰ ਬਣਾਉਂਦੇ ਸੀ। ਔਰ ਉਹਨਾਂ ਜ਼ਮਾਨਿਆਂ 'ਚ ਅਜੇ ਬੇਸ਼ੱਕ ਫਾਇਰ ਆਰਮਸ ਤਾਂ ਆ ਚੁੱਕੀਆਂ ਸੀ, ਲੇਕਿਨ ਫਾਇਰ ਆਰਮਸ ਲਈ ਵੀ ਹੁਣ ਅੱਜ ਵੀ ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਦੂਸਰੇ 'ਚ ਜਿਹੜੇ ਦੇਸੀ ਹਥਿਆਰ ਬਣਾਉਣ ਵਾਲੇ ਨੇ, ਜਿਸ ਪਿਸਤੌਲ ਨੂੰ ਕੱਟਾ ਕਹਿੰਦੇ ਨੇ, ਉਹ ਉਹਨਾਂ ਤੋਂ ਵਧੀਆ ਕੋਈ ਨਹੀਂ ਬਣਾਉਂਦਾ। ਔਰ ਕਈ ਹਾਲਤਾਂ 'ਚ ਉਹ ਰੈਗੂਲਰ ਰਿਵਾਲਵਰ ਔਰ ਪਿਸਟਲ ਨਾਲੋਂ ਵੀ ਜਿਹੜਾ ਉਹ ਬਿਹਤਰ ਹੁੰਦੇ ਰਹੇ ਨੇ। ਸੋ ਸਸਤੇ ਵੀ, ਅਵੇਲੇਬਲ ਵੀ। ਸੋ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਰਹੀਆਂ। ਔਰ ਗੁਰੂ ਸਾਹਿਬ ਨੇ ਜਿਹੜਾ ਲੋਹਗੜ੍ਹ ਦਾ ਕਿਲਾ ਵੀ ਜਦੋਂ ਅਸੀਂ ਦੇਖਦੇ ਹਾਂ ਅੰਮ੍ਰਿਤਸਰ 'ਚ ਡਿਫੈਂਸ ਲਈ, ਔਰ 4 ਜੰਗਾਂ 6ਵੇਂ ਪਾਤਸ਼ਾਹ ਨੇ ਲੜੀਆਂ। ਸੋ ਆਲਰੇਡੀ ਸਿੱਖ ਫੁੱਲੀ ਔਰ ਪ੍ਰੋਪਰ ਉਹਨਾਂ ਦੀ ਟ੍ਰੇਨਿੰਗ ਵੀ ਸੀ, ਮੱਲ ਅਖਾੜੇ ਵੀ ਸੀ। ਹੁਣ ਸਰੀਰਕ ਤੌਰ ਤੇ ਤੰਦਰੁਸਤੀ ਲਈ ਗੁਰੂ ਅੰਗਦ ਸਾਹਿਬ ਨੇ ਅੱਜ ਵੀ ਤੁਸੀਂ ਖਡੂਰ ਸਾਹਿਬ ਜਾਓ ਤੇ ਗੁਰਦੁਆਰਾ ਮੱਲ ਅਖਾੜਾ ਜਿਹਦੇ 'ਚ ਫਿਜ਼ੀਕਲ ਐਕਸਰਸਾਈਜ਼ ਦੀ ਗੱਲ। ਔਰ 6ਵੇਂ ਪਾਤਸ਼ਾਹ ਦੇ ਵੇਲੇ ਤਾਂ ਫਿਰ ਇਹ ਪ੍ਰੋਪਰ ਜਿਹੜੀ ਹੈ ਹਥਿਆਰਾਂ ਦੀ ਸਿਖਲਾਈ, ਹਥਿਆਰ ਔਰ ਘੋੜਿਆਂ ਦੀ ਗੱਲ ਅਸੀਂ ਈਵਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਚ ਹੀ ਦੇਖਦੇ ਹਾਂ ਕਿ ਕਿਵੇਂ, ਕਿਉਂਕਿ ਉਸ ਜ਼ਮਾਨੇ 'ਚ ਅਰਬੀ ਨਸਲ ਦੇ ਘੋੜੇ ਜਿਨ੍ਹਾਂ ਦੀ ਇੱਕ ਵੱਡੀ ਮੰਡੀ ਕਾਬਲ ਦੇ ਵਿੱਚ ਸੀ, ਔਰ ਕਾਬਲ ਦੀ ਸਿੱਖ ਸੰਗਤ ਜਿਹੜੀ ਵਪਾਰਕ ਤੌਰ ਦੇ ਉੱਤੇ ਕਾਫੀ ਖੁਸ਼ਹਾਲ ਸੀ ਆਰਥਿਕ ਤੌਰ ਤੇ। ਸੋ ਉਹਨਾਂ ਨੂੰ ਹੁੰਦਾ ਸੀ, ਔਰ ਹਮੇਸ਼ਾ ਹੀ ਕਾਬਲ ਦਾ ਔਰ ਉਸ ਖਿੱਤੇ ਦਾ ਸੰਬੰਧ ਗੁਰੂ ਘਰ ਨਾਲ ਜੁੜਿਆ ਰਿਹਾ ਕਿ ਭਾਈ ਅਸੀਂ ਵਧੀਆ ਘੋੜੇ ਗੁਰੂ ਨੂੰ ਦੇਣੇ ਨੇ ਔਰ ਭੇਟ ਕਰਨੇ ਨੇ। ਔਰ ਅਸੀਂ ਉਹਨਾਂ ਹੀ 2 ਘੋੜੇ ਦਿਲਬਾਗ ਤੇ ਗੁਲਬਾਗ ਜਿਨ੍ਹਾਂ ਬਾਰੇ ਹੈ ਕਿ ਭਾਈ ਕਿਵੇਂ ਉਹ ਲਾਹੌਰ ਦੇ ਨਵਾਬ ਨੇ ਖੋਹ ਲਏ ਔਰ ਕਿਵੇਂ ਭਾਈ ਬਿਧੀ ਚੰਦ ਉਹਨਾਂ ਨੂੰ ਛੁਡਾ ਕੇ ਲਿਆ। ਮੈਂ ਬੈਕਗਰਾਉਂਡ 'ਚ ਦੇ ਰਿਹਾ ਕਿ ਵੀ ਇਹ ਵੀ ਸੋਚਣਾ ਜਾਂ ਕਹਿਣਾ ਕਿ ਵੀ ਸ਼ਾਇਦ ਹਥਿਆਰਬੰਦ ਟ੍ਰੇਨਿੰਗ ਜਾਂ ਸ਼ਸਤਰਾਂ ਦੀ ਗੱਲ ਸਿਰਫ ਤੇ ਸਿਰਫ 1699 ਤੋਂ ਬਾਅਦ ਸ਼ੁਰੂ ਹੁੰਦੇ ਮੈਂ ਨਹੀਂ ਹੈ। ਔਰ ਈਵਨ 6ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਜੀਵਨ ਦੇ ਅਖੀਰਲੇ 17-18 ਵਰੇ ਜਾਂਦੇ ਨੇ, ਉਸ ਸ਼ਹਿਰ ਨੂੰ ਵੀ ਉਹਨਾਂ ਨੇ ਵਸਾਇਆ। ਤੇ ਗੁਰੂ ਹਰਰਾਏ ਸਾਹਿਬ ਨੂੰ ਗੱਦੀ ਦੇਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਿਹਾ, ਉਹਨਾਂ ਦੇ ਪੋਤਰੇ ਸਨ ਬਾਬਾ ਗੁਰਦਿੱਤਾ ਜੀ ਦੇ ਹੀ ਬੇਟੇ, ਕਿ ਭਾਈ ਤੁਹਾਨੂੰ ਕੋਈ ਜੰਗ ਨਹੀਂ ਲੜਨੀ ਪਏਗੀ, ਪਰ 2200 ਘੋੜ ਸਵਾਰ ਤੁਸੀਂ ਹਮੇਸ਼ਾ ਰੱਖਣੇ ਨੇ। ਜੋ ਉਹੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਿਹੜੇ 2200 ਘੋੜ ਸਵਾਰ ਨੇ ਉਹ 7ਵੇਂ ਪਾਤਸ਼ਾਹ ਦੇ ਨਾਲ ਰਹੇ ਔਰ ਉਹਨਾਂ ਦਾ ਇਸਤੇਮਾਲ ਵੀ ਹੋਇਆ। ਮੈਂ ਕਿਸੇ ਵੇਲੇ ਫੇਰ ਇਸ ਵਾਕਿਆ ਨੂੰ ਦੁਹਰਾਵਾਂਗਾ ਕਿ ਭਾਈ ਜਦੋਂ ਔਰੰਗਜ਼ੇਬ ਦੀ ਗੱਦੀ ਨਸ਼ੀਨੀ ਔਰ ਉਹਨਾਂ ਭਰਾਵਾਂ ਦੀ ਲੜਾਈ ਹੁੰਦੀ ਹੈ, ਕਿਵੇਂ ਉਹਨਾਂ 2200 ਘੋੜ ਸਵਾਰਾਂ ਨੇ ਦਾਰਾ ਸ਼ਿਕੋ ਜਿਹੜਾ ਕਿ ਬਿਆਸਾ ਤੋਂ ਭੱਜ ਕੇ ਸਿੰਧ ਵੱਲ ਜਾ ਰਿਹਾ ਸੀ, ਔਰ ਉਸ ਨੇ ਗੁਰੂ ਸਾਹਿਬ ਦੀ ਮਦਦ ਲਈ। ਔਰ ਉਹਨਾਂ ਜਿਹੜੇ ਗੁਰੂ ਸਾਹਿਬ ਦੇ ਉਹਨਾਂ ਘੋੜ ਸਵਾਰਾਂ ਨੇ ਜਾਂ ਫੌਜ ਨੇ ਉਹਦੇ 'ਚ ਕੀ ਰੋਲ ਅਦਾ ਕੀਤਾ। ਲੇਕਿਨ ਅਸੀਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਜਿਹੜਾ ਉਸ ਕਿਸਮ ਦਾ ਪੂਰਾ ਜਾਓ ਜਲਾਲ ਜਿਹੜਾ ਮੀਰੀ ਔਰ ਪੀਰੀ ਦੀ ਰਿਪਰੈਜ਼ੈਂਟੇਸ਼ਨ ਸੀ ਹੋ ਰਿਹਾ। ਲੇਕਿਨ 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਕਿ 10ਵੇਂ ਪਾਤਸ਼ਾਹ 9 ਵਰੇ ਦੀ ਉਮਰ ਦੇ ਵਿੱਚ ਨੇ, ਫਿਰ ਫੁੱਲ ਫਲੈਜਡ ਔਰ ਆਲਰੇਡੀ ਇਹ ਵੀ ਹਿਸਟਰੀ ਦੇ ਕੁਝ ਜਿਹੜੇ ਮਿਸਟਿਕ ਚੈਪਟਰ ਨੇ ਸਾਡੇ ਹਿਸਟੋਰੀਅਨਸ ਨੇ ਕਦੇ ਬਹੁਤੇ ਡਿਸਕਸ ਨਹੀਂ ਕੀਤੇ ਵੀ ਐਸਾ ਕੀ ਕਾਰਨ ਸੀ ਕਿ ਕਰਤਾਰਪੁਰ ਦੀ ਜੰਗ ਤੋਂ ਬਾਅਦ ਜਿਹੜੀ 6ਵੇਂ ਪਾਤਸ਼ਾਹ ਨੇ ਜਲੰਧਰ ਦੇ ਨੇੜੇ ਕਰਤਾਰਪੁਰ ਚੌਥੀ ਜੰਗ ਲੜੀ ਕਿ ਅਖੀਰੇ 18 ਸਾਲ ਲਗਭਗ ਗੁਰੂ ਸਾਹਿਬ ਰਿਟਰੀਟ ਕਰਕੇ ਸ਼ਿਵਾਲਕ ਹਿਲਸ ਦੇ ਵਿੱਚ ਚਲੇ ਗਏ, ਜਿਨ੍ਹਾਂ ਨੂੰ ਅੱਜ ਕੀਰਤਪੁਰ ਅਨੰਦਪੁਰ ਸਾਹਿਬ ਔਰ ਉਹ ਸਾਰਾ ਸ਼ਿਵਾਲਕ ਪਹਾੜੀ ਦੀ ਜਿਹੜੀ ਹੈ ਫੁੱਟ ਹਿਲਸ ਦੇ ਵਿੱਚ ਹੈ। ਔਰ ਕਿਵੇਂ ਦਰਬਾਰ ਸਾਹਿਬ ਅਕਾਲ ਤਖਤ ਉਸ ਦੇ ਉੱਤੇ ਪ੍ਰਿਥੀ ਚੰਦ ਦੀ ਔਲਾਦ ਮਿਹਰਬਾਨ ਔਰ ਫਿਰ ਜਿਹੜਾ ਹੈ ਉਹ ਦੂਸਰਾ ਹਰਜੀ ਉਹਨਾਂ ਦਾ ਕਬਜ਼ਾ ਹੋਇਆ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਸ ਫੀਲਡ 'ਚ ਆ ਕੇ ਫਿਰ 10ਵੇਂ ਪਾਤਸ਼ਾਹ ਨੇ ਖੰਡਾ ਖੜਕਾਇਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਇਸ ਦੀ ਟ੍ਰੇਨਿੰਗ ਬੈਕਗਰਾਉਂਡ ਉਸ ਦੇ ਲਈ ਜਿਹੜੀ ਡਿਜ਼ਾਇਰਡ ਟੋਪੋਗ੍ਰਾਫੀ ਜਿਓਗ੍ਰਾਫੀ ਉਸ ਸਭ ਨੂੰ, ਕਿਉਂਕਿ ਇਵੇਂ ਨਹੀਂ ਅੱਜ ਤੁਸੀਂ ਸਾਰਾ ਪੰਜਾਬ 5 ਘੰਟੇ 'ਚ ਘੁੰਮ ਜਾਂਦੇ ਹੋ, ਪਰ ਉਸ ਪੀਰੀਅਡ 'ਚ ਸ਼ਿਵਾਲਕ ਹਿਲਸ ਤੱਕ ਪਹੁੰਚਣਾ, ਰਾਹ ਦੇ ਵਿੱਚ ਦਰਿਆ ਵੀ ਔਰ ਘਣੇ ਜੰਗਲ, ਸ਼ੇਰ ਬਘਿਆੜ ਔਰ ਕੋਈ ਸੜਕਾਂ ਨਹੀਂ ਸੀ ਬਣੀਆਂ ਹੁੰਦੀਆਂ। ਸੋ ਉਹ ਇੱਕ ਵੱਡੀਆਂ ਰੁਕਾਵਟਾਂ ਵੀ ਸੀ ਜਿਹਦੇ ਥੱਲੇ, ਔਰ ਉਹ ਮੇਨ ਲੈਂਡ ਲਾਹੌਰ ਤੋਂ ਸਰਹੰਦ ਤੋਂ ਜਿੱਥੇ ਕਿ ਸ਼ਾਹੀ ਪਾਵਰ ਸੀ ਉਸ ਤੋਂ ਦੂਰ ਵੀ ਸੀ। ਔਰ ਇਹ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਫਿਰ ਉਹ ਅਨੰਦਪੁਰ ਜਿਹੜਾ ਸਿਟੀ ਆਫ ਬਲਿਸ, ਬੇਸ਼ੱਕ ਕੀਰਤਪੁਰ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਾਤਾ ਜੀ ਦੇ ਨਾਂ ਦੇ ਉੱਤੇ ਚੱਕ ਨਾਨਕੀ ਵਸਾਇਆ ਸੀ, ਜਿਹੜਾ ਚੱਕ ਨਾਨਕੀ ਫਿਰ ਐਕਸਪੈਂਡ ਹੋ ਕੇ ਬਾਅਦ ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਉਹ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਿਹੜਾ ਸਿਟੀ ਆਫ ਬਲਿਸ ਆਨੰਦ ਦਾ ਸ਼ਹਿਰ, ਔਰ ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ। ਸੋ 9 ਵਰੇ ਦੀ ਉਮਰ ਦੇ 10ਵੇਂ ਪਾਤਸ਼ਾਹ ਨੇ ਫਿਰ ਆਪਣਾ ਪੂਰਾ ਫੋਕਸ ਜਿੱਥੇ ਬਾਕੀ ਸਾਰਾ ਗੁਰੂ ਦਰਬਾਰ ਦਾ
ਔਰ ਜੋ ਫਰਜ਼ ਸੀ ਸਿੱਖੀ ਦੇ ਔਰ ਦੂਸਰੇ ਉਹ ਤਾਂ ਚੱਲ ਰਹੇ ਸੀ, ਲੇਕਿਨ ਸਿੱਖਾਂ ਨੂੰ ਜੰਗਜੂ ਰੂਪ ਦੇ ਵਿੱਚ ਤਿਆਰ ਕਰਨ ਦਾ, ਔਰ ਲਗਭਗ 19 ਸਾਲ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ ਪਹਿਲਾ ਜੰਗ ਭੰਗਾਣੀ ਦਾ ਜੰਗ ਜਿਹੜਾ ਪੌਂਟਾ ਸਾਹਿਬ ਦੇ ਮੁਕਾਮ ਤੇ ਹੋਇਆ, ਔਰ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਜਦੋਂ 10ਵੇਂ ਪਾਤਸ਼ਾਹ ਲਗਭਗ 33 ਸਾਲ ਦੀ ਉਮਰ 'ਚ ਨੇ 1699 ਦੇ ਵਿੱਚ, ਉਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਉਸ ਤੋਂ ਪਹਿਲਾਂ ਜੰਗਾਂ ਵੀ ਲੜੀਆਂ ਜਾ ਚੁੱਕੀਆਂ ਨੇ ਪਹਾੜੀਆਂ ਦੇ ਨਾਲ, ਲੇਕਿਨ 1699 ਈਸਵੀ ਦੀ ਵਿਸਾਖੀ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਖਾਲਸਾ ਪੰਥ ਦੇ ਰੂਪ ਦੇ ਵਿੱਚ ਇੱਕ ਜਿਹੜਾ ਅਕਾਲ ਪੁਰਖ ਦੀ ਫੌਜ ਦੇ ਰੁਤਬੇ ਦੇ ਨਾਲ ਗੁਰੂ ਸਾਹਿਬ ਆਪਣਾ ਆਪਾ ਖਾਲਸੇ 'ਚ ਰੱਖ ਕੇ ਖਾਲਸਾ ਮੇਰੋ ਰੂਪ ਹੈ ਖਾਸ, ਔਰ ਉਹਨਾਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਨੇ। ਔਰ ਇਹ ਹੋਲਾ ਮਹੱਲੇ ਦਾ ਐਸਟੈਬਲਿਸ਼ ਹੋਣਾ, ਇਹ ਇਨਫੈਕਟ ਉਸ ਵੇਲੇ ਦੀਆਂ ਵਾਰ ਗੇਮਸ ਦੀ ਸ਼ੁਰੂਆਤ ਹੈ। ਹਾਲਾਂਕਿ ਇਹ ਦੁਨੀਆ ਦੀ ਮਿਲਟਰੀ ਹਿਸਟਰੀ ਦੇ ਐਕਸਪਰਟ ਹੀ ਦੱਸ ਸਕਦੇ ਨੇ ਕਿ ਦੁਨੀਆ ਦੇ ਕਿਸ ਖਿੱਤੇ 'ਚ ਕਦੋਂ ਜਾਂ ਕਿਹੜੀ ਸੈਂਚਰੀ 'ਚ ਇਸ ਦੀ ਸ਼ੁਰੂਆਤ ਹੁੰਦੀ ਹੈ, ਲੇਕਿਨ ਅਸੀਂ ਇਹ ਕਹਿ ਸਕਦੇ ਹਾਂ ਕਿ 3 ਸਦੀਆਂ ਪਹਿਲਾਂ, ਕਿਉਂਕਿ ਚਰਨ ਗੰਗਾ ਰਿਵਰ ਹੈ ਜਿਹੜੀ ਹੁਣ ਤਾਂ ਬਿਲਕੁਲ ਛੋਟੀ ਜਿਹੀ ਰਹਿ ਗਈ, ਉਸ ਦੇ ਕੰਢੇ ਦੇ ਉੱਤੇ ਸ਼ਿਵਾਲਿਕ ਹਿਲਸ ਦੇ ਵਿੱਚ, ਔਰ ਇਸ ਦਿਨ ਦੇ ਮੁਤਾਬਕ ਇੱਕ ਖਾਸ ਮੁਕਾਮ ਨੂੰ ਚੁਣ ਲਿਆ ਜਾਂਦਾ ਸੀ। ਖਾਲਸਾ ਫੌਜ ਦੇ ਜਿਹੜੇ ਨੇ 2 ਗਰੁੱਪ ਜਿਹੜੇ ਨੇ ਉਹ ਅੱਡ-ਅੱਡ ਥਾਵਾਂ ਤੋਂ ਵੱਧਦੇ ਸੀ, ਅੱਗੇ ਉਹਨਾਂ ਦਾ ਆਪਸੀ ਟਕਰਾਅ ਹੁੰਦਾ ਸੀ, ਇੱਕ ਮੁਕਾਮ ਦੇ ਉੱਤੇ ਆ ਕੇ ਉਹਨਾਂ ਨੇ ਉਸ ਨੂੰ ਫਤਹ ਕਰਨਾ ਹੁੰਦਾ ਸੀ, ਔਰ ਫਾਈਨਲੀ ਜਦੋਂ ਉਸ ਥਾਂ ਦੇ ਉੱਤੇ ਆ ਕੇ ਉਹ ਲੜਦੇ ਭਿੜਦੇ ਆ ਕੇ ਕਬਜ਼ਾ ਕਰ ਲੈਂਦੇ ਸੀ, ਜਿਹੜੇ ਦਲ ਨੇ ਵੀ ਕੀਤਾ ਉਹਨਾਂ ਨੂੰ ਸਿਰੋਪਾਓ ਬਖਸ਼ੇ ਜਾਂਦੇ ਸੀ, ਔਰ ਫਿਰ ਇੱਕ ਖੁਸ਼ੀ ਆਨੰਦ ਉਲਾਸ ਔਰ ਉਸ ਕਿਸਮ ਦਾ, ਔਰ ਉਸ ਦਾ ਇੱਕ ਟ੍ਰੈਡੀਸ਼ਨਲ ਰਵਾਇਤੀ ਰੂਪ ਤਾਂ ਨਿਹੰਗ ਸਿੰਘਾਂ ਦੇ ਰੂਪ 'ਚ ਅੱਜ ਵੀ ਉਹਨੂੰ ਮਹੱਲਾ ਕੱਢਣਾ ਹੀ ਕਹਿੰਦੇ ਨੇ। ਔਰ ਬੇਸ਼ੱਕ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਇਤਿਹਾਸਕ ਗੁਰਦੁਆਰਿਆਂ ਦਾ, ਪਰ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆਲਮੋਸਟ ਨਿਹੰਗ ਸਿੰਘਾਂ ਦੇ ਨਾਂ ਹੀ ਹੁੰਦਾ। ਹੁਣ ਬਾਕੀ ਐਜ਼ ਏ ਪਰੰਪਰਾ ਠੀਕ ਹੈ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਤਬਦੀਲੀਆਂ ਉਸ ਇਨ ਬਿਟਵੀਨ ਪੀਰੀਅਡ 'ਚ ਆਈਆਂ, ਕਿਉਂਕਿ ਨਿਹੰਗ ਸਿੰਘ ਸਾਡੇ ਸ਼ਸਤਰਾਂ ਨਾਲ ਲੈਸ ਸ਼ਸਤਰਧਾਰੀ ਸਿਰ ਤੋਂ ਪੈਰਾਂ ਤੱਕ, ਅੰਗਰੇਜ਼ਾਂ ਲਈ ਵੀ ਉਹ ਵੱਡਾ ਖਤਰਾ। ਅਕਾਲੀ ਫੂਲਾ ਸਿੰਘ ਦੇ ਰੂਪ 'ਚ ਉਹਨਾਂ ਦੀਆਂ ਏਜੰਸੀਆਂ ਨੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਲਈ ਹੋਈ ਸੀ, ਸੋ ਉਹਨਾਂ ਨੇ ਇਸ ਮੂਵਮੈਂਟ ਨੂੰ, ਔਰ ਜਿਹੜੀ ਹਥਿਆਰਬੰਦ ਮੂਵਮੈਂਟ ਸਿੱਖਾਂ ਦੀ ਨਿਹੰਗ ਸਿੰਘਾਂ ਦੇ ਰੂਪ ਸੀ, ਉਹਨੂੰ ਬਹੁਤ ਨੁਕਸਾਨ ਪਹੁੰਚਾਇਆ, ਬਹੁਤ ਵੱਡੀ ਗਿਣਤੀ 'ਚ ਕਤਲੇਆਮ ਵੀ ਕੀਤਾ, ਔਰ ਬਹੁਤ ਸਾਰੀਆਂ, ਔਰ ਮੈਂ ਇਹ ਸਮਝਦਾ ਵੀ ਇਹ ਜਿਹੜਾ ਜਿਹਨੂੰ ਰਗੜਾ ਲਾ ਕੇ ਅੱਜ ਭੰਗ ਦੇ ਰੂਪ ਦੇ ਵਿੱਚ, ਭਾਵੇਂ ਉਹ 2 ਪੱਤੀਆਂ ਹੀ ਭੰਗ ਦੀਆਂ ਪਾਉਣੇ ਨਹੀਂ ਹੈ ਵੀ ਸਾਰੇ ਕੋ ਭੰਗੀ ਨੇ, ਲੇਕਿਨ ਇਹ ਵੀ ਉਸ ਦੌਰ ਦੀ ਦੇਣ ਹੈ। ਅਦਰਵਾਈਜ਼ ਕੋਈ ਜਿਹੜਾ ਇਸ ਨੂੰ ਤੁਸੀਂ ਸਿੱਖੀ ਨੁਕਤਾ ਨਿਗਾਹ ਤੋਂ ਜਾਂ ਉਸ ਜੰਗਜੂ ਨੁਕਤਾ ਨਿਗਾਹ ਤੋਂ ਵੀ ਉਸ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ, ਪਰ ਇੱਕ ਵੱਖਰੀ ਡਿਬੇਟ ਹੈ। ਔਰ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਹੰਗ ਪਰੰਪਰਾ ਫਿਰ ਜਿਹੜੀ ਰੈਵੋਲੂਸ਼ਨ, ਖਾਲਸੇ ਦਾ ਮਤਲਬ ਹੀ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ, ਔਰ ਜਿਹਨੂੰ ਆਰਮ ਟੂ ਦਾ ਟੀਥ, ਆਜ਼ਾਦੀ ਇੱਕੋ ਇੱਕ ਗੱਲ, ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਹੋਰ ਕੋਈ ਨਹੀਂ ਸੀ। ਕੌਮੀ ਨੇਸ਼ਨ ਦੀ ਗੱਲ, ਆਜ਼ਾਦੀ ਆਜ਼ਾਦੀ ਆਜ਼ਾਦੀ, ਔਰ ਉਹ ਅਸੀਂ ਫਿਰ ਫੋਲੋਇੰਗ ਉਸ ਪੀਰੀਅਡ ਦਾ 18ਵੀਂ ਸਦੀ ਦਾ ਇਤਿਹਾਸ ਦੇਖਦੇ ਹਾਂ 1699 ਤੋਂ ਬਾਅਦ ਕਿ ਕਿਵੇਂ ਖਾਲਸਾ ਜਿਹੜਾ ਇਹੀ ਨੇ ਸਾਡੇ ਜੰਗਜੂ ਜਿਹੜੇ ਜੂਝੇ ਮੁਗਲਾਂ ਦੇ ਖਿਲਾਫ ਵੀ, ਦਰਾ ਖੈਬਰ ਪਾਰ ਵਾਲਿਆਂ ਦੇ ਖਿਲਾਫ ਵੀ, ਇਧਰੋਂ ਆਉਣ ਵਾਲੇ ਮਰਾਠਿਆਂ ਦੇ ਖਿਲਾਫ ਵੀ, ਕਿਉਂਕਿ ਇੱਕੋ ਹੀ ਮਿਸ਼ਨ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ, ਕਿ ਵੀ ਇਹਨਾਂ ਦਾ ਕੀ ਹੱਕ ਹੈ ਪੱਛਮ ਦੇ ਹਮਲਾਵਰਾਂ ਦਾ ਜਾਂ ਦੱਖਣ ਵਾਲਿਆਂ ਦਾ। ਸੋ ਜ਼ਾਹਿਰ ਹੈ ਕਿ ਖਾਲਸਾ ਔਰ ਸੋਵਰਨਿਟੀ ਇਹ ਇੰਟਰਮਿੰਗਲਡ ਨੇ। ਖਾਲਸਾ ਮਹਿਜ਼ ਇੱਕ ਕਲਰਫੁਲ ਪਹਿਰਾਵੇ ਦਾ ਨਾਂ ਨਹੀਂ ਹੈ ਜਾਂ ਇੱਕ ਬੜੇ ਦਰਸ਼ਨੀ ਰੂਪ ਦਾ ਇੱਕ ਉਹਦਾ ਮਤਲਬ ਨਹੀਂ, ਦਰਸ਼ਨੀ ਦਾ ਖਾਲਸਾ ਹੈ, ਗੁਰੂ ਆਪ ਬੈਠੇ ਨੇ, ਲੇਕਿਨ ਜਿਹੜਾ ਉਸ ਦੇ ਸਾਹਮਣੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਉਹਦੇ ਸਾਹਮਣੇ ਮਿਸ਼ਨ ਹੈ। ਅੱਜ ਦੇ ਮਾਹੌਲ 'ਚ ਜਦੋਂ ਅਸੀਂ ਦੇਖਦੇ ਹਾਂ, ਹਾਲਾਂ ਸਾਡੇ ਦੁਸ਼ਮਣ ਨੇ ਬੜੀ ਚੰਗੀ ਤਰ੍ਹਾਂ ਪਛਾਣਿਆ ਕਿ ਵੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਸਪਿਰਿਟ ਕੀ ਹੈ, ਉਹਨਾਂ ਨੇ ਇਹਨੂੰ ਨੈਸ਼ਨਲ ਡੇ ਦੇ ਤੌਰ ਤੇ ਵੀ ਰੈਕਗਨਾਈਜ਼ ਕੀਤਾ ਹੋਇਆ। ਜੋ ਤੁਸੀਂ ਵਿਕੀਪੀਡੀਆ ਜਾਂ ਦੂਸਰਾ ਦੇਖੋਗੇ ਉਹਦੇ 'ਚ ਆਏਗਾ, ਪਰ ਇਹ ਹੋਲਾ ਮਹੱਲਾ ਖਾਲਸਾ ਕੌਮ, ਖਾਲਸਾ ਨੇਸ਼ਨ ਦੀ ਇੰਡੀਪੈਂਡੈਂਸ ਨੂੰ ਰਿਪਰੈਜ਼ੈਂਟ ਕਰਦਾ, ਨਾ ਕਿ ਕਿਸੇ ਭਾਰਤ ਮਾਤਾ ਦੀ। ਔਰ ਕਿਵੇਂ ਬੜੀ ਤੇਜ਼ੀ ਦੇ ਨਾਲ ਹਿੰਦੂ ਪ੍ਰੈਕਟਿਸਿਸ
ਸਾਡੀਆਂ ਨਿਹੰਗ ਪਰੰਪਰਾਵਾਂ ਦੇ ਵਿੱਚ ਵੀ ਦਾਖਲ ਹੋਈਆਂ ਸਨਾਤਨੀ ਉਸ ਦੇ ਨਾਂ ਦੇ ਥੱਲੇ। ਔਰ ਹੁਣ ਵੀ ਅੱਜ ਵੀ ਜਦੋਂ ਇਹ ਠੀਕ ਹੈ ਕਿ ਖਾਲਸਾ ਜਿੱਥੇ ਵੀ ਬੈਠਦਾ ਹੈ ਦੁਨੀਆ ਭਰ ਦੇ ਵਿੱਚ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਭਾਈ ਜਿੱਥੇ ਖਾਲਸਾ ਬੈਠਾ ਹੈ ਉੱਥੇ ਤਖਤ ਹੈ। ਔਰ ਇਹ ਕਨਸੈਪਟ ਉਸ ਫਰੀडम ਦਾ ਹੈ। ਔਰ ਨਿਹੰਗ ਸਿੰਘਾਂ ਦੀ ਦਸਤਾਰ ਦਾ ਫਰਲਾ ਜਿਹੜਾ ਕਿ ਕਿਸੇ ਝੰਡੇ ਦਾ ਮੁਤਾਜ ਨਹੀਂ ਹੈ, ਉਹ ਫਰਲਾ ਆਪਣੇ ਆਪ 'ਚ ਹੀ ਸੋਵਰਨਿਟੀ ਔਰ ਉਸ ਝੰਡੇ ਨੂੰ ਰਿਪਰੈਜ਼ੈਂਟ ਕਰਦਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਸੀ ਕਿ ਜੇ ਇੱਕ ਵੀ ਸਿੱਖ ਇੱਕ ਪਲੈਨਟ ਤੇ ਰਹੇਗਾ ਤੇ ਉਹ ਗੁਲਾਮੀ ਨਹੀਂ ਕਬੂਲੇਗਾ। ਪਰ ਜੇ ਸਿੱਖ ਰਾਜ ਦੀ ਸਥਾਪਤੀ ਲਈ ਕੁਰਬਾਨੀਆਂ ਸੀ ਤਾਂ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਗੁਰੂ ਦੇ ਮਿਸ਼ਨ ਨੂੰ ਕਿਤੇ ਪ੍ਰਚਾਰਨਾ ਹੈ, ਕਲੈਕਟਿਵ ਰੂਪ ਦੇ ਵਿੱਚ ਸਾਡਾ ਆਪਣਾ ਹੋਮਲੈਂਡ ਹੋਣਾ ਇਹ ਮਸਟ ਹੈ। ਔਰ ਇਸੇ ਲਈ ਸਿੱਖ ਮਿਸਲਾਂ ਹੋਣ, ਉਹਨਾਂ ਦੇ ਵਿੱਚ ਸਿੱਖ ਮਿਸਲ ਸ਼ਹੀਦਾਂ ਵੀ ਸੀ। ਔਰ ਇਸੇ ਤਰ੍ਹਾਂ ਅਕਾਲੀ ਫੂਲਾ ਸਿੰਘ ਦੀ ਕਮਾਂਡ ਥੱਲੇ ਕੀ ਬੈਟਲਸ ਕਸ਼ਮੀਰ, ਮੁਲਤਾਨ ਔਰ ਨੌਸ਼ਹਿਰਾ ਉਹ ਲੜੀਆਂ ਗਈਆਂ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਜਿਹੜਾ ਬਿਲਕੁਲ ਸੀ ਕਿ ਭਾਈ ਖਾਲਸਾ, ਜਦੋਂ ਅਸੀਂ ਖਾਲਸਾ ਜੀ ਕੇ ਬੋਲਬਾਲੇ ਕਹਿੰਦੇ ਹਾਂ, ਬੋਲਬਾਲਾ ਜਿਹੜਾ ਉਹ ਪੋਲੀਟੀਕਲ ਪਾਵਰ ਹੈ, ਉਹ ਤੁਹਾਡੀ ਪੋਲੀਟੀਕਲ ਪਾਵਰ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ। ਸੋ ਅੱਜ ਇੱਕ ਪਾਸੇ ਜਿੱਥੇ ਅਸੀਂ ਆਲਮੋਸਟ 323 ਵਰੇ ਉਸ ਹੋਲੇ ਮਹੱਲੇ ਨੂੰ ਯਾਦ ਕਰ ਰਹੇ ਹਾਂ, ਖਾਲਸਾ ਪੰਥ ਨੂੰ, ਸਾਡੇ TV 84 ਦੇ ਵਿਊਅਰਸ ਨੂੰ ਵੀ ਬਹੁਤ ਬਹੁਤ ਵਧਾਈਆਂ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਸਾਰਾ ਕੁਝ ਬਹੁਤ ਕੁਝ ਜਿਹੜਾ ਸਾਡਾ ਇੱਕ ਮੇਲੇ ਵਾਂਗ ਬਣਦਾ ਚਲਾ ਜਾ ਰਿਹਾ ਹੈ। ਬਹੁਤ ਸਾਰੀਆਂ ਥਾਵਾਂ ਤੇ ਇਕੱਠ ਬਹੁਤ ਵੱਡੇ ਹੁੰਦੇ ਨੇ। ਇਹਨਾਂ 2-3 ਹਫ਼ਤਿਆਂ 'ਚ ਅਨੰਦਪੁਰ ਸਾਹਿਬ ਦੀ ਧਰਤੀ ਤੇ 2 ਤੋਂ 3 ਮਿਲੀਅਨ ਸਿੱਖ ਜਿਹੜੇ ਨੇ ਉਹਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਗੁਰੂ ਚਰਨਾਂ 'ਚ ਆਪਣਾ ਮਸਤਕ ਟਿਕਾਇਆ ਹੋਏਗਾ, ਬਹੁਤ ਸ਼ਰਧਾ ਨਾਲ, ਪਿਆਰ ਨਾਲ ਔਰ ਬਹੁਤ ਰੰਗਾਂ ਦੇ ਨਾਲ। ਥਾਂ ਥਾਈਂ ਪਿੰਡਾਂ 'ਚੋਂ, ਇਲਾਕਿਆਂ 'ਚੋਂ ਉਹਨਾਂ ਨੇ ਅਨੰਦਪੁਰ ਸਾਹਿਬ, ਪਿੰਡਾਂ ਵਾਲਿਆਂ ਨੇ ਆਪਣੀ ਥਾਂ ਪਹਿਲਾਂ ਹੀ ਮੁਕਰਰ ਕੀਤੀ ਹੁੰਦੀ ਹੈ, ਭਾਵੇਂ ਸਾਲ ਬਾਅਦ ਹੀ ਆਉਂਦੇ ਨੇ। ਉੱਥੇ ਉਹਨਾਂ ਨੇ ਲੰਗਰ ਵੀ ਲਾਉਣਾ ਹੈ ਔਰ ਥਾਂ ਥਾਂ ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਵੀ ਹੋਣਗੇ ਔਰ ਮੇਲੇ ਵਾਂਗ ਉੱਥੇ ਇੱਕ ਮਾਹੌਲ ਵੀ ਹੋਏਗਾ। ਪਰ ਜਿਵੇਂ ਭਾਈ ਪ੍ਰਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ ਕੱਲ, ਉਹ ਵੀ ਸਾਨੂੰ ਦੱਸ ਰਹੀ ਹੈ ਕਿ ਭਾਈ ਉਹੀ ਜਵਾਨ ਮਾਰਨ ਵਾਲੇ ਕੋਈ ਜਿਹੜੇ ਨੇ ਉਹ ਬੰਗਲਾਦੇਸ਼ ਤੋਂ ਤਾਂ ਨਹੀਂ ਆਏ ਹੈ, ਉਹੀ ਹੋਣਗੇ ਅਲਟੀਮੇਟਲੀ ਜਿਹੜੇ ਨੇ ਪਰਸੀਕਿਊਟ ਵੀ ਉਹੀ ਸਿੱਖਾਂ ਦੇ ਮੁੰਡੇ ਹੋਣਗੇ ਇੱਕ ਦੂਜੇ ਦੇ ਨਾਲ ਕਹਿਣ ਵਾਲੇ। ਲੇਕਿਨ ਇਹ ਗੱਲ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੀ ਹੈ ਕਿ ਕਿੱਥੋਂ ਤੁਰ ਕੇ ਅਸੀਂ ਕਿੱਥੇ ਪਹੁੰਚ ਗਏ ਹਾਂ। ਜਿਹੜਾ ਫਰੀडम ਦੇ ਵਿੱਚ ਮਨਾਉਣ ਦੀ ਗੱਲ ਜਾਂ ਫਰੀडम ਲਈ ਲੜਨ ਦੀ ਗੱਲ, ਫਰੀडम ਲਈ ਅੜਨ ਦੀ ਗੱਲ, ਅੱਜ ਉਹ ਇਸ ਤੇ ਮੁੱਕਦੀ ਹੈ ਕਿ ਉਹ ਲੱਚਰਪੁਣੇ ਦੇ ਗੀਤ ਲਾ ਰਹੇ ਨੇ ਔਰ ਇੱਕ ਸ਼ਰਧਾਵਾਨ ਗੁਰਸਿੱਖ ਜਾ ਕੇ ਉਹਨਾਂ ਨੂੰ ਮਨਾ ਕਰਦਾ ਹੈ ਤੇ ਉਹਨਾਂ ਦੇ ਅੰਦਰਲਾ ਜਿਹੜਾ ਜਾਨਵਰ ਹੈ ਉਹ ਬਾਹਰ ਆਉਂਦਾ ਹੈ ਔਰ ਉਹ ਇਸ ਕਿਸਮ ਦਾ ਕੁਕਰਮ ਕਰਦੇ ਨੇ। ਔਰ ਕਲੈਕਟਿਵਲੀ ਵੀ ਜੇ ਅਸੀਂ ਇਹ ਦੇਖੀਏ ਕਿ ਇਕੱਠ ਹੁੰਦਾ ਹੈ, ਬਹੁਤ ਵਧੀਆ ਪ੍ਰਬੰਧ ਹੁੰਦੇ ਨੇ, ਸਰਕਾਰ ਵੀ ਕਰ ਦਿੰਦੀ ਹੈ, ਸ਼੍ਰੋਮਣੀ ਕਮੇਟੀ ਵੀ, ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਪੂਰਾ ਜਿਹਨੇ ਕੜਾਹ ਪ੍ਰਸ਼ਾਦ ਭੇਟ ਲੈ ਕੇ ਜਾਣਾ ਉਹ ਪ੍ਰੋਪਰ ਹੋਏ, ਸੁਰੱਖਿਆ ਵੀ ਹੋਏ। ਬਿਮਾਰੀਆਂ ਐਤਕੀ ਸ਼ਾਇਦ ਇੰਸ਼ੋਰੈਂਸ ਵੀ ਹਰ ਇੱਕ ਦੀ ਕਰਵਾਈ ਹੋਈ ਸੀ ਵੱਡੇ ਤੌਰ। ਪਰ ਜਿਹੜੀ ਸਪਿਰਿਟ ਸੀ ਨੇਸ਼ਨ ਦੀ ਕਿ ਭਾਈ ਇਥੋਂ ਆਵਾਜ਼ ਨਿਕਲਦੀ, ਦੁਨੀਆ ਦੇਖਦੀ ਕਿ ਭਾਈ ਖਾਲਸਾ ਪੰਥ ਜਿਹੜਾ ਹੈ ਉਹ ਆਪਣੀ ਮੁਕੰਮਲ ਆਜ਼ਾਦੀ ਦੇ ਰਸਤੇ ਦਾ ਜਿਹੜਾ ਹੈਰਾਨ। ਇੱਕ ਪਾਸੇ ਤਾਂ ਸਿੱਖ ਫਰਦਰ ਨਸਲਕੁਸ਼ੀ ਦੇ ਲਈ ਉਹ ਕੁਚਲ ਦੇਂਗੇ, ਪਨਪਨੇ ਨਹੀਂ ਦੇਂਗੇ, ਕੌਣ ਸਾ ਖਾਲਿਸਤਾਨ, ਆਵਾਜ਼ ਨਹੀਂ ਉੱਠਣੇ ਦੇਂਗੇ। ਤੇ ਅਸੀਂ ਸਿਰਫ ਰਾਜ ਕਰੇਗਾ ਖਾਲਸਾ ਪੜਨ ਲਈ ਤਾਂ ਨਹੀਂ ਰੱਖਿਆ ਹੋਇਆ, ਇਹ ਨੇਸ਼ਨਹੁੱਡ ਦੀ ਗੱਲ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਸ਼ਾਇਦ ਕਈਆਂ ਨੂੰ ਲੱਗੇਗਾ ਵੀ ਮੁਬਾਰਕ ਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਜਿਹੜਾ ਹੈ ਉਹ ਰੰਗ ਦੇ ਵਿੱਚ ਹਾਂ ਪਾ ਦਿੱਤਾ, ਉਹ ਤਾਂ ਵੈਸੇ ਪਾਈ ਹੋਣੀ ਉਹਨਾਂ ਨੇ ਰਗੜੇ ਵਾਲਿਆਂ ਨੇ। ਅਸੀਂ ਤਾਂ ਯਾਦ ਦਹਾਨੀ ਕਰਵਾ ਰਹੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਕੀਤੇ ਸੰਬੋਧਨ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੋੜ ਕੇ ਚੰਗਾ ਨਹੀਂ ਕੀਤਾ। ਸੋ ਖਾਲਸਾ ਪੰਥ ਬਦਦੁਆ ਦਿੰਦਾ ਹੈ ਕਿ ਇਵੇਂ ਹੀ ਭਾਰਤੀ ਪਾਰਲੀਮੈਂਟ ਦੇ ਟੋਟੇ ਹੋਣ। ਸੋ ਅਸੀਂ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਖਾਲਸਾ ਬਦਦੁਆਵਾਂ ਵਿੱਚ ਯਕੀਨ ਨਹੀਂ ਰੱਖਦਾ, ਕੁਝ ਕਰਕੇ ਵਿਖਾਉਣ ਵਿੱਚ ਯਕੀਨ ਰੱਖਦਾ ਹੈ। ਸੋ ਸਿੱਖ ਕੌਮ ਤੋਂ ਭਾਰਤ ਦੀ ਆਜ਼ਾਦੀ ਲਈ ਸਿੱਖ ਕੌਮ ਨੂੰ ਲਾਮਬੰਦ ਕਰੋ, ਬਾਕੀ ਹਵਾ ਵਿੱਚ ਸੋਟਾ ਕਮਾਉਣ ਦੀ ਲੋੜ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਪਾਰਟ 'ਚ ਵੀ ਜ਼ਿਕਰ ਕੀਤਾ ਹੈ ਕਿ ਵੱਡਾ ਇਕੱਠ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਦੀ ਯਾਦ ਦੇ ਵਿੱਚ ਹੋਇਆ, ਉਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ ਹੈ। ਹਾਲਾਂ ਧਾਮੀ ਸਾਹਿਬ ਨੇ ਵੀ ਹਰਿਆਣਾ ਕਮੇਟੀ ਬਣਨ ਔਰ ਇਹ ਸਾਰੇ ਦਾ ਜ਼ਿਕਰ ਕੀਤਾ ਔਰ ਸਰਕਾਰ ਇਹ ਕਰ ਰਹੀ ਹੈ, ਉਹ ਕਰ ਰਹੀ ਹੈ। ਜਦੋਂ ਇਹ ਬਾਦਲ ਪਾਵਰ ਤੋਂ ਬਾਹਰ ਹੁੰਦੇ ਨੇ, ਬਾਦਲ ਦਲ ਵਾਲੇ, ਤੇ ਉਹ ਫਿਰ ਆਪ ਤਾਂ ਹੁਣ ਉਹਨਾਂ ਨੂੰ ਪਤਾ ਹੈ ਵੀ ਸਿੱਖਾਂ 'ਚ ਕ੍ਰੈਡੀਬਿਲਿਟੀ ਨਹੀਂ ਹੈ, ਤਾਂ ਇੱਕ ਜਿਹੜਾ ਇਸ ਕਿਸਮ ਦਾ ਉਹ ਜ਼ਰੂਰ ਕਰਦੇ ਨੇ ਕਿ ਵਿਚਾਲੇ ਉਹਨਾਂ ਬੰਦਿਆਂ ਨੂੰ ਲੈ ਆਉਂਦੇ ਨੇ ਜਿਹੜੇ ਨਾਨ ਕੰਟਰੋਵਰਸ਼ੀਅਲ ਹੁੰਦੇ ਨੇ ਜਾਂ ਜਿਨ੍ਹਾਂ ਦਾ ਥੋੜਾ ਜਿਹਾ ਸ਼ਰਾਫਤ ਦਾ ਇਮੇਜ ਹੁੰਦਾ, ਪਰ ਜਦੋਂ ਫਿਰ ਪਾਵਰ ਵਾਲੇ ਨਾਲ ਦਾ ਝੁਕਾਅ ਹੁੰਦਾ ਫਿਰ ਉਹ ਉਵੇਂ ਹੀ। ਔਰ ਇਹ ਜਿਹੜੇ ਅੱਜ ਡਿਸਕ੍ਰਿਮੀਨੇਸ਼ਨ ਔਰ ਦੂਸਰਿਆਂ ਦੀ ਗੱਲ ਕਰਦੇ ਨੇ, ਇਹਨਾਂ ਨੂੰ ਕੋਈ ਪੁੱਛ ਸਕਦਾ ਹੈ ਕਿ ਭਾਈ ਤੁਸੀਂ 5 ਵਾਰ ਬਾਦਲ ਮੁੱਖ ਮੰਤਰੀ ਰਿਹਾ ਔਰ ਤੁਹਾਡੀ ਭਾਈਵਾਲੀ ਬੀਜੇਪੀ ਦੇ ਨਾਲ ਰਹੀ, ਤੁਸੀਂ ਕਿਹੜੇ ਸਿੱਖਾਂ ਦੇ ਇਸ਼ੂ ਜਿਹੜੇ ਨੇ ਉਹ ਹੱਲ ਕਰਵਾਏ, ਜਾਂ ਕਿਵੇਂ ਤੁਸੀਂ ਤਾਂ ਬਿਨਾਂ ਸ਼ਰਤ ਹਮਾਇਤ ਪਤੀ ਪਤਨੀ ਦਾ ਰਿਸ਼ਤਾ ਲੈ ਕੇ ਦਿੰਦੇ ਰਹੇ ਹੋ। ਪਰ ਇਹ ਅੱਜ ਹੁਣ ਦੇ ਇਸ ਸਬਜੈਕਟ ਦਾ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ। ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ, ਜਿਹਨੂੰ ਲੈ ਕੇ ਨਾਲ ਦੀ ਨਾਲ ਹੀ ਉਸ ਦੇ ਉੱਤੇ ਤਬਸਰਾ ਵੀ ਸ਼ੁਰੂ ਹੋ ਗਿਆ। ਕਿਸੇ ਨੇ ਇਹ ਕਿਹਾ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਹੋਏ ਕਾਬੂ ਤੋਂ ਬਾਹਰ, ਗਿਆਨੀ ਹਰਪ੍ਰੀਤ ਸਿੰਘ ਇਹ ਹੋ ਗਏ। ਹਾਲਾਂਕਿ ਕਈ ਕੁਛ ਹੀ ਚੱਲ ਰਿਹਾ ਹੁੰਦਾ, ਲੇਕਿਨ ਇਹਦੇ ਚੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੁੰਦਾ। 2-3 ਦਿਨ ਲਈ ਮੀਡੀਆ ਨੂੰ ਵੀ ਔਰ ਖਾਸ ਤੌਰ ਤੇ ਯੂਟਿਊਬਰਸ ਨੂੰ ਔਰ ਸੋਸ਼ਲ ਮੀਡੀਆ ਹੋਰ ਤਾਂ ਕੋਈ ਇਸ਼ੂ ਹੁੰਦੇ ਨਹੀਂ। ਔਰ ਉਹਨੂੰ ਪੰਜਾਬ ਦੇ ਵਿੱਚ ਜਿਸ ਅੰਦਾਜ਼ 'ਚ ਇਹਨਾਂ ਨੇ ਅਜਨਾਲਾ ਘਟਨਾ ਔਰ ਹੁਣ ਮਨੀਕਰਨ ਘਟਨਾ ਔਰ ਇਸ ਤੋਂ ਪਹਿਲਾਂ ਗੁਰਦੁਆਰਾ ਡੋਂਗਮਾਰ ਉੱਥੇ ਜਾ ਕੇ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਹੈ ਉਹ ਜਿਹੜੀ ਕੀ ਸੀਤਾਰਮਨ ਕੇ ਕੀ ਹੈ, ਉਹ ਜਿੱਥੇ ਕਿ ਗੁਰਦੁਆਰੇ ਤੋਂ ਮਹਾਰਾਜ ਦਾ ਸਰੂਪ ਚੁੱਕ ਕੇ ਬਾਹਰ ਰੱਖ ਦਿੱਤਾ ਸੀ ਔਰ ਕੋਰਟ ਕੇਸ ਹੈ, ਉਹਦੀ ਡੇਟ ਹੈ 21 ਅਪ੍ਰੈਲ ਨੂੰ, ਪਰ ਉੱਥੇ ਉਹ ਕਹਿ ਕੇ ਆਈ ਹੈ ਕਿ ਨਹੀਂ ਜੀ ਇਹ ਰਿਪੂਚੋਨ ਬੁੱਧਿਸਟ ਪਦਮਾਨਾਭਨ ਕੇ ਕੌਣ ਆਇਆ ਸੀ ਉਹਦੀ ਯਾਦ 'ਚ ਹੈ। ਸੋ ਇੱਕ ਪਾਸੇ ਤਾਂ ਇਹ ਸਾਰੇ ਇਸ਼ੂ ਪੈਰਲਲ ਚੱਲ ਰਹੇ ਨੇ, ਲੇਕਿਨ ਇਹਨਾਂ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਏਜੰਸੀਆਂ ਦੀ ਖੇਡ ਹੈ ਔਰ ਜਿਹਦੇ 'ਚ ਇਹ ਸਾਰਾ ਮੀਡੀਆ ਹੀ ਲੱਗਾ ਹੋਇਆ ਹੈ, ਇਹਨਾਂ ਦੇ ਜਿਹੜੇ ਯੂਟਿਊਬਰ ਨੇ ਜਾਂ ਈਵਨ ਵਲੌਗਰ ਵੀ ਨੇ, ਉਹ ਇਸ ਗੱਲ ਤੇ ਹੈ ਜੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ, ਪੰਜਾਬ 80ਵਿਆਂ 'ਚ ਵਾਪਸ ਜਾ ਰਿਹਾ, ਪੰਜਾਬ ਦੇ ਵਿੱਚ ਜਿਹੜਾ ਉਹ ਬਹੁਤ ਬਦਅਮਨੀ ਹੈ, ਅਰਾਜਕਤਾ ਹੈ ਔਰ ਇਹ ਉਹ ਹੈ। ਔਰ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਉਸ ਬਲਾਕ ਵਾਲਿਆਂ ਦਾ ਵੀ ਫਿੱਟ ਬਹਿੰਦੀ ਹੈ
ਤੇ ਆਪਣਿਆਂ 'ਚ ਵੀ ਜਿਹੜੇ ਵਿਚਾਰੇ ਬਹੁਤ ਵਾਰ ਇਸ ਆਸ ਤੇ ਹੀ ਰਹਿੰਦੇ ਨੇ ਕਿ ਵੀ ਸ਼ਾਇਦ ਉੱਠਿਆ ਬੰਦਾ ਕੋਈ ਉੱਠੇਗਾ, ਕੋਈ ਗੱਲ ਕਰੇਗਾ, ਸ਼ਾਇਦ ਕੋਈ ਚੀਜ਼ ਤਬਦੀਲੀ ਹੋ ਜਾਏ, ਸ਼ਾਇਦ ਇਹ ਬਦਲ ਜਾਏ। ਹੈ ਤਾਂ ਜੀ ਉਹਨਾਂ ਦਾ ਹੀ ਹੈ ਵੀ ਡਰਾਕਲ ਹੈ ਵੀ, ਪਰ ਸ਼ਾਇਦ ਪਤਾ ਨਹੀਂ ਸੁੱਤੇ ਪਏ ਕੋਈ ਗਿੱਦੜ ਦੇ ਵਿੱਚ ਕੋਈ ਸ਼ੇਰ ਵਾਲੀ ਗੈਰਤ ਆ ਜਾਏ। ਚਲੋ ਉਹਨਾਂ ਨੂੰ ਵੀ ਇੱਕ ਹੱਕ ਹੈ ਇਹ ਗੱਲ ਕਹਿਣ ਦਾ, ਔਰ ਬਹੁਤ ਸਾਰਿਆਂ ਦੇ ਨਾਲ ਜਿਨ੍ਹਾਂ ਨਾਲ ਮੇਰੀ ਅੱਜ ਗੁਫ਼ਤਗੂ ਹੋਈ ਉਹਨਾਂ ਨੇ ਕਿਹਾ ਜੀ ਉਹਨੇ ਤਾਂ ਦੇ ਦਿੱਤਾ। ਔਰ ਹੋਇਆ ਕੀ ਹੈ, ਜੋ ਉਹਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਜੋ ਕਿਹਾ, ਉਹਨਾਂ ਦੀ ਲੰਬੀ ਚੌੜੀ ਸਟੇਟਮੈਂਟ ਹੈ, ਪਰ ਜਿਹੜਾ ਰੈਲੇਵੈਂਟ ਪਾਰਟ ਹੈ ਡਿਸਕਸ਼ਨ 'ਚ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਭਾਰਤ ਦੀ ਸਰਕਾਰ ਨੇ, ਉਹਨਾਂ ਨੇ ਕਿਹਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ, ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਸ਼੍ਰੋਮਣੀ ਕਮੇਟੀ ਦੀ, ਉਹਨਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਆਜ਼ਾਦ ਨਹੀਂ ਹੋਏ। ਇਹ ਤਾਂ ਹੁਣ ਬਾਦਲਾਂ ਨੂੰ ਪੁੱਛੋ ਨਾ, ਜਿਸ ਟੱਬਰ ਨੇ ਇਹ ਸਾਰਾ ਅੱਧੀ ਸਦੀ ਪਤੀ ਪਤਨੀ ਦਾ ਰਿਸ਼ਤਾ ਰੱਖਿਆ, ਵੀ ਇਹਨਾਂ ਨੂੰ ਆਜ਼ਾਦੀ ਨਜ਼ਰ ਆਉਂਦੀ ਸੀਗੀ। ਉਹਨਾਂ ਕਿਹਾ ਇੱਕ ਮੁਲਕ ਜਿਹੜਾ ਆਪਣੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਹੀਂ ਆਈ। ਹੁਣ ਇਹਨਾਂ ਦੇ ਲਈ ਮੁਕੰਮਲ ਆਜ਼ਾਦੀ ਸ਼੍ਰੋਮਣੀ ਕਮੇਟੀ ਹੈ, ਔਰ ਇਹ ਮੈਨੂੰ ਵੀ ਕਦੇ ਵੀ ਮੈਂ ਇਸਤੇਮਾਲ ਨਹੀਂ ਕੀਤਾ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ। ਪਹਿਲੀ ਗੱਲ, ਇਹ ਪਾਰਲੀਮੈਂਟ ਜਿਹੜੀ ਹੁੰਦੀ ਹੈ, ਕਿਤੇ ਵੀ ਤੁਸੀਂ ਪਾਰਲੀਮੈਂਟ ਲਫ਼ਜ਼ ਜਦੋਂ ਕਹਿੰਦੇ ਹੋ, ਉਹ ਜਾਂ ਸੋਵਰਨ ਲੋਕਾਂ ਦੀ ਬਾਡੀ ਹੁੰਦੀ ਹੈ ਇਲੈਕਟਿਡ, ਤੇ ਜਾਂ ਜਿਹੜੀ ਇਨ ਐਗਜ਼ਾਈਲ ਬਣਦੀ, ਜੇ ਅਸੀਂ ਹੁਣ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦੇ, ਜਾਂ ਉਸ ਪਾਰਲੀਮੈਂਟ ਦੀ ਸਥਾਪਨਾ ਲਈ ਹੁੰਦੀ ਹੈ ਜਿਹਦੇ ਲਈ ਤੁਸੀਂ ਸੰਘਰਸ਼ ਕਰ ਰਹੇ ਹੋ। ਮਿੰਨੀ ਤਾਂ ਕੋਈ ਲਫ਼ਜ਼ ਨਹੀਂ ਹੁੰਦਾ ਕਿ ਵੀ ਦੁਨੀਆ ਦੇ ਵਿੱਚ ਕੋਈ ਮਿੰਨੀ ਪਾਰਲੀਮੈਂਟ ਵੀ ਹੈ। ਉਹ ਤਾਂ ਉਹਨਾਂ ਨੇ, ਅੰਗਰੇਜ਼ਾਂ ਨੇ ਮਹੰਤਾਂ ਨੂੰ ਪਹਿਲਾਂ ਖੜਾ ਕੀਤਾ ਹੋਇਆ ਸੀ, ਔਰ ਉਹਨਾਂ ਦੇ ਹੱਥ ਉਹਨਾਂ ਰਾਹੀਂ ਇਨਡਾਇਰੈਕਟ ਕੰਟਰੋਲ ਸੀ। ਗੁਰਦੁਆਰਾ ਐਕਟ 1925 ਬਣਾ ਕੇ ਉਹਨਾਂ ਨੇ ਡਾਇਰੈਕਟ ਕੰਟਰੋਲ ਆਪਣੇ ਥੱਲੇ ਲੈ ਲਿਆ ਕਿ ਜੀ ਠੀਕ ਹੈ, ਆਹ ਇਤਿਹਾਸਕ ਗੁਰਦੁਆਰੇ ਇਹਨਾਂ 4 ਜਿਹੜੇ ਨੇ ਥਾਵਾਂ ਦੇ ਤੁਹਾਡੇ ਕੋਲ ਨੇ, ਔਰ ਇਹ ਅਸੀਂ ਫੈਸਲਾ ਕਰਾਂਗੇ ਕਿ ਸਿੱਖ ਕੌਣ ਹੈ, ਕਿਹਨੇ ਵੋਟ ਪਾਉਣੀ ਹੈ, VOTING ਸਿਸਟਮ ਲਿਆਂਦਾ, ਔਰ ਕਦੋਂ ਕਰਵਾਉਣੀਆਂ ਨੇ ਚੋਣਾਂ ਅਸੀਂ ਡਿਸਾਈਡ ਕਰਾਂਗੇ। ਉਹੀ ਅੰਗਰੇਜ਼ਾਂ ਦਾ ਐਕਟ ਜਾਣ ਲੱਗਿਆ, ਇਹਨਾਂ ਨੂੰ ਪਾਸ ਆਨ ਹੋ ਗਿਆ ਹਿੰਦੂ ਤਵੀਆਂ ਨੂੰ। ਹੁਣ 12 ਸਾਲ ਤੋਂ ਚੋਣਾਂ ਵੀ ਨਹੀਂ ਹੋਈ, ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਨੇ। ਪਾਰਲੀਮੈਂਟ ਇਹ ਹੈ ਕਿ ਭਾਈ ਸਰਕਾਰ ਡਿਸਾਈਡ ਕਰਦੀ ਹੈ ਵੋਟਾਂ ਕਦੋਂ ਪਾਉਣੀਆਂ ਨੇ। ਜਦੋਂ ਚੋਣਾਂ ਹੋ ਜਾਂਦੀਆਂ ਨੇ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰੀਜ਼ਾਈਡ ਕਰਦਾ ਉਹਦੇ ਸੈਸ਼ਨ ਨੂੰ। ਇਹ ਇਹਨਾਂ ਦੀ ਪਾਰਲੀਮੈਂਟ ਹੈ। DC ਦੇ ਥੱਲੇ ਜਿਹੜਾ DC ਇੱਕ ਮਹਿਜ਼ IAS ਹੈ, ਇੱਕ ਹਕੂਮਤ ਦਾ ਜਿਨ੍ਹਾਂ ਦੀ ਪਾਰਲੀਮੈਂਟ ਦਿੱਲੀ 'ਚ ਹੈ। ਉਹ ਡਿਸਾਈਡ ਕਰਦਾ ਹੈ ਕਿ ਜੀ ਪਹਿਲੇ ਨੂੰ ਕਿ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਕੌਣ ਹੋਏਗਾ, ਕੀ ਹੋਏਗਾ, ਔਰ ਉਹਦੇ ਥੱਲੇ ਇਹਨਾਂ ਦੇ ਕੋਲ ਜਿਹੜਾ ਇਹਨੂੰ ਇਹਨਾਂ ਨੇ ਵੱਡੀ ਮਿੰਨੀ ਪਾਰਲੀਮੈਂਟ ਬਣਾਇਆ ਹੈ। ਪਹਿਲਾਂ ਤਾਂ ਇਹ ਲਫ਼ਜ਼ ਹੀ ਗਲਤ ਹੈ, ਪਰ ਇਹਨਾਂ ਨੂੰ ਜੋ ਸਿੱਖਾਂ ਦੇ ਨਾਲ ਹੋ ਰਿਹਾ, ਜੋ ਸਾਡਾ ਅਲਟੀਮੇਟ ਨਿਸ਼ਾਨਾ ਹੈ, ਜੋ ਅਕਾਲ ਤਖਤ ਤੇ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ, ਔਰ ਬਾਅਦ ਦੇ ਵਿੱਚ ਖਾਲਿਸਤਾਨ ਦੀ ਸਟਰਗਲ, ਜਾਂ ਹੁਣ ਵੀ ਜਦੋਂ 2015 ਦਾ ਸਰਬੱਤ ਖਾਲਸਾ ਜਿਹੜਾ ਚੱਬੇ ਦੀ ਧਰਤੀ ਤੇ ਹੁੰਦਾ ਹੈ, 5 ਲੱਖ ਤੋਂ ਜ਼ਿਆਦਾ ਸਿੱਖ ਇਕੱਠੇ ਹੁੰਦੇ ਨੇ, ਜਿਹੜੇ ਜਗਤਾਰ ਸਿੰਘ ਹਵਾਰਾ, ਜਿਹੜੇ ਅਸਲ ਜਿਨ੍ਹਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਜਾਂਦਾ, ਜਿਹੜੇ ਕੌਮੀ ਘਰ ਖਾਲਿਸਤਾਨ ਦੇ ਲਈ ਤੁਰੀ ਹੋਈ ਨੌਜਵਾਨੀ ਹੈ, ਇਹਨਾਂ ਨੂੰ ਇੰਨਾ ਕੀ ਹੋ ਗਿਆ ਕਿ ਜੇ ਸਾਡੀ ਮਿੰਨੀ ਪਾਰਲੀਮੈਂਟ ਹਰਿਆਣੇ ਦੇ ਗੁਰਦੁਆਰੇ 60 ਚਲੇ, ਉਹ ਵੀ ਉਹਨਾਂ ਦੇ ਅੱਧੇ ਤੋਂ ਜ਼ਿਆਦਾ ਟਰਸਟਾਂ 'ਚ ਇਹ ਪ੍ਰਾਈਵੇਟ ਲੋਕ ਵੜੇ ਹੋਏ ਨੇ। ਪਰ ਇਸ ਤੋਂ ਅੱਗੇ ਵੀ ਜਦੋਂ ਕਹਿੰਦੇ ਨੇ ਕਿ ਜੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਭਈ ਇਹ ਜਿਹੜਾ ਹਰਿਆਣਾ ਕਮੇਟੀ ਨਿਕਲੀ, ਉਹਦੇ ਗੱਲ ਕਰਦੇ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਮੁਲਕ ਜਿਹੜਾ ਆਪਣੇ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਹੀਂ ਆਈ। ਉਹਨਾਂ ਕਿਹਾ ਕਿ ਦੇਸ਼ ਦਾ ਸਿਸਟਮ ਭਾਰਤੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਕਿਸੇ ਵੀ ਕੀਮਤ ਉੱਤੇ ਕੰਮ ਕਰਦਾ ਹੈ, ਜਿਸ ਤੋਂ ਸਾਨੂੰ ਕੋਈ ਮਤਲਬ ਨਹੀਂ ਹੈ। ਮਤਲਬ ਇਹਨਾਂ ਨੂੰ ਕੋਈ ਨਹੀਂ ਹੈ ਕਿ ਜੀ ਉਹ ਤੁਹਾਡੇ ਤੇ UAPA ਲਾ ਦੇਣ, ਨੈਸ਼ਨਲ ਸਿਕਿਉਰਿਟੀ ਐਕਟ ਲਾ ਦੇਣ, ਉਹ ਜੇ ਉਹਨਾਂ ਨੇ ਅਖੰਡ ਰੱਖਣ ਦੇ ਲਈ ਕਰਨਾ ਹੈ, ਉਹਦੇ ਨਾਲ ਸਾਨੂੰ ਕੋਈ ਨਹੀਂ। ਹਾਂ, ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਦੇਸ਼ ਦੇ ਤੰਤਰ ਨੇ ਜੇਕਰ ਸਿੱਖਾਂ ਦੀ ਪਾਰਲੀਮੈਂਟ ਦੇ 2 ਟੁਕੜੇ ਕੀਤੇ ਹਨ, ਤਾਂ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ ਵਿੱਚ ਕਰੇਗਾ। ਇਹ ਖਾਲਸੇ ਦੀ ਬਦ ਦੁਆ ਲੱਗੇਗੀ। ਮੈਂ ਜਦੋਂ ਪੜ੍ਹਿਆ, ਮੈਂ ਕਿਹਾ ਜੀ ਇਹ ਦੁਆਵਾਂ ਤੇ ਬਦ ਦੁਆ ਤਾਂ ਅਸੀਂ ਮੰਗਦੇ ਹਾਂ ਰੱਬ ਤੋਂ। ਹੁਣ ਜਿਹੜਾ ਕੰਮ ਤੁਹਾਡੇ ਗਾਤਰੇ ਕਿਰਪਾ, ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ, ਜੇ ਤਾਂ ਕੋਈ ਕਾਮਨ ਬੰਦਾ ਕਹਿੰਦਾ, ਸਿੱਖ ਕਹਿੰਦਾ ਹੈ, ਜਿਵੇਂ ਮੈਨੂੰ ਯਾਦ ਹੈ ਕਿ ਭਾਈ ਜੂਨ 84 ਦੇ ਹਮਲੇ ਤੋਂ ਬਾਅਦ ਜਦੋਂ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਔਰ ਜਦੋਂ ਖੁੱਲਿਆ ਦਰਬਾਰ ਸਾਹਿਬ
ਦਰਸ਼ਨਾਂ ਦੇ ਲਈ। ਅਜੇ 2 ਹਫ਼ਤੇ ਹੋਏ ਸੀ ਔਰ ਵੈਰਾਗ ਦੇ ਵਿੱਚ ਜ਼ਾਰੋ ਜ਼ਾਰ ਰੋਂਦੇ ਆ ਸੰਗਤਾਂ। ਮੈਂ ਖੁਦ ਅਕਾਲ ਤਖਤ ਖੰਡਰਾਤ ਦੇ ਸਾਹਮਣੇ ਖੜਾ, ਇੱਕ ਮਾਤਾ ਜਿਹੜੀ ਭੁੱਬੀ ਰੋ ਰਹੀ ਸੀ, ਸਾਰੇ ਹੀ ਵੈਰਾਗ ਸੀ। ਤਾਂ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਜਿਹੜੀ ਮੇਰੇ, ਉਹਨੇ ਕਿਹਾ ਕਿ ਉਹ ਪਾਪਣੇ, ਉਹ ਡੈਣੇ, ਤੂੰ ਗੁਰੂ ਘਰ ਜਿਹੜਾ ਉਹਦਾ ਕੀ ਹਾਲ ਕੀਤਾ ਜਾ, ਜਿਵੇਂ ਤੂੰ ਤੋੜਿਆ ਇਵੇਂ ਤੂੰ ਵੀ ਛਲਣੀ ਹੋਏ। ਹੁਣ ਇਹ ਹੈ ਜਿਹੜੀ ਇੱਕ ਜਦੋਂ ਤੁਸੀਂ ਇੱਕ ਹੈਲਪਲੈਸ ਹੋ ਕੇ ਖਲੋਤੇ ਹੋ, ਇੱਕ ਆਮ ਸੰਗਤ ਦਾ ਹਿੱਸਾ, ਤੁਸੀਂ ਕਹਿੰਦੇ ਹੋ ਕਿ ਭਾਈ ਇਹ ਅਕਾਲ ਪੁਰਖ ਤੈਨੂੰ ਵੀ ਉਵੇਂ ਹੀ ਕਰੇ। ਔਰ ਅਸੀਂ ਦੇਖਿਆ ਕਿ ਭਾਈ ਇਹ ਹੈ ਜਦੋਂ ਤੁਸੀਂ ਕਹਿੰਦੇ ਹੋ ਕਿ ਕਿਸੇ ਚੋਂ ਕੋਈ ਬਦ ਅਸੀਸ ਜਾਂ ਬਦ ਦੁਆ। ਅਦਰਵਾਈਜ਼ ਹੁਣ ਜੇ ਅਕਾਲ ਤਖਤ ਦਾ ਜਥੇਦਾਰ ਜਿਹਦੇ ਵੱਲ ਸੰਗਤ ਦੇਖ ਰਹੀ ਹੈ ਕਿ ਭਾਈ ਆਉਣ ਵਾਲਾ ਪੀਰੀਅਡ ਜਿਹੜਾ ਇੱਕ ਜੈਨੋਸਾਈਡ ਦੀ ਤਲਵਾਰ ਲਟਕ ਰਹੀ ਹੈ, ਜੋ ਕੁਝ ਵਾਪਰ ਰਿਹਾ ਹੈ, ਡੋਂਗਮਾਰ ਗੁਰਦੁਆਰੇ ਦੀ ਅਸੀਂ ਗੱਲ ਕੀਤੀ ਹੈ, ਔਰ ਇਹ ਅਕਾਲੀਆਂ ਨੇ ਜਾਂ ਇਹਨਾਂ ਨੇ ਡੋਂਗਮਾਰ ਦੇ ਉੱਤੇ ਦਾ ਗੁਰਦੁਆਰੇ ਤੇ ਕੀ ਜਿਹੜਾ ਸਿੱਖੀ ਦਾ ਦਾਵਾ ਕਬੂਲ ਕਰਵਾਉਣਾ ਸੀ, ਮੰਗੂ ਮੱਠ ਉੜੀਸਾ ਦੇ ਵਿੱਚ, ਔਰ ਜਿਹੜਾ ਉਹ ਲਾਲਪੁਰਾ ਬਿਠਾਇਆ ਲਿਆ ਕੇ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਬਣਾ ਕੇ, ਉਹ ਕਹਿੰਦਾ ਉੱਥੇ ਤਾਂ ਕਦੇ ਕੋਈ ਹੈ ਹੀ ਨਹੀਂ ਸੀ, ਗੁਰਦੁਆਰਾ ਹੀ ਨਹੀਂ ਸੀ। ਐਵੇਂ ਈਵਨ ਗਿਆਨ ਗੋਦੜੀ ਹਰਿਦੁਆਰ ਉੱਥੇ ਕੋਈ ਹੈ ਹੀ ਨਹੀਂ ਸੀ। ਹੁਣ ਇਹ ਸਾਰੇ ਉਸੇ ਹੀ ਕਲਾਸ ਦੇ ਨੇ ਜਿਹੜੇ ਆਪਣੇ ਹਾਕਮਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਲੇਕਿਨ ਅਕਾਲ ਤਖਤ ਦੇ ਜਥੇਦਾਰ ਤੋਂ ਜੇ ਇਹਨਾਂ ਨੂੰ ਮੰਨ ਵੀ ਲਓ, ਹਾਲਾਂਕਿ ਐਕਟਿੰਗ ਹੈ ਔਰ ਐਕਟਿੰਗ ਹੀ ਕਰਦੇ ਨੇ ਬਹੁਤ ਵਾਰ, ਪਰ ਇਹਨਾਂ ਤੋਂ ਤਵੱਕੋ ਕੌਮ ਅਗਵਾਈ ਦੀ ਕਰਦੀ ਹੈ ਕਿ ਭਾਈ ਤੁਸੀਂ ਉਸ ਅਕਾਲ ਤਖਤ ਤੇ ਹੋ ਜਿਸ ਅਕਾਲ ਤਖਤ ਨੇ ਕਦੇ ਗਿਣਤੀਆਂ ਮਿਣਤੀਆਂ ਦੀ ਪਰਵਾਹ ਨਹੀਂ ਕੀਤੀ। ਅਕਾਲੀ ਫੂਲਾ ਸਿੰਘ ਜਿਸ ਅਕਾਲ ਤਖਤ ਦੇ ਆਈਡੀਅਲ ਨੇ, ਜਦੋਂ ਵੀ ਗੱਲ ਹੁੰਦੀ ਹੈ ਕਿ ਭਾਈ ਅਰਦਾਸ ਦਾ ਪੂਰਾ ਕਰਨਾ ਜਾਂ ਜਿਹੜਾ ਉਹ ਵੰਗਾਰਨਾ, ਤੇ ਉਹ ਜਥੇਦਾਰ ਕਹੇ ਜੀ ਜਾਓ ਤੁਸੀਂ ਸਾਡੀ ਸ਼੍ਰੋਮਣੀ ਕਮੇਟੀ, ਤੁਸੀਂ ਪੰਥ ਦੀ ਮਿੰਨੀ ਪਾਰਲੀਮੈਂਟ ਤੋੜਤੀ, ਜਾਓ ਅਸੀਂ ਖਾਲਸਾ ਪੰਥ ਤੁਹਾਨੂੰ ਬਦ ਦੁਆ ਦਿੰਦਾ ਹੈ, ਤੁਹਾਡੀ ਪਾਰਲੀਮੈਂਟ ਦੇ ਵੀ ਟੁਕੜੇ ਹੋਏ। ਹੁਣ ਉਹਨੂੰ ਬਾਕੀ ਤਾਂ ਉਹਨਾਂ ਨੂੰ ਮਟੀਰੀਅਲ ਚਾਹੀਦਾ ਹੈ, ਲੇਕਿਨ ਇਹ ਸਵਾਏ ਹਵਾ ਦੇ ਵਿੱਚ ਸੋਟਿਆਂ ਦੇ ਇਸ ਸਟੇਟਮੈਂਟ ਦਾ ਕੋਈ ਮਤਲਬ ਨਹੀਂ ਹੈ। ਅਸੀਂ ਕੱਲ ਵੀ ਇੱਕ ਸੈਗਮੈਂਟ ਕੀਤਾ ਸੀ ਕਿ ਜੋ RSS ਜਿਵੇਂ ਉਹਨਾਂ ਦੀ ਕਨਕਲੇਵ ਸਮਾਲਖਾ ਹਰਿਆਣੇ 'ਚ ਹੋਣ ਜਾ ਰਹੀ ਹੈ 12 ਤੋਂ 14-15 ਮਾਰਚ ਤੱਕ, ਜਿਹਦੇ 'ਚ ਉਹ ਸਿੱਖ ਕਮਿਊਨਿਟੀ ਦੇ ਵਿੱਚ ਵਾਪਸ, ਔਰ ਉਹਨਾਂ ਨੇ ਵੇਲਡ ਵਾਰਨਿੰਗ ਸਿੱਖਾਂ ਨੂੰ ਦਿੱਤੀ ਹੈ ਕਿ ਵੀ ਇਹ ਦੱਸ ਦਿਓ ਜਾ ਕੇ ਸਿੱਖਾਂ ਨੂੰ ਕਿ ਵੀ ਜੇ ਤੁਸੀਂ ਨਾ ਹਟੇ ਤੇ ਇਟ ਵਿਲ ਬੀ ਡੈਟਰੈਂਟ ਟੂ ਦਾ ਡੈਟਰੀਮੈਂਟਲ ਟੂ ਦਾ ਸਿੱਖ ਇੰਟਰਸਟ। ਸੋ ਜ਼ਾਹਿਰ ਹੈ ਕਿ ਉਹਨਾਂ ਨੇ ਉਹ ਧਮਕੀ ਦਿੱਤੀ ਹੈ ਕਿ ਵੀ ਫਿਰ ਜਿਹੜਾ ਅਸੀਂ ਤੁਹਾਡਾ ਸਫਾਇਆ ਕਰਾਂਗੇ। ਸੋ ਇਹ ਵੇਲਾ ਜਿਹੜਾ ਹੈ ਉਹ ਬੈਠ ਕੇ ਜਥੇਦਾਰ ਦਾ ਜਾਂ ਕਿਸੇ ਹੋਰ ਦਾ ਵੀ ਬਦ ਦੁਆ ਵਾਲਾ ਕੰਮ ਨਹੀਂ ਹੈ, ਇਹ ਐਕਟੀਵਿਟੀ ਦਾ ਕੰਮ ਹੈ, ਆਰਗੇਨਾਈਜ਼ ਹੋਵੋ। ਪਰ ਉਹ ਕਿਉਂਕਿ ਕਰਨੀ ਨਹੀਂ ਹੈ, ਵੇਲਾ ਵਿਹਾਰ ਰਹੇ ਨੇ, ਬਾਦਲ ਵੀ ਲੱਭਦੇ ਨੇ ਵੀ ਸ਼ਾਇਦ ਜੇ ਅਮਿਤ ਸ਼ਾਹ ਆਵਾਜ਼ ਮਾਰ ਲਏ ਆ ਜਾਓ ਵਾਪਸ ਅਸੀਂ ਅਲਾਇੰਸ ਕਰ ਲੈਂਦੇ ਹਾਂ ਜੇ ਉਹਨਾਂ ਨੂੰ ਸੂਟ ਕਰਦਾ ਹੋਇਆ। ਇਸ ਤੋਂ ਬਿਯੋਂਡ ਅਦਰਵਾਈਜ਼ ਤੁਸੀਂ ਦੇਖੋਗੇ ਜੋ ਕੁਛ ਕਸ਼ਮੀਰ ਦਾ ਕੀਤਾ 2019 ਚ, ਇਹ ਸਰਕਾਰ ਦੇ ਨਾਲ ਖੜੇ ਸੀ। ਹੁਣ ਅਡਾਨੀ ਦਾ ਮੁੱਦਾ ਜਿਹਦੇ ਉੱਤੇ ਕਿ ਭਾਈ 130-35 ਬਿਲੀਅਨ ਡਾਲਰ ਗਾਇਬ ਹੋ ਗਿਆ, ਤੁਹਾਨੂੰ ਅਕਾਲੀ ਦਲ ਦੇ ਕਿਸੇ ਲੀਡਰ ਦੀ ਕੋਈ ਸਟੇਟਮੈਂਟ ਨਜ਼ਰ ਨਹੀਂ ਆਏਗੀ। ਅੰਮ੍ਰਿਤਪਾਲ ਸਿੰਘ ਦਾ ਮੁੱਦਾ ਸਿਰਫ ਤੇ ਸਿਰਫ ਅਜਨਾਲਾ ਥਾਣੇ 'ਚ ਗੁਰੂ ਗ੍ਰੰਥ ਸਾਹਿਬ ਲਿਜਾਣ ਨੂੰ ਲੈ ਕੇ ਜਿਵੇਂ ਵਿਕਰਮ ਮਜੀਠੀਆ ਭੌਂਕਿਆ, ਜਿਵੇਂ ਸੁਖਬੀਰ ਬਾਦਲ, ਜਿਵੇਂ ਇਹਨਾਂ ਦੇ ਸਾਰੇ ਉੱਤੋਂ ਥੱਲੇ ਤੱਕ, ਤੇ ਐਕਟਿੰਗ ਸਾਹਿਬ ਜਿਹੜੇ ਨੇ ਇਹਨਾਂ ਨੇ 15 ਮੈਂਬਰੀ ਸਬ ਕਮੇਟੀ ਬਣਾਤੀ। ਜਿਹੜੀ ਸ਼੍ਰੋਮਣੀ ਕਮੇਟੀ ਜਾਂ ਇਹਨਾਂ ਦੀਆਂ ਬਣਾਈਆਂ ਕਮੇਟੀਆਂ ਦੀ ਕਦੇ ਰਿਪੋਰਟਾਂ ਹੀ ਨਹੀਂ ਨਿਕਲੀਆਂ। ਮੈਂ 10 ਗਿਣਾ ਸਕਦਾ ਪਿਛਲੇ ਪੀਰੀਅਡ। ਉਹ ਹੁਣ ਜਿਹੜੀ ਸਬ ਕਮੇਟੀ ਹੈ 15, ਉਹਨਾਂ ਦੀ ਰਿਪੋਰਟ ਆ ਵੀ ਉਹਨਾਂ ਨੇ ਸੀਲਬੰਦ ਲਿਫਾਫਾ ਕਰਕੇ ਦੇ ਦਿੱਤਾ ਇਹਨਾਂ ਨੂੰ, ਔਰ ਉਹਨਾਂ ਜਿਹਨਾਂ ਨੂੰ ਰੱਖਿਆ ਹੋਇਆ ਸੀ ਹੁਣ ਉਹਨਾਂ ਬਾਰੇ ਮੈਂ ਕੀ ਕਹਿਣਾ। ਔਰ ਇਹ ਕਿਉਂਕਿ ਇਹ ਏਜੰਸੀਆਂ ਨੂੰ ਖੁਸ਼ ਕਰਨ ਦੇ ਲਈ ਆਪਣੇ ਆਕਾਵਾਂ ਨੂੰ ਇਸ ਕੰਮ ਤੇ ਲੱਗੇ ਹੋਏ ਨੇ। ਸੋ ਮੈਨੂੰ ਇਹ ਲੱਗਾ ਕਿ ਬਹੁਤ ਸਾਰੇ ਸਾਡੇ ਵਿਚਾਰੇ ਹੋਪਫੁਲ ਵੀ ਹੋ ਗਏ ਕਿ ਜੀ ਦੇਖੋ ਉਹਨੇ ਕਹਿਤਾ ਸ਼ਾਇਦ, ਮੈਂ ਕਿਹਾ ਸ਼ਾਇਦ ਨਹੀਂ ਹੈ ਤਾਂ ਇਹ ਥੋੜਾ ਜਿਹਾ ਵਲਗਰ ਚ ਹੀ ਚਲਾ ਜਾਏਗਾ ਸ਼ਾਇਦ, ਪਰ ਉਹ ਹੁੰਦਾ ਹੈ ਨਾ ਕਿ ਵੀ ਉੱਠਿਆ, ਕੋਈ ਕਹਿੰਦਾ ਵੀ ਉੱਠਿਆ ਪੁੱਤ ਮਾਂ ਦਾ, ਉੱਠਿਆ ਕਹਿੰਦਾ ਫਿਰ ਉੱਠਿਆ ਕੁਛ ਕੀਤਾ ਨਹੀਂ ਹੈ, ਮੂਤ ਕੇ ਸੌਂ ਗਿਆ। ਸੋ ਇਸ ਤੋਂ ਬਿਯੋਂਡ ਇਹਨਾਂ ਤੋਂ ਕੋਈ ਐਕਸਪੈਕਟ ਨਾ ਕੀਤਾ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ
ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਕਸਸ ਸਟੇਟ ਦੀ ਅਸੈਂਬਲੀ ਵਿੱਚ ਇੱਕ ਅਸੈਂਬਲੀਮੈਨ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਟੈਕਸਸ ਸਟੇਟ ਨੂੰ ਰੈਫਰੈਂਡਮ ਰਾਹੀਂ ਅਮਰੀਕਾ ਤੋਂ ਅੱਡ ਕੀਤਾ ਜਾਵੇ ਔਰ ਟੈਕਸਸ ਦੇ ਇਤਿਹਾਸ ਦਾ ਪਿਛੋਕੜ ਕੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੈਫਰੈਂਡਮ ਲਫ਼ਜ਼ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਅੱਜ ਕੱਲ੍ਹ ਕਾਫੀ ਚਰਚਾ 'ਚ ਹੈ ਪਿਛਲੇ ਕੁਝ ਸਾਲਾਂ ਤੋਂ। ਬੇਸ਼ੱਕ ਜਦੋਂ ਅਸੀਂ ਇੰਟਰਨੈਸ਼ਨਲ ਹਵਾਲੇ ਨਾਲ ਦੇਖਦੇ ਹਾਂ ਤੇ ਇਹ 1980 'ਚ 1995 'ਚ ਕਿਊਬੈਕ ਦੇ ਹਵਾਲੇ ਨਾਲ ਸੀ, ਜਦੋਂ ਕੈਨੇਡਾ ਦੇ ਵਿੱਚ ਆਫੀਸ਼ੀਅਲ ਰੈਫਰੈਂਡਮ ਕੈਨੇਡਾ ਨੇ ਕਰਵਾਏ ਕਿਉਂਕਿ ਕਿਊਬੈਕ ਅੱਡ ਹੋਣਾ ਚਾਹੁੰਦਾ ਸੀ। ਫਿਰ ਅਸੀਂ ਆਫੀਸ਼ੀਅਲ ਇੱਕ ਜਿਹੜਾ 2014 ਦੇ ਦੌਰ ਦੇ ਵਿੱਚ ਦੁਬਾਰਾ ਜਿਹੜਾ ਦੇਖਿਆ 2016 'ਚ ਸ਼ਾਇਦ ਸਕਾਟਲੈਂਡ, ਜਿਹਦੇ 'ਚ ਕਿ ਉਹ ਵੀ ਬ੍ਰਿਟਿਸ਼ ਗਵਰਨਮੈਂਟ ਦੀ ਮਰਜ਼ੀ ਨਾਲ ਸਕਾਟਲੈਂਡ 'ਚ ਕਰਵਾਇਆ ਗਿਆ। ਫਿਰ ਨਾਨ ਆਫੀਸ਼ੀਅਲ ਜਾਂ UN ਦੇ ਥੱਲੇ ਈਸਟ ਤੈਮੂਰ 'ਚ 1991-92 ਦੇ ਦੌਰ 'ਚ, ਕੋਸੋਵੋ ਦੇ ਵਿੱਚ ਵੀ, ਔਰ ਇਸੇ ਤਰ੍ਹਾਂ ਜਿਹੜਾ ਨਾਨ ਆਫੀਸ਼ੀਅਲ ਜਿਨ੍ਹਾਂ ਦੇ ਵਿੱਚ ਨਾਰਥ ਕੁਰਦਿਸਤਾਨ ਦੇ ਵਿੱਚ ਵੀ, ਕੈਟਾਲੋਨੀਆ ਸਪੇਨ ਦੇ ਵਿੱਚ, ਇਹ ਸਾਰੇ ਰੈਫਰੈਂਡਮ ਲਫ਼ਜ਼ ਚੱਲਦੇ ਰਹੇ। ਔਰ ਜਦੋਂ ਹੁਣ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਹਾਂ ਜਿਸ ਦਾ ਆਗਾਜ਼ ਲੰਡਨ ਤੋਂ ਹੋਇਆ ਔਰ ਯੂਰਪ ਦੇ ਬਾਕੀ ਮੁਲਕਾਂ 'ਚੋਂ ਹੋ ਕੇ ਟੋਰਾਂਟੋ ਰਾਹੀਂ ਜਿਹੜਾ ਉਹ ਮੈਲਬਰਨ ਔਰ ਹੁਣ ਬ੍ਰਿਸਬੇਨ ਦੇ ਵਿੱਚ 19 ਮਾਰਚ ਨੂੰ ਹੈ ਇਸ ਦੀ ਚਰਚਾ ਹੈ। ਔਰ ਅਕਸਰ ਜਦੋਂ ਖਾਲਿਸਤਾਨ ਦੇ ਹਵਾਲੇ ਨਾਲ ਰੈਫਰੈਂਡਮ ਦੀ ਗੱਲ ਹੁੰਦੀ ਹੈ ਤਾਂ ਕਈ ਜਿਹੜੇ ਵਿਟਰੇ ਹੋਏ ਔਰ ਜਿਨ੍ਹਾਂ ਨੂੰ ਮਿਰਚਾਂ ਲੱਗਦੀਆਂ ਨੇ ਹਿੰਦੂ ਤਵੀਆਂ ਨੂੰ, ਉਹ ਕਹਿਣਗੇ ਕਿ ਜੀ ਤੁਸੀਂ ਜੇ ਏਡਾ ਹੀ ਆ ਤੇ ਅਮਰੀਕਾ 'ਚ ਬਣਾ ਲਓ, ਜਾਂ ਨਾਲ ਹੀ ਉਹ ਧਮਕੀ ਦੇਣਗੇ, ਕਹਿਣਗੇ ਜੀ ਕਦੇ ਅਮਰੀਕਾ 'ਚ ਵੀ ਹੋ ਸਕਦਾ ਹੈ ਕਿ ਵੀ ਜੇ ਕੋਈ ਏਕਤਾ ਅਖੰਡਤਾ ਤੋੜਨ ਦੀ ਗੱਲ ਕਰੇ ਔਰ ਇੱਥੇ ਤਾਂ ਅਸੀਂ ਟੋਲਰੇਟ ਕਰ ਰਹੇ ਹਾਂ ਅਮਰੀਕਾ 'ਚ। ਸੋ ਇਹਨਾਂ ਨੂੰ ਇਹ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ, ਇਹਨਾਂ ਨੇ ਨਾ ਤਾਂ UN ਚਾਰਟਰ ਪੜ੍ਹਿਆ ਹੋਇਆ, ਨਾ ਹੀ ਈਵਨ ਅਮਰੀਕਾ ਦੀ ਹਿਸਟਰੀ, ਕਿ ਅਮਰੀਕਾ ਦੀ ਜਦੋਂ 4 ਜੁਲਾਈ 1776 ਨੂੰ ਫਿਲਾਡੈਲਫੀਆ ਦੇ ਮੁਕਾਮ ਤੇ 13 ਕਾਲੋਨੀਜ਼ ਇਹ ਡਿਸਾਈਡ ਕਰਦੀਆਂ ਨੇ ਔਰ ਟਾਮਸ ਜੈਫਰਸਨ ਦੀ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਉਹ ਜਾਰੀ ਹੁੰਦੀ ਹੈ ਔਰ ਅਗਲੇ 4-5 ਸਾਲ ਜੰਗ ਹੁੰਦਾ ਹੈ ਬ੍ਰਿਟਿਸ਼ ਐਮਪਾਇਰ ਦੇ ਨਾਲ, ਔਰ 13 ਕਾਲੋਨੀਜ਼ ਨੇ। ਔਰ ਇਹ 13 ਜਿਹੜੀਆਂ ਨੇ ਕਿਵੇਂ ਵੱਧ ਕੇ 50 ਸਟੇਟਾਂ ਬਣ ਗਈਆਂ ਅਮਰੀਕਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਔਰ ਉਹੀ ਜਿਹੜੇ ਨੇ ਸਟ੍ਰਾਈਪਸ ਕਿੰਨੇ ਨੇ ਔਰ ਤਾਰੇ ਕਿੰਨੇ ਨੇ, ਉਹ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ 13 ਕਾਲੋਨੀਜ਼ ਰਿਪਰੈਜ਼ੈਂਟੇਟਿਵ ਨੇ ਜਿੱਥੋਂ ਮੁਲਕ ਸ਼ੁਰੂ ਹੋਇਆ। ਪਰ ਅਲਟੀਮੇਟਲੀ ਜਿਹੜਾ ਉਹ 50 ਸਟੇਟਾਂ ਦੇ ਰੂਪ 'ਚ ਅੱਜ ਅਮਰੀਕਾ ਇੱਕ ਦੁਨੀਆ ਦੀ ਸੁਪਰ ਪਾਵਰਫੁਲ 22-23 ਟ੍ਰਿਲੀਅਨ ਡਾਲਰ ਦੀ ਇਕੋਨਮੀ ਔਰ ਦਿਸ ਦੈਟ। ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1776 ਦੀ ਉਸ ਤੋਂ ਬਾਅਦ 4-5 ਸਾਲ ਬਾਅਦ ਅਮਰੀਕਾ ਆਜ਼ਾਦ ਵੀ ਹੁੰਦਾ, ਪਰ ਇੱਕ ਵਰਸਟ ਫੇਜ਼ ਅਮਰੀਕਾ ਦੀ ਹਿਸਟਰੀ ਨੇ ਦੇਖਿਆ ਸਿਵਲ ਵਾਰ, ਜਿਹੜੀ 1860ਵਿਆਂ 'ਚ ਉਹ ਵੀ 4-5 ਸਾਲ ਚੱਲਦੀ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਦੋਂ ਹਾਲਾਂਕਿ ਆਬਾਦੀ ਵੀ ਕੋਈ ਬਹੁਤੀ ਨਹੀਂ ਸੀ ਅਮਰੀਕਾ ਦੀ, ਬਹੁਤ ਵੱਡੀ, ਉਹ ਬੇਸ਼ੱਕ ਉਹਦਾ ਬੇਸ ਸਲੇਵਰੀ ਨੂੰ ਮੰਨਿਆ ਜਾਂਦਾ ਹੈ, ਲੇਕਿਨ ਉਸ ਦੇ ਵਿੱਚ ਵੱਡੇ ਰੀਜ਼ਨ ਜਿਹੜੇ ਨੇ ਉਹ ਉਹੀ ਸੀ ਕਿ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਜਦੋਂ ਬਹੁਤ ਪਾਵਰਸ ਅਖਤਿਆਰ ਕਰਦੀ ਹੈ ਔਰ ਸਟੇਟਾਂ ਜਿਹੜੀਆਂ ਜਿਨ੍ਹਾਂ ਨੇ ਵਿਲਿੰਗਲੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਂ ਫੈਡਰਲ ਸਿਸਟਮ ਨੂੰ ਜੁਆਇਨ ਕੀਤਾ,
ਉਸ ਦੇ ਵਿੱਚ ਉਹਨਾਂ ਦਾ ਇੱਕ ਆਪਣੀ, ਅੱਜ ਵੀ ਤੁਸੀਂ ਦੇਖੋਗੇ ਕਿ ਅਮਰੀਕਾ ਦੀਆਂ 50 ਸਟੇਟਾਂ ਨੇ, ਹਰ ਸਟੇਟ ਦਾ ਆਪਣਾ ਕਨਸਟੀਟਿਊਸ਼ਨ, ਆਪਣੀ ਅਸੈਂਬਲੀ, ਆਪਣੀ ਸੈਨੇਟ, ਆਪਣਾ ਝੰਡਾ, ਆਪਣੇ ਹਕੂਕ, ਔਰ ਇਸ ਨੂੰ ਫੈਡਰਲ ਸਿਸਟਮ ਦੇ ਵਿੱਚ ਬੈਲੈਂਸ ਰੱਖਣ ਦੇ ਲਈ ਬੇਸ਼ੱਕ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਆਬਾਦੀ ਦੇ ਲਿਹਾਜ਼ ਨਾਲ ਚੁਣੇ ਜਾਂਦੇ ਨੇ, ਸਭ ਤੋਂ ਜ਼ਿਆਦਾ ਕਾਂਗਰਸਮੈਨ ਕੈਲੀਫੋਰਨੀਆ ਸਟੇਟ ਦੇ ਨੇ। ਦੂਸਰਾ ਨੰਬਰ ਦੇ ਉੱਤੇ ਟੈਕਸਾਸ ਹੈ ਜਿਸ ਦੇ ਵਿੱਚ ਸਭ ਤੋਂ, ਲੇਕਿਨ ਬੈਲੈਂਸ ਰੱਖਣ ਦੇ ਲਈ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਛੋਟੀਆਂ ਸਟੇਟਾਂ ਨੂੰ ਕਿ ਵੱਡੀਆਂ ਸਟੇਟਾਂ ਵਾਲੇ ਆਪਣੇ ਮੈਜੋਰੀਟੇਰੀਅਨਿਜ਼ਮ ਦੇ ਨਾਲ, ਜਿਵੇਂ ਅੱਜ ਭਾਰਤ ਦੇ ਵਿੱਚ ਬਾਕੀ ਤਾਂ ਨਾਲ ਨੂੜੇ ਹੀ ਹੋਏ ਨੇ, ਜਿਹੜੀ ਆਬਾਦੀ ਦੇ ਜ਼ੋਰ ਦੇ ਉੱਤੇ ਜਿਹਨੂੰ ਕਾਊ ਬੈਲਟ ਕਹਿੰਦੇ ਨੇ, ਇਹਨਾਂ ਨੇ ਪਾਰਲੀਮੈਂਟ ਕਾਬੂ ਕੀਤੀ ਹੋਈ ਹੈ, ਉਹ ਤਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਇਹ ਚਾਰੋਂ ਹੀ ਹੋ ਕੇ ਉਹਨਾਂ ਦੀ ਮੈਜੋਰਟੀ ਬਣ ਜਾਂਦੀ ਹੈ। ਬਾਕੀ ਤਾਂ ਵਿਚਾਰੇ ਉਹ ਨਾਲ ਤਰੀਕੇ ਜਾ ਰਹੇ ਨੇ। ਇਵੇਂ ਹੀ ਜੇ ਇਵੇਂ ਨਾ ਹੁੰਦਾ ਕਿ ਅਮਰੀਕਾ 'ਚ ਉਹਨਾਂ ਨੇ 50 ਸਟੇਟਾਂ ਦਾ ਬੈਲੈਂਸ ਰੱਖਣ ਦੇ ਲਈ ਹਰ ਸਟੇਟ ਨੂੰ 2-2 ਸੈਨੇਟਰ ਦਿੱਤੇ, 100 ਸੈਨੇਟਰ ਨੇ, ਤੇ ਫਿਰ ਅਮਰੀਕਾ ਵੀ ਕਦੋਂ ਦਾ ਟੁੱਟ ਗਿਆ ਹੁੰਦਾ। ਜੇ ਅਮਰੀਕਾ ਐਜ਼ ਏ ਫੈਡਰਲ ਸਿਸਟਮ ਕਾਇਮ ਹੈ ਤੇ ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਔਰ ਕਿਸੇ ਸਟੇਟ ਦੇ ਵਿੱਚ ਰਹਿਣ ਵਾਲੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਦੇ ਉੱਤੇ ਜਿਹੜੀ ਹੈ ਉਹ ਫੈਡਰਲ ਹਕੂਮਤ ਰੂਲ ਕਰ ਰਹੀ ਹੈ, ਔਰ ਉਹਨਾਂ ਦੇ ਵਿੱਚ ਇੰਡੀਪੈਂਡੈਂਸ ਹੈ ਆਪਣੇ ਹਰ ਪੱਖ ਦੀ। ਲੇਕਿਨ ਇਹਦੇ ਬਾਵਜੂਦ 9/11 ਤੋਂ ਬਾਅਦ ਔਰ ਕੁਛ ਅਰਸਾ ਉਸ ਤੋਂ ਪਹਿਲਾਂ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੀਆਂ ਪਾਵਰ, ਜਦੋਂ 9/11 ਤੋਂ ਬਾਅਦ ਤਾਂ ਪ੍ਰੋਪਰ ਇੱਕ ਰੀਜ਼ਨ ਬਣ ਗਿਆ ਕਿ ਭਾਈ ਦੇਸ਼ ਦੀ ਸੋਵਰਨਟੀ ਤੇ ਹਮਲਾ, ਵਰਲਡ ਟ੍ਰੇਡ ਸੈਂਟਰ 3000 ਤੋਂ ਜ਼ਿਆਦਾ ਇੱਥੇ ਮਰ ਗਏ, ਪੈਂਟਾਗਨ ਤੇ ਅਟੈਕ, ਇਹ ਉਹ, ਫਿਰ ਬਹੁਤ ਸਾਰਾ ਮੋਨੀਟਰਿੰਗ ਡਿਵਾਈਸਿਸ, ਲਾਅ ਇਧਰਲੇ ਉਧਰਲੇ ਫੈਡਰਲ ਬਣਨੇ ਸ਼ੁਰੂ ਹੋਏ। ਪਰ ਅਮਰੀਕਾ ਦੇ ਵਿੱਚ ਇਹਦੀ ਰਿਜ਼ੈਂਟਮੈਂਟ ਹੋਈ ਕਿ ਭਈ ਇਹ ਟੂ ਮਚ ਪਾਵਰ। ਉਹਨਾਂ ਨੂੰ ਇਹ ਹੈ ਕਿ ਵੀ ਅਸੀਂ ਆਜ਼ਾਦੀ ਦਾ ਮਤਲਬ ਜਿਹੜਾ ਹੈ ਉਹ ਇੰਡੀਪੈਂਡੈਂਸ ਹੈ, ਔਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਫੈਡਰਲ ਗਵਰਨਮੈਂਟ ਦੀ ਇੰਟਰਫੇਰੈਂਸ ਨਹੀਂ। ਹੁਣ ਤੁਸੀਂ ਇਹਨਾਂ ਆਜ਼ਾਦੀਆਂ ਨੂੰ ਕੰਪੇਅਰ ਕਰੋ ਭਾਰਤ ਦੇ ਸਿਸਟਮ ਨਾਲ, ਤੇ ਫਿਰ ਨਜ਼ਰ ਆ ਜਾਂਦਾ ਹੈ ਵੀ ਕਿਆ ਪਿੱਦੀ ਕਾ ਸ਼ੋਰਬਾ। ਔਰ ਇਹੀ ਨਹੀਂ ਕਿ ਅਮਰੀਕਨ ਸਿਰਫ ਕੋਈ ਕਿਸੇ ਨੇ 4 ਲੇਖ ਲਿਖ ਦਿੱਤੇ। ਇੱਕ ਵਰਸਟ 1996 ਜਾਂ 97 ਦੇ ਵਿੱਚ, 9/11 ਤੋਂ ਵੀ ਪਹਿਲਾਂ, ਕਲਿੰਟਨ ਪੀਰੀਅਡ ਦੇ ਵਿੱਚ ਓਕਲਹੋਮਾ ਦੇ ਵਿੱਚ ਇੱਕ ਪੂਰੀ ਫੈਡਰਲ ਬਿਲਡਿੰਗ ਦੇ ਵਿੱਚ ਧਮਾਕੇ ਹੋਏ ਸੀ, 160 ਕੇ ਕਿੰਨੇ ਬੰਦੇ ਮਰ ਗਏ ਸੀ FBI ਦੇ, ਔਰ ਉਹ ਉਹਨਾਂ ਨੇ ਕੀਤਾ ਸੀ। ਅਮਰੀਕਾ ਦਾ ਜਿਹੜਾ ਮਿਲੀਸ਼ੀਆ ਵਾਲੇ ਜਾਂ ਜਿਨ੍ਹਾਂ ਨੂੰ ਰਾਈਟ ਵਿੰਗਰ ਕਹਿੰਦੇ ਨੇ, ਜਾਂ ਜਿਹੜੇ ਸਮਝਦੇ ਨੇ ਇਹ ਮੈਸੇਜ ਫੈਡਰਲ ਗਵਰਨਮੈਂਟ ਨੂੰ ਕਿ ਵੀ ਇਹ ਸਾਡੀ ਜਿਹੜੀ ਹੈ, ਤੁਸੀਂ ਇੰਡੀਪੈਂਡੈਂਸ ਦੇ ਵਿੱਚ ਬਹੁਤੀ ਦਖਲਅੰਦਾਜ਼ੀ ਨਾ ਕਰੋ, ਇੰਡੀਵਿਜੂਅਲ ਫਰੀडम्स ਦੇ ਵਿੱਚ ਹੋਈ। ਔਰ ਉਹ ਟ੍ਰੈਂਡ ਅਸੀਂ ਦੇਖਦੇ ਹਾਂ ਹੁਣ। ਜੇ ਟਰੰਪ ਪੀਰੀਅਡ ਦੇ ਵਿੱਚ ਜਿਹੜੀ ਪੋਲਰਾਈਜੇਸ਼ਨ ਅਮਰੀਕਨ ਸੋਸਾਇਟੀ ਦੀ ਹੋਈ, ਉਸ ਦੇ ਵਿੱਚ ਇੱਕ ਵੱਡਾ ਕਾਰਨ, ਔਰ ਜਦੋਂ ਟਰੰਪ ਨੇ ਹਰ ਇੰਸਟੀਟਿਊਸ਼ਨ ਨੂੰ ਨੈਗੇਟ ਕੀਤਾ ਕਿ ਇਲੈਕਸ਼ਨ ਵੀ ਫਰਾਡ, ਫਲਾਣਾ ਵੀ, ਦੂਜਾ ਤੀਜਾ ਵੀ, ਔਰ ਬੈਲਟ ਵੇ ਨੂੰ ਨਕਾਰਿਆ, ਔਰ ਉਹਦੇ ਪਿੱਛੇ ਸਭ ਤੋਂ ਵੱਡੀ ਸਪੋਰਟ ਉਸ ਥਾਟ ਵਾਲਿਆਂ ਦੀ ਹੈ, ਜਾਂ ਅੱਜ ਵੀ ਹੈ, ਬੇਸ਼ੱਕ ਹੁਣ ਉਹ ਥੋੜੀ ਜਿਹੀ ਮਹਿਦੂਦ ਹੋਈ ਹੈ, ਕਿ ਭਾਈ ਜਿਹੜੇ ਨਹੀਂ ਸਮਝਦੇ, ਨਹੀਂ ਚਾਹੁੰਦੇ ਕਿ ਭਾਈ ਸਾਰਾ ਕੁਝ ਜਿਹੜਾ ਫੈਡਰਲ ਦੇ ਕੰਟਰੋਲ 'ਚ ਹੋਏ, ਇੰਡੀਵਿਜੂਅਲ। ਇਸੇ ਲਈ ਇੰਨੀਆਂ ਕਿਲਿੰਗਸ ਹੁੰਦੀਆਂ ਨੇ ਇਲੀਗਲ ਵੈਪਨਸ ਦੇ ਨਾਲ, ਗਨਸ ਦੇ ਨਾਲ, ਦੂਜੇ। ਪਰ ਕਦੇ ਵੀ ਜਿਹੜੀ ਹੈ ਗਨ ਕੰਟਰੋਲ ਦੇ ਉੱਤੇ ਕੋਈ ਵੀ ਸੈਨੇਟ ਜਾਂ ਕਾਂਗਰਸ 'ਚ ਕੋਈ ਹੁੰਦਾ ਹੀ ਨਹੀਂ ਹੈ, ਕਿਉਂਕਿ ਸੈਕੰਡ ਅਮੈਂਡਮੈਂਟ ਨੂੰ ਅਸ਼ੋਰ ਕੀਤਾ ਹੋਇਆ। ਹੁਣ ਇਹਨਾਂ ਸਾਰਿਆਂ ਦੇ ਵਿੱਚ ਵੀ ਜਿਹੜੀਆਂ 50 ਸਟੇਟਾਂ ਅਮਰੀਕਾ ਦਾ ਹਿੱਸਾ ਟਾਈਮ ਟੂ ਟਾਈਮ ਬਣੀਆਂ, ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ। ਔਰ ਜਿਵੇਂ ਕਿਉਂਕਿ ਮੈਨੂੰ ਤਾਂ ਅਕਸਰ ਟੈਕਸਾਸ ਜਾਣ ਦਾ ਮੌਕਾ ਬਣਦਾ ਰਹਿੰਦਾ ਹੈ। ਸਭ ਤੋਂ ਪਹਿਲਾਂ 1991-92 'ਚ ਮੈਂ ਡੈਲਸ ਗਿਆ, ਔਰ ਡੈਲਸ ਦੇ ਵਿੱਚ ਸਾਡੇ ਮੇਜ਼ਬਾਨ ਜਿਹੜੇ ਸੀ ਉਹ ਸਾਨੂੰ ਉਹ ਥਾਂ ਵੀ ਦਿਖਾਉਣ ਲੈ ਗਏ ਜਿੱਥੇ ਕੈਨੇਡੀ ਨੂੰ ਗੋਲੀ ਲੱਗੀ ਸੀ, ਜੌਨ ਐਫ ਕੈਨੇਡੀ, ਜਿਸ ਦੀ ਅਸੈਸੀਨੇਸ਼ਨ ਡੈਲਸ 'ਚ ਹੋਈ। ਪਰ ਉਸ ਤੋਂ ਵੀ ਜ਼ਿਆਦਾ ਮੇਰੇ ਲਈ ਆਫ ਇੰਟਰਸਟ ਸੀ ਡੈਲਸ ਦੇ ਵਿੱਚ ਇੱਕ ਆਫਿਸ ਜਿਹੜਾ ਜਿੱਥੇ ਕਿ ਉਹ ਇੱਕ ਗਰੁੱਪ ਸੀ ਜਿਹੜੇ ਸੀ ਕਿ ਵੀ ਅਸੀਂ ਟੈਕਸਾਸ ਨੂੰ ਆਜ਼ਾਦ ਕਰਵਾਉਣਾ ਹੈ ਅਮਰੀਕਾ ਨਾਲੋਂ, ਟੈਕਸਾਸ ਇੱਕ ਅੱਡ ਮੁਲਕ ਹੋਣਾ ਚਾਹੀਦਾ। ਸੋ ਮੇਰੇ ਲਈ, ਕਿਉਂਕਿ ਅਸੀਂ ਤਾਂ ਉਦੋਂ ਅਜੇ ਸ਼ੁਰੂ ਕਰ ਰਹੇ ਸੀ ਆਪਣੀ ਸਟਰਗਲ ਨੂੰ ਅਰਲੀ 90s ਇਸ ਮੁਲਕ ਦੇ ਵਿੱਚ, ਇੱਕ ਬੜੀ ਦਿਲਚਸਪ ਗੱਲ ਸੀ ਕਿ ਅਮਰੀਕਾ ਦੇ ਵਿੱਚ ਜੇ ਕੋਈ ਈਵਨ ਸਟੇਟ ਆਪਣੀ ਆਜ਼ਾਦੀ ਦੀ ਗੱਲ ਕਰਦੀ ਹੈ ਤਾਂ ਉਹਨੂੰ ਹੱਕ ਹੈ, ਉਹ ਆਪਣਾ ਆਪਰੇਟ ਕਰਦੇ ਸੀ। ਔਰ ਟੈਕਸਾਸ ਦੀ ਇੱਕ ਆਪਣੀ ਹਿਸਟਰੀ ਹੈ, ਕਿਉਂਕਿ ਟੈਕਸਾਸ ਕੋਈ ਮੁੱਢਲੀਆਂ ਸਟੇਟਾਂ ਚੋਂ ਨਹੀਂ ਸੀ, 13 ਕਾਲੋਨੀ ਚੋਂ ਟੈਕਸਾਸ। ਔਰ ਅੱਜ ਵੀ ਟੈਕਸਾਸ ਦੀ ਜਦੋਂ ਕੈਪੀਟਲ ਦੀ ਗੱਲ ਹੁੰਦੀ ਹੈ ਜਾਂ ਹਿਊਸਟਨ,
ਹਿਊਸਟਨ ਬਹੁਤ ਵੱਡਾ ਜਨਰਲ ਸੀ ਟੈਕਸਨਸ ਦਾ। ਔਰ ਇਹ ਜਿਹੜੀਆਂ ਕੈਲੀਫੋਰਨੀਆ, ਟੈਕਸਾਸ, ਨਿਊ ਆਰਲੀਅਨਸ, ਨਿਊ ਮੈਕਸੀਕੋ, ਇਹ ਬਹੁਤ ਲੰਬਾ ਵਕਤ ਮੈਕਸੀਕੋ ਦੀਆਂ ਸਟੇਟ ਸੀ। ਅੱਜ ਵੀ ਟੈਕਸਾਸ ਦਾ ਬਾਰਡਰ ਮੈਕਸੀਕੋ ਦੇ ਨਾਲ ਲੱਗਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਹਿਊਸਟਨ ਨੇ ਦੀ ਕਮਾਂਡ ਥੱਲੇ ਜਿਹੜਾ ਟੈਕਸਾਸ ਨੂੰ ਮੈਕਸੀਕੋ ਤੋਂ ਜਿਹੜਾ ਉਹ ਖੋਹ ਕੇ ਆਜ਼ਾਦ ਟੈਕਸਾਸ ਜਿਹੜੀ ਹੈ ਉਹ ਸਟੇਟ ਦੇ ਤੌਰ ਦੇ ਉੱਤੇ ਇੱਕ ਮੁਲਕ ਵਾਂਗ ਇਹਨੂੰ ਰਨ ਕੀਤਾ। ਔਰ ਮੇਰੇ ਕੋਲ ਹੁਣ ਐਗਜ਼ੈਕਟ ਡਿਟੇਲਸ ਤਾਂ ਨਹੀਂ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਆਲਮੋਸਟ 1840s ਦੇ ਵਿੱਚ 187 ਸਾਲ ਪਹਿਲਾਂ ਲਗਭਗ ਜਿਹੜਾ ਟੈਕਸਾਸ ਨੇ ਐਨੈਕਸ ਕੀਤਾ ਸੀ ਆਪਣਾ, ਜਾਂ ਜੁਆਇਨ ਨਾਟ ਐਨੈਕਸ, ਆਪਣੇ ਆਪ ਨੂੰ ਜੁਆਇਨ ਕੀਤਾ ਸੀ ਅਮਰੀਕਨ ਯੂਨੀਅਨ ਦੇ ਨਾਲ। ਔਰ ਜਿਹੜਾ ਈਵਨ ਉਸ ਜੁਆਇਨਿੰਗ ਦਾ ਡਾਕੂਮੈਂਟ ਸੀ ਉਸ ਦੇ ਵਿੱਚ ਵੀ ਇਹ ਲਿਖਿਆ ਹੋਇਆ ਸੀ ਕਿ ਭਾਈ ਜੇ ਟੈਕਸਾਸ ਚਾਹੇ ਤਾਂ ਉਹ ਅਮਰੀਕਾ ਤੋਂ ਅੱਡ ਹੋ ਸਕਦਾ। ਇਸ ਲਈ ਜਦੋਂ ਤੁਸੀਂ ਟੈਕਸਾਸ ਕਦੇ ਜਾਓਗੇ, ਜਿਵੇਂ ਇੱਕ ਉਹਨਾਂ ਨੂੰ ਅਮਰੀਕਨ ਹੋਣ ਨਾਲੋਂ ਜਾਂ ਜਦੋਂ ਟੈਕਸਨ ਕਿਤੇ ਜਾਣਗੇ ਉਹ ਇਹ ਨਹੀਂ ਕਹਿੰਦੇ ਵੀ ਆਈ ਐਮ ਐਨ ਅਮਰੀਕਨ, ਆਈ ਐਮ ਐਨ ਟੈਕਸਨ। ਔਰ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ, ਕਾਊਬॉयਜ਼ ਔਰ ਹੈਟ ਔਰ ਦੂਜਾ ਗਨ, ਉੱਥੇ ਬਹੁਤ ਵਾਰ ਜਿਹੜਾ ਉਹ ਹਥਿਆਰ ਇਵੇਂ ਢੇਰ ਲੱਗਿਆ ਹੁੰਦਾ ਨੇ ਜਿਵੇਂ ਬੰਦ ਗੋਭੀ ਜਾਂ ਫੁੱਲ ਗੋਭੀ ਵਿਕਦੀ ਹੁੰਦੀ ਆ। ਉਹਨਾਂ ਦੇ ਜਿਹੜੇ ਨੇ ਵੈਪਨ ਫੇਅਰ ਹੁੰਦੇ ਨੇ ਜਾਂ ਦੂਜੇ, ਬਹੁਤ ਲਿਬਰਲ ਇਸ ਮਾਮਲੇ 'ਚ, ਕਿਉਂਕਿ ਉਹਨਾਂ ਨੂੰ ਇਹ ਹੈ ਵੀ ਹਥਿਆਰ ਜਿਹੜੇ ਨੇ ਸਾਡੀ ਆਜ਼ਾਦੀ ਦੀ ਸਪਿਰਿਟ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਇਸ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਨਵੇਕਲਾ ਇਤਿਹਾਸ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਰਟੀ ਵਾਈਜ਼ ਟੈਕਸਾਸ ਇੱਕ ਵੇੜੇ 'ਚ 20ਵੀਂ ਸਦੀ 'ਚ 1990 ਤੱਕ, ਜੇ ਮੈਂ ਗਲਤ ਨਾ ਹੋਵਾਂ, ਤੇ ਇਹ ਜਿਹੜਾ ਡੈਮੋਕ੍ਰੈਟ ਵੀ ਰਿਹਾ। ਲੇਕਿਨ ਜਿਮੀ ਕਾਰਟਰ ਨੇ ਜਦੋਂ ਪ੍ਰੈਜ਼ੀਡੈਂਟ ਬਣਿਆ ਉਹ ਟੈਕਸਾਸ ਚੋਂ ਉਹਨੇ ਕੈਰੀ ਕੀਤੀਆਂ ਸੀ ਵੋਟਾਂ। ਹਾਲਾਂ ਉਹਦਾ ਆਪਣਾ ਸਬੰਧ ਤਾਂ ਐਟਲਾਂਟਾ, ਜਾਰਜੀਆ ਦੇ ਨਾਲ ਸੀ। ਲੇਕਿਨ ਹੌਲੀ ਟੈਕਸਾਸ ਜਿਹੜਾ ਹੈ ਉਹਨੇ ਬੇਸ਼ੱਕ ਅਮਰੀਕਨ ਪ੍ਰੈਜ਼ੀਡੈਂਟ ਵੀ ਦਿੱਤੇ, ਬੁਸ਼ ਫੈਮਿਲੀ ਟੈਕਸਾਸ ਨਾਲ ਸੰਬੰਧਿਤ ਹੈ। ਲੇਕਿਨ ਹੌਲੀ ਟੈਕਸਨਸ ਨੂੰ ਇਹ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਭਾਈ ਫੈਡਰਲ ਗਵਰਨਮੈਂਟ ਜਿਹੜੀ ਹੈ ਟੂ ਪਾਵਰਫੁਲ ਹੋ ਰਹੀ ਹੈ। ਦਿਨ ਬ ਦਿਨ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਕੰਟਰੋਲ 'ਚ ਲਈਆਂ ਹੋਈਆਂ। ਔਰ ਇੱਕ ਹਾਲਾਂ ਮੈਂ 1990 ਦੀ ਗੱਲ ਕੀਤੀ ਹੈ ਕਿ ਵੀ ਦਫ਼ਤਰ ਉਦੋਂ ਵੀ ਡਾਲਸ 'ਚ ਸੀ ਇੱਕ ਪੋਲੀਟੀਕਲ ਜਿਹੜੀ ਛੋਟਾ ਜਿਹਾ ਗਰੁੱਪ ਦਾ ਕਿ ਵੀ ਅਸੀਂ ਅੱਡ ਹੋਣਾ, ਪਰ ਉਹਨਾਂ ਨੂੰ ਲੈਜਿਸਲੇਚਰ ਸਪੋਰਟ ਕਦੇ ਬਹੁਤੀ ਨਹੀਂ ਸੀ। ਹੁਣ ਜਿਹਦੇ ਕਰਕੇ ਔਰ ਇਹ ਸਾਡੇ ਵੀਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਹੀ ਸਾਨੂੰ ਇਹ ਖਬਰ ਵੀ ਭੇਜੀ। ਔਰ ਉਸ ਦਾ ਹੈਡਲਾਈਨ ਹੀ ਹੈ ਕਿ ਰਿਪਬਲਿਕਨਸ ਫੇਸ ਬਿਲ that could spell doom for their election chances। ਇਹ ਜੇਮਸ ਬਿਕਰਟਨ ਦੀ ਸਟੋਰੀ ਹੈ। ਔਰ ਉਹਨਾਂ ਨੇ ਕਿਹਾ ਇੱਕ ਜਿਹੜੀ ਟੈਕਸਾਸ ਦੀ ਅਸੈਂਬਲੀ ਦੇ ਵਿੱਚ ਸਟੇਟ ਰਿਪਰੈਜ਼ੈਂਟੇਟਿਵ ਹੈ ਮਿਸਟਰ ਬ੍ਰਾਇਨ ਸਲੈਟਨ, ਇਹ ਈਸਟ ਟੈਕਸਾਸ ਤੋਂ ਰਿਪਰੈਜ਼ੈਂਟ ਕਰਦਾ ਹੈ। ਉਹਨਾਂ ਨੇ ਆਲਰੇਡੀ ਇੱਕ ਲੈਜਿਸਲੇਸ਼ਨ ਇੰਟਰੋਡਿਊਸ ਕੀਤਾ ਹੈ ਸਟੇਟ ਅਸੈਂਬਲੀ ਦੇ ਵਿੱਚ to investigate the possibilities of Texas independence। ਕਿ ਇਸ ਗੱਲ ਨੂੰ ਇਨਵੈਸਟੀਗੇਟ ਕੀਤਾ ਜਾਏ, ਇਸ ਦੀ ਹੋਏ ਕਿ ਭਾਈ ਅਸੀਂ ਟੈਕਸਨ ਜਿਹੜੇ ਹੈ ਅਸੀਂ ਅਮਰੀਕਨ ਯੂਨੀਅਨ ਨਾਲੋਂ ਅੱਡ ਹੋਣਾ। ਔਰ ਇਹ ਉਹਨਾਂ ਨੇ ਆਲਰੇਡੀ ਜਿਹੜਾ ਇਹ ਫਾਈਲ ਹੋ ਗਿਆ। ਔਰ ਉਹਨਾਂ ਨੇ ਕਿਹਾ who claimed a desire for liberty and self governance continues to burn in the heart of all Texans। ਹੁਣ ਇਹ ਜਦੋਂ ਮੈਂ ਸ਼ਬਦਾਵਲੀ ਦੇਖੀ, ਮੈਂ ਕਿਹਾ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਭਾਵੇਂ ਅਸੀਂ 75 ਸਾਲਾਂ ਤੋਂ ਨੂੜੇ ਹੋਏ ਆ ਇਹਨਾਂ ਦੇ ਥੱਲੇ, ਪਰ ਰਾਜ ਕਰੇਗਾ ਖਾਲਸਾ ਪੜਨ ਲੱਗੇ ਹਰ ਸਿੱਖ ਦੇ ਚਿਹਰੇ ਦੇ ਉੱਤੇ ਇੱਕ ਚਮਕ ਦਮਕ ਹੁੰਦੀ ਹੈ, ਕਿਉਂਕਿ ਸਾਨੂੰ ਇਹ ਪਤਾ ਹੈ ਵੀ ਅਸੀਂ ਆਜ਼ਾਦ ਨਹੀਂ। ਹੁਣ ਟੈਕਸਾਸ ਜਿਹੜਾ ਪਾਵਰਫੁਲ ਹੈ, ਜਿਨ੍ਹਾਂ ਦੇ ਪ੍ਰੈਜ਼ੀਡੈਂਟ ਨੇ ਇੰਨੀਆਂ ਪਾਵਰਸ ਨੇ ਸਟੇਟ ਨੂੰ, ਔਰ ਇਹ ਉਹਨਾਂ ਦਾ ਰਿਪਰੈਜ਼ੈਂਟੇਟਿਵ ਕਹਿੰਦਾ ਹੈ ਕਿ ਵੀ ਇਹ ਅਸੀਂ ਇਹਨੂੰ ਐਕਸਪਲੋਰ ਕਰੀਏ ਵੀ ਅਸੀਂ ਅੱਡ ਹੋਣਾ ਹੈ, ਕਿਉਂਕਿ ਇਹ ਜਿਹੜੀ ਹੈ ਲਿਬਰਟੀ ਔਰ ਸੈਲਫ ਗਵਰਨੈਂਸ ਦੀ ਜਿਹੜੀ ਅੱਗ ਹੈ ਉਹ ਇਟ ਬਰਨਸ ਇਨ ਦਾ ਹਾਰਟਸ ਆਫ ਆਲ ਟੈਕਸਨਸ। ਹਰ ਟੈਕਸਾਸ ਦਾ ਜਿਹੜਾ ਵਾਸੀ ਹੈ ਉਹਦੇ ਅੰਦਰ ਇਹ ਆਜ਼ਾਦੀ ਦੀ ਸ਼ਮਾ ਜਲਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਹਾਊਸ ਰਿਪਬਲਿਕਨ ਮੈਜੋਰੀ ਟੇਲਰ ਗ੍ਰੀਨ ਨੇ ਵੀ ਇਹ ਲਫ਼ਜ਼ ਕਹੇ। ਉਹਨੇ ਕਿਹਾ ਕਿ ਵੀ ਕਾਲ ਫਾਰ ਏ ਨੈਸ਼ਨਲ ਡਾਈਵੋਰਸ ਬਿਟਵੀਨ ਰੈਡ ਐਂਡ ਬਲੂ ਸਟੇਟਸ with federal government being stripped of much of its power। ਹੁਣ ਜਿਹੜੇ ਡੈਮੋਕ੍ਰੇਟਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਬਲੂ ਸਟੇਟਸ ਕਹਿੰਦੇ ਨੇ, ਜਿਹੜੀਆਂ ਸਟੇਟ ਜਿਵੇਂ ਨਿਊਯਾਰਕ ਹੈ, ਕੈਲੀਫੋਰਨੀਆ ਹੈ। ਜਿਹੜੇ ਪੱਕੇ ਰਿਪਬਲਿਕਨ ਗਾਰਡ ਨੇ ਜਿਵੇਂ ਅਰੀਜ਼ੋਨਾ ਹੈ ਜਾਂ ਟੈਕਸਾਸ ਜਾਂ ਦੂਜੇ ਹਾਲਾਂ ਥੋੜੇ ਬਹੁਤ ਖੱਬੇ ਸੱਜੇ, ਉਹਨਾਂ ਨੂੰ ਰੈਡ ਸਟੇਟਸ ਕਹਿੰਦੇ ਨੇ। ਔਰ ਉਹ ਮਿਸਟਰ ਮੈਜੋਰੀ ਟੇਲਰ ਗ੍ਰੀਨ ਕਹਿੰਦਾ ਕਿ ਨੈਸ਼ਨਲ ਡਾਈਵੋਰਸ
ਹੋਇਆ ਹੋਇਆ ਵੀ ਆਲਰੇਡੀ ਬਲੂ ਵਾਲੇ ਆਪਣੀ ਤੌਰ ਤਰੀਕਿਆਂ ਤੇ ਨੇ, ਰੈੱਡ ਵਾਲੇ ਆਪਣੇ ਤੇ ਨੇ। ਔਰ ਜੇ ਇਹ ਬਿੱਲ ਪਾਸ ਹੁੰਦਾ, ਇਫ ਪਾਸਡ, referendum would be held on November 7, 2023 with Texas voter asked whether or not the state should investigate the possibility of Texas independence and present potential plans to the legislature। और उन्होंने कहा भी जे ये अगे तो अजे तो प्रपोज होया जे हुंदा तो फिर 7 नवंबर ਨੂੰ ਇਸੇ ਸਾਲ 'ਚ ਜਿਹੜਾ ਇਸ ਦੇ ਉੱਤੇ ਟੈਕਸਾਸ 'ਚ ਰੈਫਰੈਂਡਮ ਹੋਏਗਾ ਕਿ ਕੀ ਉਹ ਪਾਰਟ ਰਹਿਣਾ, ਇਹਨੂੰ ਫਰਦਰ ਤੋਰਨਾ ਚਾਹੀਦਾ ਕਿ ਨਹੀਂ। ਔਰ ਇਹ ਵੈਸੇ 2021 'ਚ ਵੀ ਜਿਹੜੀ ਹੈ ਮਿਸਟਰ ਸਲੈਟਨ ਨੇ ਇਸ ਨੂੰ ਫਾਈਲ ਕੀਤਾ ਸੀ, ਪਰ ਇਹ ਉਦੋਂ ਅੱਗੇ ਨਹੀਂ ਸੀ ਗਈ। ਹੁਣ ਜਿਹੜੀ ਹੈ ਇਸ ਦੇ ਅੱਗੇ ਜਾਣ ਦੇ ਚਾਂਸਿਸ ਨੇ। ਅੱਗੋਂ ਉਹਨਾਂ ਨੇ ਇਸ ਆਰਟੀਕਲ 'ਚ ਡਿਸਕਸ ਕੀਤਾ ਕਿ ਵੀ ਜੇ ਟੈਕਸਾਸ ਸੈਪਰੇਟ ਹੋ ਜਾਂਦਾ ਹੈ ਤੇ ਕੀ ਇਹਨੂੰ ਇਫੈਕਟ ਹੋਏਗਾ ਰਿਪਬਲਿਕਨ ਪਾਰਟੀ ਨੂੰ, ਕਿ ਭਾਈ ਉਹਨਾਂ ਦੇ ਕਿੰਨੇ ਨੇ ਰਿਪਬਲਿਕਨ ਔਰ 38 ਇਲੈਕਟਰਲ ਵੋਟਸ ਨੇ ਟੈਕਸਾਸ ਦੀਆਂ ਜਦੋਂ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ, ਇੰਨੇ ਉਹਨਾਂ ਦੇ ਕਾਂਗਰਸਮੈਨ ਨੇ, ਰਿਪਬਲਿਕਨ ਦੇ 2 ਸੈਨੇਟਰ ਵੀ ਘਟ ਜਾਣਗੇ। ਔਰ ਇਹ ਜਿਹੜਾ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਇਹ ਕਿਹਾ। ਔਰ ਇਸ ਦੇ ਉੱਤੇ ਮਿਸਟਰ ਡੈਨੀਅਲ ਮਿਲਰ ਜਿਹੜਾ ਇਸ ਗਰੁੱਪ ਦਾ ਪ੍ਰੈਜ਼ੀਡੈਂਟ ਹੈ, ਜਿਹੜਾ ਟੈਕਸਾਸ ਨੈਸ਼ਨਲ ਮੂਵਮੈਂਟ, ਇਹ ਇਸ ਗਰੁੱਪ ਦਾ ਨਾਂ ਹੈ, ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜਾ ਉਹਨੇ ਡੈਨੀਅਲ ਮਿਲਰ ਨੇ ਨਿਊਜ਼ ਵੀਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਇਹ ਜਿਹੜਾ ਹੈ ਜਿਹੜੀ ਹੈ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਬਿਲੀਵ ਕਰਦੀ ਹੈ, TNM believes the federal government has overstepped their role consistently and is prohibiting Texas from freedom and economic prosperity. This is not about right or left in our view. This is about unleashing the ability for Texas to chart its own path without the constraints of the bloated and broken federal government। उन्होंने कहा जी फैडरल गवर्नमेंट ब्रोकन है और असी टैक्सन अपनी फ्री स्पिरिट के नाल आज़ाद होना चाहते हैं और फैडरल गवर्नमेंट ने बहुत ओवरस्टैप किया, पावर साड़ियाँ यूसर्प कीतियां। ये है अमेरिका की स्पिरिट। हालांकि ये वैदर होएगी जदों इन्होंने जे मन्निया जाएगा कि नहीं, अजे तो ये प्रपोज होया, फिर जो टैक्सास असैंबली पास भी कर देंदी है, US कॉन्स्टिट्यूशन दे विच तां ऐसा कोई प्रोविजन नहीं है, उस मामले च की होएगा। पर यह भी अमेरिका की फ्रीडम की स्पिरिट है कि इत्थे ओपनली एक पावरफुल स्टेट मंग कर सकती है कि भाई असी अड होना है। उन्हां दे दफ्तर भी खुले ने और वो लैजिस्लेचर तरीके दे नाल अगे वध सकदे ने। ते दूसरे पासे उत्थे बैठा उन्हां दा वो मोटा गैंडे दा बच्चा अमित शाह पनपने नहीं देंगे और उहदा अगों नुमाइंदा उत्थे जिहड़ा प्रोहत इनको कुचल दो, निप द ईवल इन द बड, ते ये कंपेयर कर रहे ने अमेरिकन डेमोक्रेसी। बिल्कुल रासा तुहाडा बहुत बहुत धन्नवाद। साथियों ने ब्रेक व्यूअर्स तुसां इसी तरह जुड़े रहना। मिलते हैं छोटे जे वक्फे तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਅੱਜ ਕੱਲ ਭਾਰਤ ਦੇ 4 ਰੋਜ਼ਾ ਦੌਰੇ ਤੇ ਹਨ। ਉਹਨਾਂ ਵੱਲੋਂ ਮੋਦੀ ਦੀ ਸਿਫਤ ਦੇ ਸੋਲੇ ਜਿਹੜੇ ਨੇ ਉਹ ਗਾਏ ਜਾ ਰਹੇ ਹਨ, ਪਰ ਉਹ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਕਾਨੂੰਨ ਸੰਬੰਧੀ ਪੂਰੀ ਤਰ੍ਹਾਂ ਅੰਨਾ, ਗੂੰਗਾ ਅਤੇ ਬੋਲਾ ਬਣਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਤੇ ਨੇ ਜੀ। ਔਰ ਵੀਰ ਬਲਕਾਰ ਸਿੰਘ ਪਹਿਲਾਂ ਤਾਂ ਥੱਲੇ ਸਭ ਤੋਂ ਜਿਹੜਾ ਲੇਟੈਸਟ ਮੈਸੇਜ ਰੂਰਲ ਡਿਵੈਲਪਮੈਂਟ ਹੈ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਸੰਗਤ ਵਿੱਚ ਜੋਸ਼ ਭਰਨ ਲਈ ਧੰਨਵਾਦ, ਬਹੁਤ ਸ਼ੁਕਰੀਆ। ਬਲਕਾਰ ਸਿੰਘ ਕਹਿੰਦੇ ਨੇ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ, ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਜੀ। ਵੀਰ ਜੋਗਿੰਦਰ ਸਿੰਘ ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਗੁੰਜਾਏ ਨੇ। ਵੀਰ ਤਜਿੰਦਰ ਸਿੰਘ ਉਹਨਾਂ ਨੇ ਵੀ ਤੁਹਾਨੂੰ ਮੈਨੂੰ ਫਤਿਹ ਬੁਲਾਈ ਹੈ। ਔਰ ਜ਼ੁਬੇਰ ਯਾਕੂਬ ਸਾਹਿਬ ਉਹਨਾਂ ਨੂੰ ਪਸੰਦ ਆਇਆ ਇਹ ਸਾਡਾ ਕਿਆ ਪਿੱਦੀ ਕਾ ਸ਼ੋਰਬਾ। ਸਰ ਜਸਵੀਰ ਸਿੰਘ ਬਰਾੜ ਕਹਿੰਦੇ ਨੇ ਖਾਲਿਸਤਾਨ ਡਾਕਟਰ ਸਾਹਿਬ ਵੱਡੇ ਭਰਾ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਾਤਮਾ ਤੁਹਾਨੂੰ ਸਦਾ ਹੀ ਤੰਦਰੁਸਤੀ ਬਖਸ਼ੇ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਜਸਵੀਰ ਸਿੰਘ ਜੀ। ਇਸੇ ਤਰ੍ਹਾਂ ਗੁਰਨੇਕ ਨਿੱਜਰ ਉਹਨਾਂ ਨੇ ਪ੍ਰਣਾਮ ਸ਼ਹੀਦਾਂ ਨੂੰ, ਆਜ਼ਾਦੀ ਹੀ ਹੱਲ। ਤੁਸੀਂ ਪੜ੍ਹ ਦਿਓ ਦੋ ਚਾਰ। ਹਾਂਜੀ, SK ਮਠਾਰੂ ਜੀ ਕਹਿੰਦੇ ਹੁਣ ਤਾਂ ਵਾਹਿਗੁਰੂ ਅੱਗੇ ਹੀ ਬੇਨਤੀ ਆ ਕਿ ਸਾਨੂੰ ਗੁਲਾਮੀ ਤੋਂ ਛੁਟਕਾਰਾ ਮਿਲੇ। ਸੋ ਇਸੇ ਤਰ੍ਹਾਂ ਲਖਬੀਰ ਸਿੰਘ ਵੀ ਨੇ ਗਿਆਨ ਗੋਦੜੀ ਸਾਹਿਬ ਮੈਂ ਦਰਸ਼ਨ ਕੀਤੇ 1995 ਵਿੱਚ ਮਾੜੇ ਵਾਲੇ ਭਾਈਓ ਖਾਲਿਸਤਾਨ ਜ਼ਿੰਦਾਬਾਦ। ਐਂਡ ਜਗਤਾਰ ਸਿੰਘ ਨੇ ਡਾਕਟਰ ਸਾਹਿਬ ਹੁਣ ਤਾਂ ਗੁਰੂ ਹੀ ਭਲਾ ਕਰੇ। ਸੋ ਇਸੇ ਤਰ੍ਹਾਂ ਐਲਨ ਕਹਿੰਦੇ ਨੇ ਕਿ 2012 ਵਾਲੀ ID ਤੋਂ ਕਹਿੰਦੇ ਨੇ ਹੁਣ ਤੁਸੀਂ ਆਪਸ ਵਿੱਚ ਲੜਨ ਲੱਗ ਜਾਓ। ਸੋ ਅਮਰ ਸਿੰਘ ਕਹਿੰਦੇ ਨੇ ਕਿ ਪੰਜਾਬ ਹੱਲ ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏ ਨੇ। ਜੀਤ ਸਿੰਘ ਜੀ ਕਹਿੰਦੇ ਨੇ ਹੁਣ ਬੋਇਆ ਮਾਹੌਲ ਬਣਿਆ ਮਾਹੌਲ ਪੱਖਿਆ ਪੰਜਾਬ ਵਿੱਚ ਤਾਂ ਇਸ ਪਤਾ ਨਹੀਂ ਆਈ ਡੋਨਟ ਨੋ ਕੀ ਲਿਖਿਆ ਇਹਨਾਂ ਨੇ। ਫਿਰ ਔਰ ਜਿਤ ਸਿੰਘ ਫਿਰ ਸਾਨੂੰ ਫਤਿਹ ਬੁਲਾਉਂਦੇ ਦੋਨਾਂ ਨੂੰ। ਔਰ ਬਲਵਿੰਦਰ ਸਿੰਘ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਦਵਿੰਦਰ ਸਿੰਘ ਕਹਿੰਦੇ ਨੇ ਪੰਜਾਬ ਹੱਲ ਓਨਲੀ ਖਾਲਿਸਤਾਨ। ਸਿੰਘ ਗਰਚਾ ਜੀ ਕਹਿੰਦੇ ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਦਿਲਬਾਗ ਪੰਨੂ ਜੀ ਕਹਿੰਦੇ ਨੇ ਕਿ ਰਿਸਪੈਕਟ ਫॉर ਯੂ ਏਜ 78। ਚਲੋ ਹੁਣ ਮੇਰਾ ਖਿਆਲ ਹੈ ਸਾਰਿਆਂ ਦਾ ਸਾਂਝਾ ਧੰਨਵਾਦ ਜੀ। ਹਾਂਜੀ, ਘੜੀ ਵੀ ਕਹਿੰਦੀ ਟਿਕ ਟਿਕ ਜਾ ਐਵੇਂ ਨਾ ਤੂੰ ਸਮਾਂ ਗਵਾ, ਵਕਤ ਜਾ ਰਿਹਾ। ਹਾਂਜੀ, ਹੁਣ ਤੁਸੀਂ ਜਿਹੜਾ ਨਾ ਇਹ ਤੁਹਾਡੇ ਮਗਰ ਪੈ ਜਾਣਾ ਸਾਡੇ ਆਸਟ੍ਰੇਲੀਆ ਵਾਲੇ ਭੈਣ ਭਰਾਵਾਂ ਨੇ। ਤੁਸੀਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੂੰ ਨਾ ਕੁਝ ਕਿਹਾ, ਅੰਨਾ ਗੂੰਗਾ ਬੋਲਾ ਕਿਹਾ ਨਹੀਂ। ਅਸੀਂ ਰਿਸਪੈਕਟ ਕਰਦੇ ਹਾਂ, ਪਰ ਜਦੋਂ ਹੁਣ ਹਰਕਤਾਂ ਇਸ ਕਿਸਮ ਦੀਆਂ ਕਰੋਗੇ ਤੇ ਫਿਰ ਅੰਨੇ ਨੂੰ ਅੰਨਾ ਹੀ ਕਹਿਣਾ, ਗੁੰਗੇ ਨੂੰ ਗੁੰਗਾ ਹੀ ਕਹਿਣਾ, ਬੋਲੇ ਨੂੰ ਬੋਲਾ ਹੀ ਕਹਿਣਾ। ਇੱਕ ਪਾਸੇ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਵੀ ਜਦੋਂ ਜਿਹੜੀਆਂ ਡੈਮੋਕ੍ਰੇਸੀਜ਼ ਉਹ UK ਦੀ ਹੋਏ, ਕੈਨੇਡਾ ਦੀ ਹੋਏ, ਆਸਟ੍ਰੇਲੀਆ ਦੀ ਹੋਏ, ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਭਾਰਤੀ ਪ੍ਰੈਸ਼ਰ ਦੇ ਬਾਵਜੂਦ ਉਸ ਨੂੰ ਅੱਗੇ ਵਧਣ ਦਿੱਤਾ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਪਰ ਅਸੀਂ ਜਦੋਂ ਕਿਤੇ ਵੀ ਜਮਹੂਰੀਅਤ ਜਾਂ ਡੈਮੋਕ੍ਰੇਸੀ ਦੇ ਜਿਹੜੇ ਝੰਡਾ ਬਰਦਾਰ ਮੁਲਕ ਨੇ, ਜਿਹੜੇ ਟ੍ਰੈਂਡ ਸੈਟਰ ਨੇ, ਜਾਂ ਜਿਹੜੇ ਦੁਨੀਆ ਦੇ ਲਈ ਸਮਝਦੇ ਨੇ ਕਿ ਜਮਹੂਰੀਅਤ ਹੀ ਜਿਹੜਾ ਇੱਕ ਆਦਰਸ਼ ਸਿਸਟਮ ਹੈ, ਜਿਹੜਾ ਹੈ ਬਹੁਤ ਸਾਰੇ ਅੱਜ ਦੇ ਸਿਸਟਮਸ ਦੇ ਕੰਪੈਰੀਜ਼ਨ ਦੇ ਵਿੱਚ, ਫਿਰ ਜਮਹੂਰੀਅਤ ਫ੍ਰੀ ਐਕਸਪ੍ਰੈਸ਼ਨ ਦੀ ਗੱਲ ਵੀ ਕਰਦਾ ਹੈ। ਜਮਹੂਰੀਅਤ ਉਹਦੇ ਸਿਆਸੀ, ਧਾਰਮਿਕ, ਸਮਾਜਿਕ ਵਿਚਾਰਾਂ ਦੇ ਲਈ ਕਿਸੇ ਨੂੰ ਜੇਲ੍ਹਾਂ 'ਚ ਡੱਕ ਦਿਓ, ਉਹਨਾਂ ਨੂੰ ਐਲੀਮੀਨੇਟ ਕਰ ਦਿਓ। ਔਰ ਇਹ ਜੇ ਮੈਂ ਕੋਟ ਕਰਨ ਲੱਗਾ ਕਿ ਜਿਸ ਭਾਰਤ ਦੇ ਦੌਰੇ ਦੇ ਉੱਤੇ ਹੁਣ ਮਿਸਟਰ ਐਂਥਨੀ ਗਏ ਨੇ, ਉਹਨਾਂ ਦਾ 4 ਰੋਜ਼ਾ ਦੌਰਾ ਹੈ, ਆਲਰੇਡੀ ਅਹਿਮਦਾਬਾਦ ਦੇ ਵਿੱਚ ਪਹੁੰਚੇ ਔਰ ਸਿੱਧੇ ਹੀ ਜਹਾਜ਼ ਤੋਂ ਉਤਰਦਿਆਂ ਹੀ ਗਾਂਧੀ ਦੇ ਸਾਬਰਮਤੀ ਨਦੀ ਦੇ ਕੰਢੇ ਬਣੇ ਸਾਬਰਮਤੀ ਆਸ਼ਰਮ 'ਚ ਗਏ। ਉੱਥੇ ਜੁੱਤੀ ਵੀ ਪੈਰਾਂ 'ਚੋਂ ਲਾ ਲਈ ਕਿਉਂਕਿ ਗਾਂਧੀ ਜੀ ਦਾ ਬਹੁਤ ਸਤਿਕਾਰ ਹੈ। ਉੱਥੇ ਚਰਖਾ ਵੀ ਦੇਖਿਆ ਵੀ ਅੱਛਾ ਇਦਾਂ ਬਣਦਾ ਕੱਪੜਾ, ਇਦਾਂ ਖੱਦਰ ਇਵੇਂ ਬੁਣਿਆ ਜਾਂਦਾ। ਉਹਨਾਂ ਨੇ ਵੀ ਉਹਨਾਂ ਨੂੰ ਖੱਦਰ ਦਾ ਕੋਈ ਕੁਰਤਾ ਪਜਾਮਾ ਦਿੱਤਾ ਹੋਣਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਗਾਂਧੀ ਤਾਂ ਬਹੁਤ ਵੱਡੀ ਰੌਸ਼ਨੀ ਹੈ ਦੁਨੀਆ ਲਈ, ਉਸ ਦੇ ਚਲੋ ਇਹ ਸਮਝ ਆ ਸਕਦਾ ਇਹ ਸਾਰੇ ਦਾ। ਪਰ ਹੁਣ ਅਸੀਂ ਜਦੋਂ ਦੇਖ ਰਹੇ ਹਾਂ ਔਰ ਉਸ ਤੋਂ ਬਾਅਦ ਮੁੰਬਈ ਜਾਣਾ, ਸ਼ਾਇਦ ਇੱਥੇ ਅਹਿਮਦਾਬਾਦ ਕੋਈ ਕ੍ਰਿਕਟ ਮੈਚ ਹੈ, ਇੱਥੇ ਹੀ ਹੋਣਾ ਆਸਟ੍ਰੇਲੀਆ ਦੂਜਾ, ਉਹਦੇ 'ਚ ਨੂਰਾ ਕੁਸ਼ਤੀ ਕਰਦੇ ਆ, ਭਾਰਤ ਹਾਰ ਵੀ ਸਕਦਾ ਹੈ। ਆਸਟ੍ਰੇਲੀਆ ਨੂੰ ਜਿਹੜਾ ਹੈ ਉਹ
ਫਸਲਾਉਣ ਲਈ। ਫਿਰ ਉਹਨੇ ਦਿੱਲੀ ਆਉਣਾ ਔਰ 4 ਦਿਨ ਦੀ ਵਿਜ਼ਿਟ ਹੈ ਆਸਟ੍ਰੇਲੀਅਨ ਪ੍ਰੀਮੀਅਰ ਦੀ ਦਿੱਲੀ ਦੇ ਵਿੱਚ। ਫਿਰ ਉਹਨਾਂ ਨੇ ਜਿਹੜੀਆਂ ਅੰਗਰੇਜ਼ਾਂ ਦੀਆਂ ਬਣੀਆਂ ਇਮਾਰਤਾਂ ਤੇ ਉਹਨਾਂ ਦੇ ਪ੍ਰੋਟੋਕੋਲ ਥੱਲੇ ਜਦੋਂ ਪੁੱਠੇ ਸਿੱਧੇ ਸਲੂਟ ਮਾਰੇ ਤੇ ਇਸ ਵਿਚਾਰੇ ਲੇਬਰ ਪਾਰਟੀ ਵਾਲੇ ਐਲਬਨਈਜ਼, ਸਾਡੇ ਵੀਰ ਨੇ ਕਰੈਕਟ ਕੀਤਾ ਸੀ ਸਾਡਾ ਪ੍ਰੋਨੰਸੀਏਸ਼ਨ, ਉਹਨੂੰ ਲੱਗੇਗਾ ਵੀ ਵਾਹ 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 ਬਹੁਤ ਵੱਡਾ ਮੁਲਕ ਹੈ, ਪਰ ਜਿਹੜੇ ਔਰ ਬਹੁਤ ਮਹਾਨ ਮੁਲਕ ਹੈ। ਹੁਣ ਇਸ ਪਹਿਲੀ ਵਿਜ਼ਿਟ ਹੈ ਬਣਨ ਤੋਂ ਬਾਅਦ, ਔਰ ਇਹ ਸਾਰੇ ਦੇ ਚਲਦੇ ਆ ਜਿਹੜਾ ਇਨੀਸ਼ੀਅਲ ਪਹਿਲੇ ਹੀ ਐਲਾਨ ਆਏ ਕਿ ਉਹਨਾਂ ਨੇ ਇਹ ਕਿਹਾ ਕਿ ਡੀਕਨ ਯੂਨੀਵਰਸਿਟੀ ਵਿਲ ਆਲਸੋ ਬਿਕਮ ਦਾ ਫਸਟ ਫੋਰਨ ਯੂਨੀਵਰਸਿਟੀ approved to open a campus in India with more Australian universities hoping to join them. This is an exciting beginning for stronger educational, commercial and cultural relationship. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਆਸਟ੍ਰੇਲੀਆ ਦਾ ਬਹੁਤ ਵੱਡਾ ਰੈਵਨਿਊ ਜਿਹੜਾ ਉਹ ਜਨਰੇਟ ਕਰਦੇ ਨੇ ਮਨੀ ਜੀ, ਹੁਣ ਤਾਂ ਸ਼ਾਇਦ $30 ਬਿਲੀਅਨ ਤੱਕ ਹੋਏਗੀ, ਉਹ ਸਟੂਡੈਂਟ ਇੰਡਸਟਰੀ ਜਿਹਦੇ ਚ ਈਵਨ ਪੰਜਾਬ ਤੋਂ ਵੀ 50-60 ਹਜ਼ਾਰ ਸਟੂਡੈਂਟਸ ਆਉਂਦੇ ਨੇ ਔਰ ਗਲੋਬਲੀ ਇਹ ਟ੍ਰੈਂਡ ਹੈ। ਔਰ ਭਾਰਤ ਦੇ ਵਿੱਚ ਹੁਣ ਉਹਨਾਂ ਦਾ ਜਿਹੜਾ ਇੱਕ ਫੈਸਲਿਆਂ ਚੋਂ ਇਹ ਹੈ ਕਿ ਜੀ ਉਹਨਾਂ ਦੀਆਂ ਡਿਗਰੀਆਂ ਉੱਧਰ ਰੈਕਗਨਾਈਜ਼ ਹੋਣਗੀਆਂ, ਉਹਨਾਂ ਦੀਆਂ ਉੱਧਰ ਹੋਣਗੀਆਂ। ਔਰ ਜੇ ਤੁਸੀਂ ਭਾਰਤ ਦੀਆਂ ਦੇਖੋ 80% ਜਾਲੀ ਨੇ, ਉਹ ਤਾਂ ਫਿਰ ਬਾਅਦ 'ਚ ਆਸਟ੍ਰੇਲੀਆ ਨੂੰ ਪਤਾ ਲੱਗੇਗਾ ਕਿ ਕਿਸ ਕਿਸਮ ਦੇ ਫਰਾਡ ਦੇ ਥੱਲੇ ਉੱਥੋਂ ਬਿਹਾਰ ਤੋਂ ਲੈ ਕੇ ਰਾਜਸਥਾਨ ਤੱਕ ਜਿੱਥੋਂ ਮਰਜ਼ੀ ਜੋ ਮਰਜ਼ੀ ਡਿਗਰੀਆਂ ਲੈ ਲਓ ਉਹ ਸਾਰੇ ਆਏ ਹੋਣਗੇ। ਤੇ ਫਿਰ ਇਹ ਆਸਟ੍ਰੇਲੀਅਨ ਲੱਭਣਗੇ ਲੋਕ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਸੋ ਇਹ ਤਾਂ ਚਲੋ ਹੋ ਸਕਦਾ ਕਿ ਜਿਹਨੂੰ ਜੀ ਇਹ ਗੁੱਡਵਿਲ ਜੈਸਚਰ ਔਰ ਫਲਾਣਾ ਇਸ ਦੇ ਥੱਲੇ ਉਹਨਾਂ ਨੇ ਲਿਆ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ, ਔਰ ਇਹ ਸਿਰਫ ਸਾਡਾ ਕਹਿਣਾ ਹੀ ਨਹੀਂ ਹੈ, ਜਿਹੜੇ ਵੀ ਥੋੜੇ ਬਹੁਤ ਰੱਖਦੇ ਨੇ ਹਿਊਮਨ ਰਾਈਟਸ ਦੇ ਨਾਲ ਪਿਆਰ, ਔਰ ਇਸ ਸੰਬੰਧੀ ਈਵਨ ਦਾ ਵਾਇਰ ਦੇ ਵਿੱਚ ਹੀ ਇੱਕ ਆਰਟੀਕਲ ਲੀ ਰੀਅਨੌਨ ਦਾ ਛਪਿਆ। ਔਰ ਲੀ ਰੀਅਨੌਨ ਜਿਹੜੇ ਨੇ ਇਹ ਫਾਰਮਰ ਆਸਟ੍ਰੇਲੀਅਨ ਪਾਰਲੀਮੈਂਟੇਰੀਅਨ ਨੇ ਔਰ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਨੇ, ਔਰ ਇਹ ਬੀਬੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬੜੀ ਟਰਬਲ ਵਾਲੀ ਗੱਲ ਹੈ ਕਿ ਜਿਹੜੇ ਮਿਸਟਰ ਐਲਬਨੀ ਉਹਨਾਂ ਨੇ ਕੋਈ ਵੀ ਜਿਹੜਾ ਹਿਊਮਨ ਰਾਈਟਸ ਦੇ ਇਸ਼ੂ ਤੇ ਜੋ ਇੰਡੀਆ ਚੱਲ ਰਿਹਾ, ਔਰ ਅਜੇ 3 ਹਫ਼ਤੇ 4 ਪਹਿਲਾਂ BBC ਦੀ ਡਾਕੂਮੈਂਟਰੀ ਜਿਹੜੀ 2 ਪਾਰਟ ਦੇ ਵਿੱਚ ਬੈਨ ਕੀਤੀ ਗਈ, ਉਹਨਾਂ ਦੇ ਦਫ਼ਤਰਾਂ ਤੇ ਰੇਡ ਹੋਏ ਔਰ ਕਿੰਨੀਆਂ ਰਿਪੋਰਟਾਂ ਇਹਦਾ ਟਾਈਟਲ ਹੀ ਜਿਹੜਾ ਬੀਬੀ ਲੀ ਰਿਮਨ ਨੇ ਦਿੱਤਾ ਹੈ, ਹਿਊਮਨ ਰਾਈਟਸ ਆਰ ਸ਼ੇਅਰਡ ਕੰਸਰਨ that is why Albanese must be an honest friend to Modi. Honest quote unquote है कि भाई ईमानदार हो। It is time the Australian government adopted a consistent approach in its dealing with countries where human rights abuses are on the rise. इस आर्टिकल च उन्होंने कहा भी यही लेबर यही इन्हां दी फॉरेन मिनिस्टर ਜਿਹੜੀ ਉਹਨਾਂ ਦਾ ਚੀਨ ਪ੍ਰਤੀ ਕੀ ਰਵੱਈਆ, ਕਿੰਨੇ ਸਫ਼ਿਆਂ ਦੀਆਂ ਲੰਬੀਆਂ ਚੌੜੀਆਂ ਰਿਪੋਰਟਾਂ ਅਗੇਂਸਟ ਚਾਈਨਾ ਕੱਢੀਆਂ ਕਿ ਜੀ ਉੱਥੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ, ਵੀਗਰ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ, ਔਰ ਉਸ ਦੇ ਉੱਤੇ ਚਾਈਨਾ ਨੂੰ ਆਨਸਰੇਬਲ ਬਣਾਇਆ ਜਾਏ ਇੰਟਰਨੈਸ਼ਨਲ ਲੈਵਲ ਤੇ। ਔਰ ਇਹ ਸਾਰੇ ਦੇ ਵਿੱਚ ਪਰ ਉਹਨਾਂ ਨੇ ਕਿਹਾ ਵੀ ਇਹ ਜੋ BBC ਨਾਲ ਕੀ ਮੀਡੀਆ ਇਸ ਦੇ ਉੱਤੇ ਮਮ ਹੋ ਗਿਆ। ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਗਿਆ ਆਸਟ੍ਰੇਲੀਅਨ ਫੋਰਨ ਮਿਨਿਸਟਰ ਪੈਨੀ ਵੋਂਗ ਇਨ ਇੰਡੀਆ ਲਾਸਟ ਵੀਕ for the latest G20 summit, when questioned about the same matter, he BBC used similar soft non-committal language. और क्योंकि इस तो पहला यही गल जदों इन्हां नूं मिस्टर एल्बनीज़ नूं भी पूछी गई सी कि he didn't engage with the substance of the question उन्होंने पूछा गया कि भाई अजे महीना ही होया है कि भी BBC दी डॉक्यूमेंटरी बैन करके और इहदे नाल 2002 च एंटी मुस्लिम राइट्स ਦੇ ਉੱਤੇ ਮੋਦੀ ਦਾ ਕੀ ਰੋਲ ਹੈ, ਇਸ ਦੇ ਉੱਤੇ ਪੁੱਛਿਆ ਗਿਆ। When asked at a press conference about the serious allegations aired in these documentaries, the Australian Prime Minister did not engage with the substance of the question. ਜੋ ਪੁੱਛਿਆ ਗਿਆ ਉਹਦੇ ਤੋਂ ਉਹਨੇ ਜਿਹੜੇ ਨੇ ਉਹ ਪਾਸਾ ਮੋੜ ਲਿਆ ਔਰ ਉਹਨੇ ਕਿਹਾ choosing to emphasize that there would be positive discussions with his counterpart. ਜੀ ਮੋਦੀ ਨਾਲ ਅਸੀਂ ਜੱਫੀ ਪਾਵਾਂਗੇ, ਅੰਬ ਦਾ ਅਚਾਰ ਖਾਵਾਂਗੇ, ਕੋਈ ਹੋਰ ਜਿਹੜਾ ਉਹ ਮੋਦੀ ਉਹਨੂੰ ਵੀ ਝੂਲਾ ਝੁਲਾ ਦੇਗਾ ਜਿਵੇਂ ਉਹ ਸ਼ੀ ਜਿਨਪਿੰਗ ਨੂੰ ਝੁਲਾਇਆ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੋਦੀ's BJP government is vigorously pursuing a Hindu nationalist agenda that now dominates various aspects of government policy. The agenda is echoed by a major section of the media and has begun to affect the legal system too, कि Muslims, Dalits
एंड अदर माइनॉरिटीज़। ये बड़ा लंबा चौड़ा आर्टिकल है बट वेरी फोर्सफुल। उन्होंने कहा कि भाई ਅੱਜ ਹਾਲਤ ਇੰਡੀਆ 'ਚ ਇਹ ਹੈ ਕਿ ਮਾਈਨॉरिटीज़ हैव टू कंटेंड विद डिस्क्रिमिनेशन एंड वायलेंस। ਕਿ ਉਹਨਾਂ ਨੇ ਮੰਨ ਹੀ ਲਿਆ ਜੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਵੀ ਹੋਣੀ ਹੈ, ਸਾਡੇ ਨਾਲ ਵਾਇਲੈਂਸ ਵੀ ਹੋਣੀ ਹੈ। ਫਿਰ ਇਸ 'ਚ ਉਹਨਾਂ ਨੇ ਈਵਨ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿਹਾ ਕਿ ਡਾਕਟਰ ਗ੍ਰੈਗਰੀ ਸਟੈਂਟਨ ਜਿਹੜੇ ਜੈਨੋਸਾਈਡ ਵਾਚ ਨੂੰ ਹੈੱਡ ਕਰਦੇ ਨੇ, ਪ੍ਰੋਫੈਸਰ ਅਮਰੀਕਨ ਯੂਨੀਵਰਸਿਟੀ 'ਚ, ਔਰ ਮੈਂ ਤਾਂ ਡਾਕਟਰ ਗ੍ਰੈਗਰੀ ਸਟੈਂਟਨ ਨਾਲ ਪੈਸ਼ਨ ਆਫ ਟਰੂਥ ਟੀਵੀ 'ਚ ਕੋ ਪੈਨਲਿਸਟ ਸੀ ਕਈ ਵਾਰ, ਔਰ ਉਹਦੇ 'ਚ ਉਹਨੇ ਕਸ਼ਮੀਰ ਦੇ ਹਵਾਲੇ ਨਾਲ ਐਗਜ਼ੈਕਟਲੀ ਡਾਕਟਰ ਗ੍ਰੈਗਰੀ ਦਾ ਜਿਹਨੂੰ ਕੋਟ ਕੀਤਾ ਇੰਟਰਨੈਸ਼ਨਲ ਰਿਪੋਰਟਸ ਨੇ ਵੀ, ਉਹਦੇ 'ਚ ਡਾਕਟਰ ਗ੍ਰੈਗਰੀ ਨੇ ਕਿਹਾ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਉਹ ਬਿਲਕੁਲ ਗ੍ਰੈਗਰੀ ਸਟੈਂਟਨ ਦਾ ਫਾਊਂਡਰ ਐਂਡ ਪ੍ਰੈਜ਼ੀਡੈਂਟ ਆਫ ਜੈਨੋਸਾਈਡ ਵਾਚ ਵਿਚ ਹੈਜ਼ ਵਾਰਨਡ that the Indian government's actions in Kashmir have been an extreme case of persecution and could very well lead to genocide. So many of the early stages of genocide are already present. ਹੁਣ ਇਹਨੂੰ ਕੋਟ ਕਰਕੇ ਵੀ ਇਸ ਸਾਬਕਾ ਆਸਟ੍ਰੇਲੀਅਨ ਪਾਰਲੀਮੈਂਟੇਰੀਅਨ ਕਹਿ ਰਹੀ ਹੈ ਕਿ ਜੀ ਸਾਡੀ ਗਵਰਨਮੈਂਟ ਜਿਹੜੀ ਹੈ ਆਸਟ੍ਰੇਲੀਆ ਜਿਹੜੀ ਡੈਮੋਕ੍ਰੇਸੀ ਔਰ ਦੂਸਰੇ ਨੂੰ ਕਰਦੀ ਹੈ। ਉਹਨਾਂ ਨੇ ਕਿਹਾ ਵੀ ਈਵਨ ਜਿਹੜਾ DFAT ਬਰੀਫ ਤਿਆਰ ਕੀਤਾ 1600 ਸਫ਼ੇ ਦਾ ਡਾਕੂਮੈਂਟ, ਉਹਦੇ 'ਚ ਇੰਡੀਆ ਦੀ ਤਾਰੀਫ ਕੀਤੀ ਹੋਈ ਹੈ, ਉਹਦੇ 'ਚ ਕੋਈ ਵੀ ਇਸ ਕਿਸਮ ਦਾ ਚਾਈਨਾ ਨੂੰ ਕਾਊਂਟਰ ਕੀਤਾ ਹੋਇਆ। ਉਹਨਾਂ ਨੇ ਕਿਹਾ ਜੀ ਇਹ ਇਸ ਕਿਸਮ ਦੀ ਹਿਪੋਕ੍ਰੇਸੀ ਇਹ ਲੇਬਰ ਗਵਰਨਮੈਂਟ ਦੇ ਥੱਲੇ ਇਵੇਂ ਹੋ ਰਿਹਾ, ਪਰ ਇਹ ਕਹਿਣ ਦਾ ਉਹਨਾਂ ਦਾ ਬਿਲਕੁਲ ਫਿਰ ਉਹਨਾਂ ਨੇ ਹਿਊਮਨ ਰਾਈਟ ਵਾਚ ਨੂੰ ਕੋਟ ਕੀਤਾ ਹੈ, ਯੂਨਾਈਟਿਡ ਨੇਸ਼ਨਸ ਦੀ ਪੀਰੀਓਡਿਕ ਰਿਵਿਊ ਨੂੰ ਉਹਨਾਂ ਨੇ ਕਿਹਾ ਕਿ ਵੀ ਈਵਨ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇੰਡੀਆ ਦਾ ਰਿਵਿਊ ਸੀ ਉਹਦੇ 'ਚ ਇਟਲੀ, ਨੀਦਰਲੈਂਡਸ, ਬ੍ਰਿਟਨ, ਕੈਨੇਡਾ, ਅੰਗੋਲਾ have raised concerns about the worrying increase in hate crimes in India. Even Ireland, Mauritania, Greece have called for India to develop a culture of religious tolerance. तो उन्होंने कहा जी आस्ट्रेलिया ਜਿਹੜਾ ਬੜਾ ਵੱਡਾ ਹਿਊਮਨ ਰਾਈਟਸ ਦਾ ਦੂਜੇ ਦਾ ਬਣਿਆ ਹੋਇਆ ਉਹਨੇ ਆਪਣੀ ਆਵਾਜ਼ ਕਿਉਂ ਬੰਦ ਕੀਤੀ ਹੋਈ ਹੈ। ਸੋ ਇਹ ਤਾਂ ਅਲਟੀਮੇਟਲੀ ਉਹੀ ਕਿ ਵਪਾਰ ਦੀ ਭੇਟ ਸਭ ਕੁਝ ਚੜ ਰਿਹਾ, ਔਰ ਇਹ ਵੀ ਪਿਛਲੇ ਪ੍ਰਾਈਮ ਮਿਨਿਸਟਰ ਦੇ ਵੇਲੇ ਵੀ ਅਡਾਨੀ ਨੂੰ ਕਿਵੇਂ ਕੋਲ ਸੈਕਟਰ ਦੇ ਵਿੱਚ ਵਾੜਿਆ ਮੋਦੀ ਨੇ, ਕਿਵੇਂ ਈਵਨ ਜਿਹੜੇ ਉੱਥੋਂ ਦੇ ਫਸਟ ਨੇਸ਼ਨਸ ਨੇ ਉਹਨਾਂ ਦੇ ਰਾਈਟਸ ਨੂੰ ਵਾਇਓਲੇਟ ਕੀਤਾ, ਔਰ ਹੁਣ ਜਿਸ ਅੰਦਾਜ਼ ਦੇ ਵਿੱਚ 4 ਦਿਨ ਬਾਅਦ ਜਦੋਂ ਵਾਪਸ ਮੁੜੇਗਾ, ਹੁਣ ਵੀ ਹੋਲੀ ਦਾ ਦਿਨ ਉਹਦੇ ਸਿਰ 'ਚ ਫੁੱਲ ਪਾਏ ਹੋਏ ਨੇ, ਮੱਥੇ ਤੇ ਟਿੱਕਾ ਲਾਇਆ, ਉਹਨੂੰ ਘੁਮਾ ਘਮੂ ਕੇ ਉਹਨੂੰ ਗੰਗਾ ਪਾਣੀ ਪਿਆ ਕੇ ਆਂਦਿਆਂ ਡਾਇਰੀਆ ਲੱਗ ਜਾਏ ਪੋਲਿਊਟਡ ਗੰਗਾ ਵਾਟਰ ਨਾਲ, ਇਹ ਵੱਖਰੀ ਕਹਾਣੀ ਹੈ। ਲੇਕਿਨ ਉਹਨੂੰ ਜਿਹੜਾ ਓਵਰਵੈਲਮ ਕਰਕੇ ਤੋਰਨਗੇ, ਜਾਣ ਲੱਗੇ ਜੇਬ 'ਚ ਕੋਈ ਚੀਜ਼ੀ ਵੀ ਪਾ ਦੇਣਗੇ। ਇਹ ਇਹਨਾਂ ਦਾ ਸਟਾਈਲ ਹੈ, ਹੋ ਹੀ ਨਹੀਂ ਸਕਦਾ ਹਿੰਦੂ ਤੋਂ ਵੀ ਜਿਹੜਾ ਕਰਪਟ ਨਾ ਹੋਏ। ਇਹਨਾਂ ਨੇ ਕਾਣੇ, ਉਹ ਬੋਰਿਸ ਜੌਨਸਨ ਨੂੰ ਵੀ ਕਾਣਾ ਕੀਤਾ ਹੋਇਆ ਸੀ UK ਵਾਲਿਆਂ ਨੂੰ, ਔਰ ਪਹਿਲਾਂ ਵੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦੇ ਨਾਲ ਵੀ ਕੋਈ ਹਿੱਸਾ ਪੱਤੀ ਅਡਾਨੀ ਦੇ ਰੱਖਿਆ ਹੋਏਗਾ। ਤੇ ਜੇ ਇਹਨਾਂ ਨੇ ਵੀ ਇਸੇ ਰਸਤੇ ਤੇ ਚੱਲਣਾ, ਅਸੀਂ ਤਾਂ ਚਲੋ ਆਪਣਾ ਕੰਮ ਕਰਦੇ ਜਾਣਾ। ਹਾਲਾਂ ਤੁਸੀਂ ਹਿੰਦੂ ਤਵੀਆਂ ਦਾ ਹਾਲ ਦੇਖੋ ਕਿ ਇਸ ਸਭ ਦੇ ਬਾਵਜੂਦ ਕਿ ਪ੍ਰਾਈਮ ਮਿਨਿਸਟਰ ਦੇ ਉੱਤੇ ਉਹਨਾਂ ਨੇ ਕਿੰਨੇ ਕੁ ਡੋਰੇ ਪਾਏ ਹੋਏ ਨੇ, ਸਾਹਮਣੇ ਆ ਜਾਏਗਾ ਹੋਰ ਜਿਸ ਕਿਸਮ ਦਾ ਚੱਲ ਰਿਹਾ। ਪਰਥ ਤੋਂ ਇਹ ਫਲਾਈ ਕੀਤਾ ਅਹਿਮਦਾਬਾਦ ਲਈ, ਐਨ ਜਦੋਂ ਫਲਾਈ ਹੋ ਕੇ ਗਿਆ, ਐਜ਼ PM ਐਲਬਨੀਜ਼ ਲੀਵਸ ਫॉर ਇੰਡੀਆ, ਪਰਥ ਸ਼੍ਰੀ ਸਵਾਮੀਨਾਥਨ ਟੈਂਪਲ ਥ੍ਰੈਟਨਡ ਬਾਈ ਖਾਲਿਸਤਾਨ ਸਪੋਰਟਰਸ। ਪੂਰੀ ਖਬਰ ਰਿਪੋਰਟ ਕਰ ਦਿਓ ਜੀ ਪੁਲਿਸ ਨੂੰ। ਕਹਿੰਦੇ ਜੀ ਕੋਈ ਅਮਰੀਕਾ 'ਚ ਕੋਈ ਗੁਰੂ ਉਪਦੇਸ਼ ਸਿੰਘ ਨਾਂ ਦਾ ਸਿੱਖ ਨੇ ਕਾਲ ਕਰਕੇ ਪੁਜਾਰੀ ਨੂੰ ਵੀ, ਮੰਦਰ ਦੇ ਪ੍ਰਧਾਨ ਨੂੰ ਵੀ, ਟੈਂਪਲ ਪ੍ਰੈਜ਼ੀਡੈਂਟ ਵਿਨੋਦ ਭਾਈ ਹਿਰੋਨੀ, ਉਹਨੇ ਆਸਟ੍ਰੇਲੀਆ ਟੂਡੇ ਚੀਥੜਾ ਜਰਨਲਿਜ਼ਮ ਦਾ ਇੱਕ ਪਬਲਿਕੇਸ਼ਨ, I received the call from an American number while I was working at temple. मैं होली 'ਚ बहुत बिजी ਸੀ, ਔਰ ਗੁਰੂ ਉਪਦੇਸ਼ ਸਿੰਘ said ਕਾਲਿੰਗ, ਉਹਨਾਂ ਨੇ ਕਿਹਾ ਜੀ ਹਿੰਦੂਆਂ ਨੂੰ ਵਾਰਨ ਕੀਤਾ ਕਿ ਸਪੋਰਟ ਖਾਲਿਸਤਾਨ, ਸੇ ਖਾਲਿਸਤਾਨ ਜ਼ਿੰਦਾਬਾਦ, ਅਦਰਵਾਈਜ਼ ਫੇਸ ਡਾਇਰ ਕਨਸੀਕੁਐਂਸਿਸ। ਸੋ ਮਤਲਬ ਉੱਥੇ ਉਹ ਪੂਰੀ ਹੇਟ ਫਲਾਣ ਤੇ ਲੱਗੇ ਹੋਏ ਨੇ, ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮਸ ਨੂੰ ਐਨਕਰੇਜ ਕਰਨ ਦੀ ਲਾਈਨ। ਔਰ ਇਹ ਸਾਡੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉਹ ਸਾਬਰਮਤੀ ਆਸ਼ਰਮ 'ਚ ਜੁੱਤੀ ਲਾ ਕੇ ਜਿਹੜਾ ਹੈ ਉਹ ਹਾਂਜੀ ਗਾਂਧੀ ਦੇ ਅੱਗੇ ਨੱਕ ਰਗੜਨ ਤੇ ਲੱਗੇ ਹੋਏ ਨੇ। ਔਰ ਇਸ ਸਾਰੇ 'ਚੋਂ ਇਹਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਜਦੋਂ ਉਹ ਕੰਟਰੀ ਆਫ ਸ਼ਾਪਕੀਪਰਸ UK ਨੂੰ ਕਿਹਾ ਗਿਆ ਸੀ, ਅੱਜ ਉਹਨਾਂ ਰਾਹ ਦੇ ਉੱਤੇ ਹੀ ਉਸੇ ਹੀ ਕਿੰਗ ਚਾਰਲਸ ਦੀ ਰਿਆਇਆ ਇਹ ਹੈ। ਤੇ ਜੇ ਰਿਸ਼ੀ ਸੁਨਕ ਲੰਮਾ ਪੈ ਕੇ BBC ਡਾਕੂਮੈਂਟਰੀ ਜਿਹੜੀ ਉਹਨਾਂ ਦੀ ਫੰਡਡ ਜਿਹੜੀ ਹੈ ਬਾਡੀ ਹੈ ਉਹਦੇ ਥੱਲੇ ਉਹ ਚੁੱਪ ਰਹਿੰਦਾ ਹੈ, ਤੇ ਇਹ ਤਾਂ ਫਿਰ ਉਹਨਾਂ ਦੀ ਰਿਆਇਆ ਨੇ। ਲੇਕਿਨ ਇਹ ਗੱਲ ਦੱਸਦੀ ਹੈ ਵੀ ਦੁਨੀਆ ਦੇ ਵਿੱਚ ਕਿਵੇਂ ਹਿਊਮਨ ਰਾਈਟਸ ਔਰ ਦੂਸਰੇ ਜਿਹੜੇ ਨੇ
ਸਿਰਫ ਵਪਾਰਕ ਹਿੱਤ ਅੱਗੇ ਵਧਾਉਣ ਲਈ ਐਜ਼ ਏ ਸਟਿਕ ਇਸਤੇਮਾਲ ਹੁੰਦੇ ਨੇ। ਬਿਲਕੁਲ। ਤੇ ਜਿੱਥੇ ਵਪਾਰਕ ਹਿੱਤਾਂ ਦੀ ਗੱਲ ਵੈਸੇ ਹੀ ਬਣ ਜਾਏ ਫਿਰ ਉਹ ਸਟਿਕ ਜਿਹੜੀ ਹੈ ਅੰਡਰ ਦਾ ਕਾਰਪੇਟ ਲੁਕੋ ਲਈ ਜਾਂਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਨੂੰ ਆਪਾਂ ਜੀਆਂ ਕਹਿੰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵਿੱਚ ਜੰਮੂ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਭਾਰਤ ਦੀ ਯੂਨਾਈਟਿਡ ਨੇਸ਼ਨਸ ਵਿੱਚ ਐਂਬੈਸਡਰ ਰੁਚਿਕਾ ਕੰਬੋਜ ਇੱਕ ਦੂਸਰੇ ਦੇ ਵਿਰੋਧ ਵਿੱਚ ਆਮੋ ਸਾਹਮਣੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਰਾਹੀਂ ਜੁੜੇ ਨੇ। ਅੱਛਾ। ਦਵਿੰਦਰ ਸੰਧੂ, ਖਾਲਿਸਤਾਨ ਜ਼ਿੰਦਾਬਾਦ, ਜਗਜੀਤ ਪੰਨੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਮੈਨੂੰ ਵੀ ਉਹਨਾਂ ਨੇ ਕਹੀ। ਅਰਜਨ ਸਿੰਘ, ਅਵਤਾਰ ਸਿੰਘ, ਚੰਦਨ ਸਿੰਘ, ਉਹਨਾਂ ਨੇ ਕਿਹਾ ਗੁੱਡ ਐਕਸਪਲੇਨੇਸ਼ਨ ਜੀ। ਗੁਰਸਿੱਖ ਢਿੱਲੋਂ, ਖਾਲਿਸਤਾਨ ਜ਼ਿੰਦਾਬਾਦ। ਜਸਪੀਰ ਸਿੰਘ ਲਿਖਦੇ ਨੇ ਹਿੰਦੂ ਨੇਸ਼ਨ ਓਕੇ, ਵਾਈ ਨਾਟ ਸਿੱਖ ਨੇਸ਼ਨ, ਖਾਲਿਸਤਾਨ ਓਕੇ। ਇਹਦੇ ਨਾਲ ਮੈਂ ਥੋੜਾ ਇਖਤਲਾਫਾਤ ਕਰਦਾ। ਹਿੰਦੂ ਨੇਸ਼ਨ ਹੋਏ ਜਾਂ ਨਾ ਹੋਏ, ਖਾਲਿਸਤਾਨ ਹੋਣਾ ਹੀ ਹੋਣਾ, ਕਿਉਂਕਿ ਅਸੀਂ ਤੀਸਰੀ ਧਿਰ ਸੀ। ਸਾਡਾ ਕੇਸ ਆਲ ਟੂਗੈਦਰ ਡਿਫਰੈਂਟ ਹੈ। ਤੇ ਜੇ ਅਸੀਂ ਇਹਦੇ ਨਾਲ ਕੰਪੇਅਰ ਕਰਾਂਗੇ, ਜੋ ਹਿੰਦੂ ਨੇਸ਼ਨ ਕਹਿਣਾ ਬੰਦ ਕਰ ਦੇਣਗੇ ਤੇ ਅਸੀਂ ਤਾਂ ਖਾਲਿਸਤਾਨ ਛੱਡਣ ਵਾਲੇ ਨਹੀਂ ਹੈ। ਅਸੀਂ ਖਾਲਿਸਤਾਨ ਹਾਸਲ ਕਰਨਾ ਹੈ। ਸੋਹਣ ਸਿੰਘ ਮਾਇਰ ਕਹਿੰਦੇ ਨੇ, ਡਾਕਟਰ ਸਾਹਿਬ ਹਿੰਦੂਆਂ ਨਾਲੋਂ ਜ਼ਿਆਦਾ ਖਤਰਨਾਕ ਸਿੱਖਾਂ ਵਿੱਚ ਕਾਂਗਿਆਰੀ ਪੈਦਾ ਹੋਈ ਹੈ। ਹਿੰਦੂਆਂ ਤੋਂ ਪਹਿਲਾਂ ਹੀ ਭੌਂਕਣ ਲੱਗ ਪੈਂਦੇ ਆ, ਜਿਸ ਕਰਕੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ। ਤੁਸੀਂ ਮਾਇਲ ਸਾਹਿਬ ਬਿਲਕੁਲ ਠੀਕ ਫਰਮਾਇਆ। ਇਹ ਆਪਣੇ ਆਪ 'ਚ ਇਹ ਵੀ ਇੱਕ ਗੁਲਾਮੀ ਦਾ ਲੱਛਣ ਹੈ। ਜਿਹੜੇ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ ਉਹ ਗੁਲਾਮ ਜ਼ਹਿਨੀਅਤ ਦੇ ਵਿੱਚ ਹੀ ਜੀ ਰਹੇ ਨੇ। ਭੈਣ ਜੀ ਬਲਪ੍ਰੀਤ ਕੌਰ ਸਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਿੰਦਰ ਸਿੰਘ ਲਿਖਦੇ ਨੇ, ਪੰਜਾਬ ਦੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਵਾਰ ਬਜਟ ਦੀ ਗੱਲ ਤਾਂ ਘੱਟ ਹੋ ਰਹੀ ਸੀ, ਅੰਮ੍ਰਿਤਪਾਲ ਸਿੰਘ ਜੀ ਦੀ ਨੁਕਤਾਚੀਨੀ ਜ਼ਿਆਦਾ ਹੋ ਰਹੀ ਸੀ। ਸਭ ਲੀਡਰਸ ਦੀ ਪੁੱਛਾਂ ਨੂੰ ਅੱਗ ਲੱਗੀ ਪਈ ਹੈ, ਸਪੈਸ਼ਲੀ ਕਾਂਗਰਸ ਪ੍ਰਧਾਨ ਦਰਜੀ ਦੇ ਪੈਸੇ ਮਾਰਨ ਵਾਲਾ ਐਂਡ ਬਾਜਵਾ। ਬਿਲਕੁਲ ਠੀਕ ਹੈ ਕਿ ਵੀ ਇਸ ਵੇਲੇ ਇਹ ਸਾਰੇ ਹੀ ਆਪਣੇ ਆਕਾਵਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਅਸੀਂ ਤੁਹਾਡੀ ਭਾਰਤ ਮਾਤਾ ਦੇ ਲਾਇਲ ਹਾਂ, ਅਸੀਂ ਤੁਹਾਡੇ ਕੁੱਤੇ ਪਟਾ ਸਾਨੂੰ ਪਾਓ। ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਜਿਹੜਾ ਇਸ ਤੋਂ ਬਾਅਦ ਕੋਈ ਸਾਡਾ ਦਾ ਲੱਗ ਜਾਏ। ਔਰ ਸੋਹਣ ਸਿੰਘ ਮਾਲ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਔਰ ਇਸੇ ਤਰ੍ਹਾਂ ਜਗਬੀਰ ਸਿੰਘ ਜਿਹੜੇ ਨੇ, ਉਹਨਾਂ ਨੇ ਫਰੋਮ ਆਸਟ੍ਰੇਲੀਆ ਨੇ, ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਦੇਖੋ, ਪਾਕਿਸਤਾਨ ਦੇ ਵਿੱਚ ਆਪਣੇ ਕਿਸਮ ਦੇ ਹਾਲਾਤ ਚੱਲ ਰਹੇ ਨੇ ਔਰ ਲਾਹੌਰ ਦੇ ਵਿੱਚ ਇੱਕ ਜਿਹੜਾ ਜਲਸਾ ਰੱਖਿਆ ਸੀ ਇਮਰਾਨ ਖਾਨ ਹੋਰਾਂ ਨੇ, ਉਹਦੇ 'ਚ ਵੀ ਹਿੰਸਾ ਹੋਈ। ਦਫਾ 144 ਲਾਈ ਗਈ। ਜਿਹੜੀਆਂ ਲੇਟੈਸਟ ਖਬਰਾਂ ਸੀ ਉਹਦੇ 'ਚ ਜ਼ਖਮੀਆਂ ਦੀ ਔਰ ਪੱਥਰਬਾਜ਼ੀ ਔਰ ਉਹਨਾਂ ਦੀਆਂ ਖਬਰਾਂ ਨੇ, ਦੁਖਦਾਈ ਹੈ। ਹਾਲਾਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਜਿਹੜਾ ਫਾਈਨੈਂਸ਼ੀਅਲ ਇਕਨੋਮਿਕਲ ਸਿਚੁਏਸ਼ਨ ਡਿਫਾਲਟਰ ਵਾਲੀ ਸੀ ਉਸ ਤੋਂ ਬਚਾਅ ਹੋ ਗਿਆ ਲੱਗਦਾ। ਹਾਲਾਂਕਿ ਫਾਈਨਲ ਐਗਰੀਮੈਂਟ IMF ਨਾਲ ਕੀ ਹੋਇਆ ਜੇ ਸਾਹਮਣੇ ਨਹੀਂ ਹੈ, ਜਾਂ ਉਹਨਾਂ ਨੇ ਉਹ ਪੈਕੇਜ ਦਿੱਤਾ ਨਹੀਂ ਹੈ ਸਾਹਮਣੇ। ਲੇਕਿਨ ਮਹਿੰਗਾਈ ਵੀ ਸਿਖਰਾਂ ਨੂੰ ਛੋਹ ਰਹੀ ਹੈ ਔਰ ਕਾਫੀ ਦੁਖਦਾਈ ਖਬਰਾਂ ਉੱਥੋਂ ਆਉਂਦੀਆਂ ਨੇ। ਲੇਕਿਨ ਚਲੋ ਕੁਝ ਚੀਜ਼ਾਂ ਸਿੰਬੋਲਿਕ ਹੀ ਨੇ। ਹੁਣ
ਅੱਜ ਦਾ ਦਿਨ ਇੱਕ ਹੋਰ ਅਹਿਮੀਅਤ ਕਰਕੇ ਵੀ ਖਾਸ ਦਿਨ ਹੈ, ਇੰਟਰਨੈਸ਼ਨਲ ਵਿਮਨ ਡੇ ਹੈ, ਕਿਉਂਕਿ ਹੋਲਾ ਮਹੱਲਾ ਵੀ ਅੱਜ ਸੀ, ਇਸ ਲਈ ਅਸੀਂ ਇੰਟਰਨੈਸ਼ਨਲ ਵਿਮਨ ਡੇ ਤੇ ਆਪਣੀਆਂ ਭੈਣਾਂ, ਮਾਤਾਵਾਂ, ਬੱਚੀਆਂ, ਜੀਵਨ ਸਾਥਣਾਂ, ਜਿਹੜੇ ਵੀ ਸਾਡੇ ਸਾਰੇ ਵਿਊਅਰਸ ਨੇ, ਉਹਨਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਨਹੀਂ ਕਰ ਸਕੇ। ਅਸੀਂ ਸਮਝਦੇ ਹਾਂ ਕਿ ਅਸੀਂ ਹਰ ਵਾਰ ਇਸ ਦੇ ਉੱਤੇ ਪੂਰੀ ਸੈਗਮੈਂਟ ਗੱਲਬਾਤ ਕਰਦੇ ਹਾਂ, ਲੇਕਿਨ ਫਿਰ ਵੀ ਅਸੀਂ ਸੈਲੂਟ ਕਰਦੇ ਹਾਂ ਇਹਨਾਂ ਸਾਰੇ ਹੀ ਕੈਟਾਗਰੀਜ਼ ਵਾਲੀਆਂ ਆਪਣੀਆਂ ਭੈਣਾਂ ਨੂੰ, ਜਿਨ੍ਹਾਂ ਨੇ ਇਸ ਸਮਾਜ ਨੂੰ ਵੀ, ਹਿਊਮਨ ਸੁਸਾਇਟੀ ਨੂੰ ਵੀ ਸਟਰੈਂਥ ਦਿੱਤੀ ਹੈ। ਔਰ ਜੇ ਇਨਸਾਨੀ ਸਿਵਲਾਈਜੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਨੇ ਤਾਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਨਾਲ ਤਾਂ ਨਵਾਜਿਆ ਹੀ ਹੈ। ਤੇ ਗੁਰੂ ਸਾਹਿਬ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਕਿਹਾ ਕਿ ਭਾਈ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੀ, ਨੈਕਸਟ ਟੂ ਗॉड ਇਹ ਔਰਤ ਦਾ ਰੁਤਬਾ ਹੈ। ਔਰ ਇਸ ਸੰਬੰਧੀ ਇੰਟਰਨੈਸ਼ਨਲ ਵਿਮਨ ਡੇ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਜਿਹੜੀ ਹੈ ਉਹ ਡਿਸਕਸ਼ਨ ਹੋਈ, ਔਰ ਬਿਲਾਵਲ ਭੁੱਟੋ ਪਾਕਿਸਤਾਨ ਦੇ ਫੋਰਨ ਮਿਨਿਸਟਰ, ਉਹਨਾਂ ਨੇ ਇਸ ਇੰਟਰਨੈਸ਼ਨਲ ਵਿਮਨ ਡੇ ਤੇ ਗੱਲ ਕਰਦਿਆਂ ਉਹਨਾਂ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਕਿ ਭਾਰਤੀ ਫੌਜ ਜਿਸ ਕਿਸਮ ਦੇ ਉੱਥੇ ਜ਼ੁਲਮ ਕਰ ਰਹੀ ਹੈ, ਕਿਵੇਂ ਔਰਤਾਂ ਦੇ ਨਾਲ ਬੇਪੱਤੀ ਔਰ ਹਿਊਮਿਲੇਸ਼ਨ ਔਰ ਅਬਿਊਜ਼ ਵੀ ਹਿੱਸਾ ਹੈ। ਹਾਲਾਂਕਿ ਇੱਕ ਓਪਰਚੁਨਿਟੀ ਹੁੰਦੀ ਹੈ, ਤੁਸੀਂ ਉਸ ਮੌਕੇ ਨੂੰ ਜੰਮੂ ਕਸ਼ਮੀਰ 'ਚ ਭਾਰਤੀ ਫੌਜ ਦੇ ਜ਼ੁਲਮਾਂ ਦੀ ਕਹਾਣੀ ਕਹਿਣ ਲਈ ਉਹਨਾਂ ਨੇ ਜਿਹੜਾ ਚੁਣਿਆ, ਲੇਕਿਨ ਫੌਰਨ ਹੀ ਇਸ ਦਾ ਜਿਹੜਾ ਰਾਈਟ ਟੂ ਆਨਸਰ ਦੇ ਥੱਲੇ ਜਿਹੜੀ ਭਾਰਤ ਦੀ ਐਨਵਾਏ ਐਂਬੈਸਡਰ ਹੈ ਯੂਨਾਈਟਿਡ ਨੇਸ਼ਨਸ ਰੁਚਿਕਾ ਕੰਬੋਜ, ਉਹਨੇ ਜਿਹੜਾ ਇਸ ਦੇ ਉੱਤੇ ਬੜਾ ਤਿੱਖਾ ਰਿਐਕਸ਼ਨ ਦਿੱਤਾ। ਉਹਨੇ ਕਿਹਾ ਜੀ ਇਹ ਇਟ ਇਜ਼ ਅਨਵਰਦੀ ਟੂ ਈਵਨ ਰਿਸਪੌਂਡ ਟੂ ਸੱਚ ਮੈਲੀਸ਼ੀਅਸ ਐਂਡ ਫਾਲਸ ਪ੍ਰੋਪੇਗੈਂਡਾ, ਇਹ ਬਿਲਕੁਲ ਝੂਠਾ ਪ੍ਰੋਪੇਗੈਂਡਾ ਹੈ ਔਰ ਅਸੀਂ ਇਸ ਦਾ ਤਾਂ ਜਵਾਬ ਵੀ ਨਹੀਂ। ਬੋਲਦੀ ਵੀ ਗਈ ਫਿਰ ਜੇ ਤੁਸੀਂ ਨਹੀਂ ਰਿਸਪੌਂਡ ਕਰਨਾ ਚਾਹਤਾ, ਇਗਨੋਰ ਕਰਦੇ। ਫਿਰ ਉਹਨੇ ਕਿਹਾ ਜੀ ਕਿ ਮੈਂ ਜਿਹੜਾ ਇਹ ਕਹਿਣਾ ਚਾਹੁੰਦੀ ਹਾਂ ਉਹ ਟੈਰਰਿਸਟ ਨੇ, ਦਹਿਸ਼ਤਗਰਦ ਨੇ ਜਿਹੜੇ ਇਸ ਸਾਰੇ ਦੇ ਨੂੰ ਕਰਦੇ ਨੇ, ਔਰ ਐਸਾ ਕੁਝ ਨਹੀਂ ਹੈ, ਕਸ਼ਮੀਰ ਸਾਡਾ ਹਿੱਸਾ ਹੈ, ਅਸੀਂ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਵੀ ਲੈਣਾ ਹੈ ਔਰ ਇਹ ਉਹ। ਸੋ ਇਹ ਆਪਣੀ ਥਾਂ ਦੇ ਉੱਤੇ ਉਹਨੇ ਨਾਲ ਦੀ ਨਾਲ ਇਸ ਕਿਸਮ ਦੀ ਸ਼ਬਦਾਵਲੀ ਜਿਹੜੀ ਕਾਫੀ ਆਫੈਂਸਿਵ ਸੀ ਇਸਤੇਮਾਲ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਚਲੋ ਘੱਟੋ ਘੱਟ ਪਾਕਿਸਤਾਨ ਦੀ ਇਹ ਮੌਜੂਦਾ ਹਕੂਮਤ ਆਨੇ ਬਹਾਨੇ ਜਿਹੜੀ ਹੈ ਇਸ ਇਸ਼ੂ ਨੂੰ ਉਹਨਾਂ ਨੇ ਹਾਈਲਾਈਟ ਕੀਤਾ। ਦੂਸਰਾ ਜਿਹੜੀ ਖਬਰ ਜਿਹੜਾ ਹਾਲਾਂਕਿ ਫੁੱਲ ਫਲੈਜ ਸੈਗਮੈਂਟ ਬਣਦਾ ਹੈ ਔਰ ਮੈਂ ਸ਼ਾਇਦ ਇਹਨੂੰ ਡੈਫਰ ਵੀ ਕਰਾਂ ਉਸ ਦੇ ਲਈ, ਉਹ ਹਮੇਸ਼ਾ ਜਦੋਂ ਮੋਦੀ ਐਂਡ ਕੰਪਨੀ RSS ਨਹਿਰੂ ਨੂੰ ਟਾਰਗੇਟ ਕਰਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜੀ ਇਹ ਦੇਖੋ ਨਹਿਰੂ ਇਸ ਇਸ਼ੂ ਨੂੰ ਜਿਹੜਾ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਜੰਮੂ ਕਸ਼ਮੀਰ ਦੇ, ਅਦਰਵਾਈਜ਼ ਤਾਂ ਭਾਰਤੀ ਫੌਜ ਜਿੱਤ ਰਹੀ ਸੀ, 2/3 ਲੈ ਲਿਆ ਸੀ, ਬਾਕੀ ਵੀ ਜਿਹੜਾ ਸਾਫ਼ ਕਰ ਦੇਣਾ ਸੀ, ਔਰ ਉਹਨੂੰ ਨਹਿਰੂ ਦੀ ਕਮਜ਼ੋਰੀ। ਪਰ ਅੱਜ ਗਾਰਡੀਅਨ ਅਖਬਾਰ ਦੀ ਇਹ ਐਕਸਕਲੂਸਿਵ ਸਟੋਰੀ ਹੈ ਕਿ ਜਿਹੜੇ ਡਾਕੂਮੈਂਟ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਪਹਿਲਾ ਫੌਜੀ ਜਰਨੈਲ ਸੀ, ਬ੍ਰਿਟਿਸ਼ਰ ਹੀ ਸੀ, ਉਹ ਕਮਾਂਡਰ ਇਨ ਚੀਫ ਜਨਰਲ ਸਰ ਫ੍ਰਾਂਸਿਸ ਰਾਬਰਟ ਰਾਏ ਸੀ, ਔਰ ਉਹਦੇ ਜਿਹੜੇ ਰਿਕਾਰਡ ਨੇ ਜਿਹਨੂੰ ਕਲਾਸੀਫਾਈਡ ਡਾਕੂਮੈਂਟ ਸੀ, ਜਿਹਨੂੰ ਇਹ ਮੋਦੀ ਗਵਰਨਮੈਂਟ ਔਰ ਦੂਜੀ ਡੀਕਲਾਸੀਫਾਈ ਨਹੀਂ ਸੀ ਕਰ ਰਹੀ, ਉਹਨੂੰ ਡੀਕਲਾਸੀਫਾਈ ਕੀਤਾ ਗਿਆ। ਔਰ ਹੁਣ ਇਹ ਸਾਹਮਣੇ ਆਇਆ ਕਿ ਇਨਫੈਕਟ ਭਾਰਤੀ ਫੌਜ ਦੀ ਹਾਲਤ ਪਤਲੀ ਸੀ ਪਾਕਿਸਤਾਨੀ ਫੌਜ ਦੇ ਸਾਹਮਣੇ, ਔਰ ਇਹ ਫੌਜੀ ਕਮਾਂਡਰ ਇਨ ਚੀਫ ਨੇ ਜਨਰਲ ਸਰ ਫ੍ਰਾਂਸਿਸ ਰਾਬਰਟ ਰਾਏ ਨੇ ਹੀ ਨਹਿਰੂ ਨੂੰ ਇਹ ਕਿਹਾ ਸੀ ਕਿ ਵੀ ਇਹਨੂੰ ਕੋਈ ਸਿਆਸੀ ਰਸਤਾ ਲੱਭੋ ਔਰ ਸੀਜ਼ਫਾਇਰ ਕਰੋ, ਅਦਰਵਾਈਜ਼ ਜਿਹੜਾ ਹੈ ਉਹ ਇੰਡੀਆ ਦੀ ਪੋਜੀਸ਼ਨ ਪਤਲੀ ਹੈ, ਫੌਜ ਬਿਲਕੁਲ ਬੇਦਿਲ ਹੋ ਰਹੀ ਹੈ, ਅਨਟ੍ਰੇਨਡ ਵੀ ਨੇ ਬਹੁਤ ਸਾਰੇ, ਜੂਨੀਅਰ ਲੈਵਲ ਦੇ ਜਿਹੜੇ ਨਵੀਂ ਵੀ ਭਰਤੀ ਕੀਤੇ ਸੀ, ਔਰ ਉਹਦੀ ਐਡਵਾਈਸ ਦੇ ਉੱਤੇ ਹੀ ਜਿਹੜਾ ਫਿਰ ਨਹਿਰੂ ਨੇ UN ਸਿਕਿਉਰਿਟੀ ਕਾਉਂਸਲ 'ਚ ਉਹ ਜੰਮੂ ਕਸ਼ਮੀਰ ਦਾ ਇਸ਼ੂ ਲੈ ਕੇ ਗਿਆ ਸੀ। ਸੋ ਇਹ ਬਹੁਤ ਵੱਡੀ ਗੱਲ ਹੈ। ਇਹਦੇ ਨਾਲ ਜਿਹੜਾ ਇਹਨਾਂ ਦਾ ਇਹ ਸਾਰਾ ਨੈਰੇਟਿਵ ਸੀ ਕਿ ਜੀ ਅਸੀਂ ਉਹ ਤਾਂ ਜਿੱਤ ਰਹੇ ਸੀ, ਜੇ ਹੋਰ 2 ਦਿਨ ਮਿਲ ਜਾਂਦੇ ਭਾਰਤੀ ਫੌਜ ਨੂੰ ਤੇ ਉਹਨਾਂ ਨੇ ਜਿਹੜਾ ਉਹ ਮੁਜ਼ੱਫਰਾਬਾਦ ਤੱਕ ਸਭ ਸਾਫ਼ ਕਰ ਦੇਣਾ ਸੀ, ਇਹ ਨਹਿਰੂ ਨੇ ਕੀਤਾ। ਇਹ ਗੱਲ ਜਿਹੜੀ ਹੈ ਇਹ ਡੀਕਲਾਸੀਫਾਈਡ ਡਾਕੂਮੈਂਟ ਤੋਂ ਗਲਤ ਸਾਬਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।